ਇਹ ਚਿੰਗਜੀ ਚ ਤੁਸੀਂ ਨਹੀਂ ਸੌਂਦ ਰਹੇ, ਤੁਸੀਂ ਕਿਉਂ ਝੂਠ ਬੋਲਿਆ, ਬਕਵਾਸ ਕੀਤੀ? ਸਕਰੀਨ ਤੇ ਹੈਲਪ ਹੋ ਜਾਊ, ਬਣ ਜਾਊ। ਹਾਂਜੀ ਮੰਗਿਆ ਪਰਵਤ ਔਨ ਸਕਰੀਨ ਸਿੰਪਥੀ ਚੰਗੀ ਭਲੀ ਰੇਤਾ ਦੀ ਟਰਾਲੀ ਜਾਣੀ, ਉਹਨੂੰ ਫੜ ਕੇ ਫੇਰ ਪਿੱਛੇ ਕਰਤਾ। ਫੈਸਲ ਤੁਹਾਨੂੰ ਮਜ਼ਾਕ ਨਹੀਂ ਕਰਦਾ, ਗੁਜਰਾਂ ਵਾਲੇ ਇੱਕ ਵਾਕਿਆ ਹੈਗਾ, ਉਹ ਘਟਵਾ ਕੇ ਨਵਾਂ ਬਣਵਾ ਦਈਏ ਕੰਮ। ਤੂੰ ਆਪਣੇ ਬਾਲ ਕਿਉਂ ਨਹੀਂ ਲਵਾਉਣ ਡਿਆ? ਮੈਂ ਕਿਹਾ ਫੈਸਲ, ਮੈਂ ਤੈਨੂੰ ਕਿਹਾ ਵੀ ਸੀ ਕਿ ਤੂੰ ਇਹਨੂੰ ਲੱਭ ਕੇ ਲਿਆਈ। अस्सलाम वालेकुम नाज़रीन, टी टाइम में खुश आमदीद। ਤੈਨੂੰ ਅਸੀਂ ਜਦੋਂ ਬੁਲਾਉਨੇ ਉਦੋਂ ਤੂੰ ਹੁੰਦਾ ਨਹੀਂ, ਜਦੋਂ ਅਸੀਂ ਤੈਨੂੰ ਬੁਲਾਇਆ ਨਹੀਂ ਹੁੰਦਾ ਉਦੋਂ ਤੂੰ ਆ ਜਾਣਾ। ਉਸਤਾਦ ਜੀ ਮੈਂ ਅੱਜ ਬੁਲਾਇਆ ਸੀ ਤੇ ਮੈਂ ਆਇਆ ਹਾਂ। ਤੁਸੀਂ ਕਿੰਨੇ ਬੁਲਾਇਆ ਤੈਨੂੰ? ਅੱਜ ਛੁੱਟੀ ਹੈ ਸਾਜੀ। ਮੇਰਾ ਦਿਲ ਕਰ ਰਿਹਾ ਸੀ ਉਸਤਾਦ ਜੀ ਤੁਹਾਨੂੰ ਦੇਖਣ। ਅੱਛਾ, ਤੇਰੇ ਦਿਲ ਨੇ ਪੁਕਾਰਾ। ਉਸਤਾਦ ਜੀ ਢਕਾਰ ਟੈਪ ਹਾਂਜੀ, ਕਿ ਜਦੋਂ ਨਹੀਂ ਬੰਦੇ ਤਾਂ ਬੰਦਾ ਉੱਥੇ ਆ ਜਾਂਦਾ ਵਾ ਜਿੱਥੇ ਨਹੀਂ ਆਣਾ ਅੱਜ ਚਾਹੀਦਾ। ਭਾਈ ਫੈਸਲ ਲਿਆਉਣਾ ਸੀ, ਮੈਂ ਕਿਹਾ 6 ਵਾਲਾ ਕਰਦੇ ਹਾਂ ਜਾ ਕੇ। ਲਓ ਜੀ, ਇੱਕ ਗੱਲ ਦਾ ਜਵਾਬ ਦੇਣਾ ਤੁਸੀਂ 6 ਨੇ ਲੈਦਾ ਔਰ ਮੈਨੂੰ ਯਕੀਨ ਆ ਸਭ ਤੋਂ ਪਾਵਰਫੁਲ ਔਰ ਪੂਰੇ ਇਤਮਾਦ ਔਰ ਪੂਰਾ ਜਿਹੜਾ ਉਹਨੂੰ ਕਹਿੰਦਾ ਤਸੱਲੀ ਬਖਸ਼ ਜਵਾਬ ਮੈਨੂੰ ਨੋਨੀ ਦੇਗਾ। ਓਏ ਨੋਨੀ ਦਿਨ ਬਾ ਦਿਨ ਹਾਂਜੀ ਠੀਕ ਹੋ ਰਿਹਾ ਵਾ, ਤੁਸੀਂ ਗੌਰ ਨਹੀਂ ਕਰ ਰਹੇ ਨੋਨੀ ਤੇ? ਹਾਂਜੀ ਇੰਪਰੂਵ ਹੋ ਰਿਹਾ। ਇੰਪਰੂਵ ਹੋ ਰਿਹਾ ਵਾ। ਹੁਣ ਸਿਰਫ ਇਹਦਾ ਪਟਾਕਾ ਪੈਣਾ ਵੀ ਕਿਦਨ ਪੈਂਦਾ। ਤੇ ਮੈਂ ਇਹਨੂੰ ਫੋਨ ਕੀਤਾ, ਮੈਂ ਕਿਹਾ ਜਦੋਂ ਮੈਂ ਪਿਸ਼ਾਬ ਨਹੀਂ ਗਿਆ ਪਿਛਲੇ ਦਿਨ, ਮੈਂ ਕਿਹਾ ਨੋਨੀ ਪਿਸ਼ਾਵਰ ਪਿਸ਼ਾਵਰ ਹਾਂ ਪਿਸ਼ਾਵਰ, ਮੈਂ ਕਿਹਾ ਨਹੀਂ ਚਲੀਏ ਪਿਸ਼ਾਵਰ। ਕਹਿੰਦਾ ਹੁਣ ਨਾ ਐਕਸਟਰਾ ਬੰਦੇ ਫਿਰਨ ਦੇ ਦਫ਼ਤਰ ਵਿੱਚ ਐਕਸਟਰਾ ਮਾੜਾ ਜਿਹਾ ਭਾਲਾ ਚਾਹੀਦਾ ਵਾ। ਮੈਨੇ ਇਹਨੇ ਫੋਨ ਕੀਤਾ, ਕਹਿੰਦਾ 2 ਦਿਨ ਕੱਢ ਸਕਦਾ ਵਾ। ਮੈਂ ਕੋਈ ਨਹੀਂ ਫੋਨ ਤੇ ਗੱਲ ਵੀ ਨਹੀਂ ਕਰਨੀ। ਮੈਂ ਕਿਹਾ ਜਿੰਨੇ ਉੱਤੇ ਫਿਰਨੇ ਕਰਾ ਟੀ ਟਾਈਮ ਹੀ ਆ ਰਹਾ। ਸੰਸੇਰ ਹੋਇਆ ਸਾਜੀ। ਆਹੋ। ਸੰਸੇਰ ਹੋਇਆ। ਡਰਿਆ ਹੋਇਆ ਡਰਿਆ ਵਾ? ਚਲੋ ਸ਼ੁਕਰ ਆ ਯਾਰ ਤੂੰ ਡਰਿਆ। ਲੇਕਿਨ ਉਸਤਾਦ ਜੀ ਕੱਢਦੇ ਨਹੀਂ ਕਿਸੇ ਨੂੰ, ਇਸ ਗੱਲੋਂ ਬੇਫਿਕਰ ਹੋ। ਓਏ ਉਹਦੀ ਜਿੰਨੀ ਤਨਖਾਹ ਨਾ ਹਾਂ ਇੱਥੇ ਮਤਲਬ ਇਹ ਮੈਨੂੰ ਦੁਖਦਾ ਹੀ ਨਹੀਂ, ਔਰ ਉਹਦੀ ਆਪਣੀਆਂ ਕਰਤੂਤਾਂ ਦੀ ਵਜ੍ਹਾ ਤੋਂ ਤਨਖਾਹ ਉਹਦੀ ਨਹੀਂ। ਹਾਂ ਯਾਰ ਦਿਨਾਂ ਹੀ ਥੱਲੇ ਆਇਆ। ਹਾਂ 60,000 ਮਾਰੀ ਹੈ ਸਾਜੀ। ਹਾਂ ਸਾਲ ਦੀ ਤੇ ਨਵੀਂ ਲਿਆਂਦੀ। ਨਹੀਂ ਜੀ ਨਹੀਂ ਉਸਤਾਦ ਜੀ, ਠੀਕ ਗੱਲ ਆ, ਕਾਮਯਾਬ ਕਰੀ ਆ। ਭਾਈ ਦੇਖੋ ਨਾ, ਆਪ ਆਉਂਦਾ ਨਹੀਂ, ਮੈਂ ਤੈਨੂੰ ਰੱਖਿਆ ਹੀ ਨਹੀਂ, ਇਹਨੇ ਉਹਨੂੰ ਕੰਮ ਤੇ ਰੱਖਿਆ ਵਾ। ਇਹਦੀ ਵਜ੍ਹਾ ਨਾਲ ਮੇਰਾ ਉਹਦੇ ਨਾਲ ਤਲਕ ਆ। ਮਿੱਠੇ ਦੀ ਵਜ੍ਹਾ ਨਾਲ। ਹਾਂ ਤੁਸੀਂ ਡਾਇਰੈਕਟ ਕਿਉਂ ਹੋਏ? ਤੁਸੀਂ ਡਾਇਰੈਕਟ ਕਿਉਂ ਹੋਏ ਯਾਰ ਇਹ ਚਾਹਵੇ ਤੇ ਉਹ ਆ ਸਕਦਾ, ਇਹ ਚਾਹਵੇ ਤਾਂ ਨਹੀਂ ਆ ਸਕਦਾ। ਕਿਉਂ ਉਹਨੂੰ ਪੁੱਛ ਲੈ ਆਪਾਂ ਸਾਈਕਲ ਕਿਉਂਕਿ ਯਾਰ ਜਦੋਂ ਮੈਂ ਛੁੱਟੀ ਕਰੀ ਨਾ ਬਾਈਕ ਮੇਰੇ ਨਾਲ ਆਉਂਦਾ ਵਾ, ਉਹਦੇ ਕੋਲ ਨਾ ਬਾਈਕ ਹੈ ਨਾ ਸਾਈਕਲ ਹੈ, ਕੱਖ ਵੀ ਨਹੀਂ ਵਿਚਾਰਾ। ਅੱਛਾ ਸਹੀ ਦੱਸੀ, ਤੈਨੂੰ ਕਿੰਨੇ ਪੂਰੇ ਦਫ਼ਤਰ ਚੋਂ ਕਿਹਾ ਕਿ ਨਾ ਸਾਈਕਲ ਨਾ ਕਹਿ, ਮੋਟਰਸਾਈਕਲ ਕਹਿ ਸਤਾਨ ਨੂੰ? ਕਿੰਨੇ ਕਿਹਾ ਤੈਨੂੰ? ਸਹੀ ਸੀ ਦੱਸੀ। ਅੱਛਾ ਉਸਤਾਦ ਜੀ ਮੈਂ ਤਾਂ ਮੈਂ ਨਾ ਖੁਦ ਜ਼ਾਤੀ ਤੌਰ ਤੇ ਆਪ ਘਬਰਾ ਇੱਕ ਮਿੰਟ ਠਹਿਰ ਜਾ ਜ਼ਰਾ। ਭਾਜਨ ਇੱਥੇ ਇੰਜ ਸੀ, ਇੱਥੇ ਬੈਠੇ ਤੂੰ ਮੈਨੂੰ ਸਾਈਕਲ ਦਾ ਕਿਹਾ ਕਿ ਜਿਵੇਂ ਨਾ ਸਾਈਕਲ ਤੇਰੀ ਅਵਲੀਨ ਤਰਜੀਹ ਆ ਹਾਂਜੀ ਜ਼ਿੰਦਗੀ ਦੀ। ਪਸੰਦ ਕੀਤਾ ਸੀ ਇਹਨੇ। ਮੈਂ ਅੰਦਰ ਬਹਿ ਕੇ ਕਿਹਾ, ਮੈਂ ਕਿਹਾ ਮੈਂ ਤੈਨੂੰ ਸਾਈਕਲ ਲੈ ਕੇ ਦਵਾਂ? ਨਹੀਂ ਉਸਤਾਦ ਜੀ ਪਤਾ ਕੀ ਗੱਲ ਆ, ਉਹ ਲੰਮਾ ਬੜਾ ਸਫ਼ਰ ਆ, ਉਹ ਸਾਈਕਲ ਤੇ ਇਦਾਂ ਹੋ ਜਾ ਕਰਨਾ, ਉਹ ਇਦਾਂ ਹੋ ਜਾ ਕਰਨਾ। ਮੈਂ ਕਿਹਾ ਠੀਕ। ਤੇਰੇ ਕੰਨ ਕਿੰਨੇ ਭਰੇ ਮੈਨੂੰ ਸਾਰਿਆਂ ਚੋਂ ਦੱਸ ਦੇ। ਮੈਂ ਆਪਣੀ ਉਮੀਦ ਦੱਸਿਆ, ਮੈਂ ਕਿਹਾ ਸ਼ੁਕਰ ਕਰੋ ਸਾਈਕਲ ਆਉਣ ਲੱਗਾ ਘਰ, ਤਾੜੀਆਂ ਮਾਰੋ। ਅੰਮੀ ਕਹਿੰਦੀ ਜਾ ਕੰਮ ਕਰ, ਦੁਨੀਆ ਕਾਰਾਂ ਤੇ ਬਰੜੀ, ਤੂੰ ਸਾਈਕਲ ਤੇ ਆਉਂਦੇ। ਓਏ ਤੂੰ ਤੇਰੀ ਅੰਮੀ ਦੇ ਜ਼ਿਹਨ ਚ ਆਇਆ ਹੋਣਾ ਵਾ ਉਹ 24 ਦਾ ਸਾਈਕਲ ਸੁਰਾਬ ਵਾਲਾ, ਉਹ ਪੁਰਾਣਾ। ਹਾਂ ਜਦੋਂ ਤੇਰੀ ਅੰਮੀ ਨੂੰ ਸਾਈਕਲ ਹੀ ਦੇਖਣੀ ਹੈ ਨਾ, ਉਹਨੇ ਕਹਿਣਾ ਪੁੱਤ ਤੇ ਮੋਟਰਸਾਈਕਲ ਨਾਲ ਵੀ ਚੰਗੀ ਹੈ। 45,000 ਰੁਪਏ ਦੀ ਸਾਈਕਲ ਹੀ ਹੈ, 70,000 ਰੁਪਏ ਦੀ ਸਾਈਕਲ। ਉਹ ਜਿਹਦੇ ਕੇ ਬੋਤਲ ਟੰਗੀ ਹੁੰਦੀ ਪਾਣੀ ਦੇ ਦਰਮਿਆਨ ਚ। ਤੂੰ ਇੱਕ ਮੋਟਰਸਾਈਕਲ ਤੈਨੂੰ ਮੈਂ ਦਵਾਂ ਨਾ 30,000 ਰੁਪਈਆ, ਤੇ ਤੂੰ 30,000 ਰੁਪਏ ਚ ਮਾਰਕੀਟ ਜਾ, ਤੈਨੂੰ 18 19 20 ਮਾਡਲ ਚਾਈਨਾ ਦੀ ਮੋਟਰਸਾਈਕਲ ਆਰਾਮ ਨਾਲ ਮਿਲ ਜਾਣੀ। ਹਾਂਜੀ ਅੱਛਾ ਜੀ। ਹਾਂਜੀ ਠੀਕ ਆ, ਤੇ ਤੂੰ ਉਹ ਮੋਟਰਸਾਈਕਲ ਲੈ ਆਉਣੀ ਆ, ਤੇ 42,000 ਦੀ ਸਾਈਕਲ ਹੀ ਹੈ, ਤੂੰ 30 ਦੀ ਮੋਟਰਸਾਈਕਲ ਲੈ ਆਉਣੀ ਹੈ। ਤੇ ਜੈਂਗੋ ਜਿਹੜੀ ਸਾਈਕਲ ਹੀ ਹੈ ਨਾ ਮਜ਼ਬੂਤ ਅੱਛੀ, 40,000 ਰੁਪਏ ਦੀ, ਤੇ 30,000 ਦੀ ਮੋਟਰਸਾਈਕਲ ਲੱਭ ਜਾਂਦੀ। ਸਟਾਈਲਿਸ਼ ਵੀ ਹੈ। ਲੇਕਿਨ ਤੁਸੀਂ ਬੱਚੇ ਨੂੰ ਮੋਟਰਸਾਈਕਲ ਹੀ ਲੈ ਕੇ ਦਿਓ, ਇਹ ਤੇਲ ਪਵੇਗਾ ਲੱਗ ਪਤਾ ਜਾਏਗਾ। ਉਹਦਾ ਰੌਲਾ ਮੋਟਰਸਾਈਕਲ ਦਾ ਇਹ ਆ, ਭਾਵੇਂ ਨੂੰ ਉਹਨਾਂ ਨੇ ਨਾ ਉਹਦੀ ਟਿਊਨਿੰਗ ਕਰਾਉਣੀ ਹੈ, ਨਾ ਮੋਟਰਸਾਈਕਲ, ਨਾ ਗੱਲਬਾਤ, ਨਾ ਕੁਛ ਨਹੀਂ। ਮੋਟਰਸਾਈਕਲ ਉਹ ਮੇਰੇ ਹਰਾਮ ਜਾਣੇ 4 ਮਹੀਨੇ ਬਾਅਦ ਹਰਾਮ ਟਾਇਰ ਟੂ ਪਾੜ ਗਿਆ, ਉਹ ਭਾਵੇਂ ਕੋ ਪੈਸੇ ਨਹੀਂ ਗਏ। ਟਿਊਬਲੈਸ ਹੁੰਦੀਆਂ ਉਹ ਲੈ ਦੋ। ਭਾਜਨ ਸੁਣ ਲਓ ਨਾ, ਨਹੀਂ ਤੇ ਫਿਰ ਤੇਲ ਹੈ ਨਹੀਂ, ਮੋਬਿਲਾਇਲ ਹੈ ਨਹੀਂ, ਫਿਲਟਰ ਹੈ ਨਹੀਂ, ਉਹ ਰੌਲਾ ਹੀ ਨਹੀਂ ਕਿ ਬਦਲਾਉਂਦਾ ਨਹੀਂ, ਉਹਨੇ ਕਰਨਾ ਹੀ ਨਹੀਂ। ਉਹਨੂੰ ਹੋਰ ਇੱਕ ਜਗ੍ਹਾ ਤੇ ਕਾਫੀ ਉਹਨੇ ਪੈਸੇ ਲਾਉਣੇ ਹੁੰਦੇ, ਉਹਨੇ ਉਧਰ ਲਾਈ ਜਾਣੇ। ਲੇਕਿਨ ਉਸਤਾਦ ਜੀ ਉਹ ਜਿਹੜੀ ਉਹਦੀ ਦੁੱਖ ਤਾਂ ਸੁਣੋ, ਕਹਿੰਦਾ ਮੇਰਾ 6-7 ਹਜ਼ਾਰ ਰੁਪਇਆ ਮਿੱਠਾ ਭਾਈ ਤੁਹਾਡੇ ਆਉਣ ਨਾਲ ਬਚਣ ਡਿਆ ਵਾ, ਮੈਂ ਤੇ ਇਹਨਾਂ ਦਾ 6-7 ਹਜ਼ਾਰ ਬਚਦਾ ਵਾ। ਹੁਣ ਉਹ ਜੋ ਅਗਰ 2-2.5 ਹਜ਼ਾਰ ਵੀ ਮੈਨੂੰ ਦੇਈ ਜਾਵੇ, ਮੈਂ ਕਿਤੇ ਨਹੀਂ ਗਿਆ, ਮੈਂ ਘਰੋਂ ਚੁੱਕ ਲਿਆ ਕਰੂੰ। ਤੁਹਾਡਾ ਇਹਦਾ ਦੁੱਖ ਵਾ, ਮੇਰਾ ਲਾ ਦੁੱਖ ਵਾ। ਆਹ ਪੈਟਰੋਲ ਤੇ ਕਮ ਸੇ ਕਮ ਭਾਈ ਵਾਲੀ ਪਾਣਾ ਯਾਰ। ਭਾਜੀ ਪੈਟਰੋਲ ਥੋੜਾ ਭਾਲੂ ਤਾਂ ਈਜ਼ੀ ਕਰੋ ਨਾ, ਸਾਹ ਰੁਕ ਜਾ ਵਿਚਾਰੇ। ਨਹੀਂ ਰਹਿਣ ਦੇ ਤੂੰ। ਹਾਂਜੀ ਦੱਸੋ। ਪੈਟਰੋਲ ਦਾ ਰੌਲਾ ਸੀ। ਹੁਣ ਇਹ ਆ ਕਿ ਮਤਲਬ ਜਿੱਧਰੋਂ ਭਾਈ ਮਿੱਠੇ ਨੇ ਲੰਘਣਾ ਹੁੰਦਾ ਨਾ, ਮੈਂ ਉਸ ਚੌਂਕ ਜਾ ਕੇ ਖਲੋ ਜਾਂਦਾ ਵਾਂ। ਯਾਨੀ 25-30 ਮਿੰਟ ਦਾ ਪੈਦਲ ਦਾ ਸਫ਼ਰ ਹੈਗਾ,
ਉਹ ਮੈਂ ਕਰਕੇ ਆ ਕੇ ਉਧਰ ਪੈਟਰੋਲ ਦੀ ਬਾਰਿਸ਼ ਹੁੰਦੀ ਜਦੋਂ ਮੈਂ ਇੱਕ ਮਿਸਾਲ ਆ, ਤੂੰ ਚੌਂਕ 'ਚ ਖਲੋਤਾ ਹੋਵੇਂ, ਉੱਥੋਂ ਰਕਸ਼ੇ ਲੰਘਦੇ ਖਾਲੀ, ਹੁਣ ਉੱਥੋਂ ਖਾਲੀ ਰਕਸ਼ੇ ਝਾਲ ਤੱਕ ਕਈ ਖਾਲੀ ਆਉਂਦੇ ਹੋਣੇ, ਤੇ ਤੂੰ ਕਿਸੇ 'ਚ ਵੀ ਬਹਿ ਕੇ ਦਲੀਲ ਦੇ ਦੇਂਗਾ ਕਿ ਭਾਜੀ ਮੈਂ ਤੇ ਚੌਂਕ 'ਚ ਖਲੋਤਾ ਸੀ, ਤੁਸੀਂ ਐਨੂੰ ਹੀ ਹੋਣਾ ਸੀ ਤੁਸੀਂ, ਜਾਂ ਤੂੰ ਖਾਲੀ ਰਕਸ਼ੇ 'ਚ ਬਹਿ ਕੇ ਉਹਨਾਂ ਦਾ ਕਿਰਾਇਆ ਕੋਈ ਨਹੀਂ, ਮੈਂ ਸਿੱਧਾ ਹੀ ਜਾਣਾ ਵਾ, ਜਿੱਥੇ ਤੱਕ ਤੂੰ ਜਾਣਾ ਵਾ ਉੱਥੇ ਤੱਕ ਮੈਨੂੰ ਲਾ ਦੀ, ਕਰੂਗਾ ਇਹਦਾ ਕੋਈ? ਇੱਕ ਵਾਰੀ ਕੀਤਾ ਉਹਨੇ ਬੰਦੇ ਨੇ, ਕੀ ਬੰਦੇ ਨੇ ਕਰ ਲਿਆ ਸੀ? ਮੈਂ ਪੈਦਲ ਆਉਣੇ ਹੀ ਕਰੋ, ਅੱਛਾ, ਤੇ ਬੰਦਾ ਕਹਿੰਦਾ ਜਾਣਾ, ਮੈਂ ਕਿਹਾ ਨਹੀਂ, ਕਹਿੰਦਾ ਕਿਉਂ, ਮੈਂ ਕਿਹਾ ਪੈਸੇ ਨਹੀਂ, ਕਹਿੰਦਾ ਪੈ ਜਾ। ਉਹ ਫਿਰ ਪੈਰਾ ਭਾਰ ਪਾ ਕੇ ਲਗਿਆ ਸੀ ਵੀ ਤੇ ਦੱਸ ਗਿਆ ਕਿੱਦਾਂ ਬਹਿ ਕੇ ਨਹੀਂ ਅੱਜ ਕੱਲ ਕਰ ਲੈਂਦੇ ਨੇ ਕਈ ਯਾਰ, ਅਹਿਸਾਸਮੰਦ ਹੈਗੇ ਨੇ, ਲੇਕਿਨ ਉਸਤਾਦ ਜੀ ਉਹ ਹਰ ਰਕਸ਼ੇ ਵਾਲਾ ਉਦਾਂ ਦਾ ਨਹੀਂ ਹੁੰਦਾ। ਨਹੀਂ ਹੁੰਦਾ। ਉਸਤਾਦ ਤੁਸੀਂ ਸਾਈਕਲ ਤੇ 40 ਦੇ ਹੋ ਨਾ ਉਹ ਇੱਕ ਮਿੰਟ ਯਾਰ, 10-20 ਦਾ ਸਾਰ ਫਿਰਦੀ ਝੋਲੀ ਆਪਣੀ ਮੋਟਰਸਾਈਕਲ ਤੇ ਉਸਤਾਦ ਲੈ ਦਿਓ 70। और नहीं है उस्ताद जी को सास करन डे ने हाँ। मैं सच्ची मुझी कह रहा उस्ताद जी, अगर ਤੁਹਾਨੂੰ ਇਸ ਟੀਮ ਦੇ ਨਾਲ ਮੁਹੱਬਤ ਹੈ, ਖੁਦਾ ਜਾਣਦਾ ਇਹਨਾਂ ਕੋ ਮੋਟਰਸਾਈਕਲਾਂ ਲੈ ਕੇ ਇਹਨਾਂ ਨੂੰ ਸਾਈਕਲਾਂ ਲੈ ਦਿਓ, ਫਿੱਟ ਹੋ ਜਾਣਗੇ ਸਾਰੇ। ਤੁਸੀਂ ਕਹਿ ਰਹੇ 40 ਸਤਾਤ ਕੋ ਲੈ ਕੇ ਮੋਟਰਸਾਈਕਲ ਲੈ ਲਾ 10 ਪਾ ਕੇ, ਤੇ ਰੋਲਾ ਜਿਹੜਾ ਪੈਟਰੋਲ ਉਹਦੀ ਮੇਨਟੇਨੈਂਸ, ਉਹਦਾ ਹਿਸਾਬ ਕਿਤਾਬ, ਉਹਦਾ ਮੋਬਾਈਲ, ਉਹ ਖਰਚਾ ਆਦਾ ਤੁਸੀਂ ਬੱਚੇ ਦੀ 10,000 ਹੋਰ ਵਧਾ ਦਿਓ। नहीं उस्ताद जी साइकिल सही है उस्ताद जी, साइकिल ਸਾਈਕਲ ਠੀਕ ਆ। साइकिल सही है, बल्कि साइकिल ਇਹਨੂੰ ਲੈ ਕੇ ਦੋਗੇ ਨਾ, ਮੈਂ ਖੁਦਾ ਜਾਣਦਾ ਅੱਜ ਹੀ ਫੈਸਲਾ ਕੀਤਾ ਹੈ ਕਿ ਮੇਰੇ ਕੋਲ ਫਿਰ ਤੈਨੂੰ ਮੋਟਰਸਾਈਕਲ ਲੈ ਦੇਣਾ ਵਾ, ਮਹੀਨੇ ਬਾਅਦ ਉਹਦਾ ਤੇਲ ਚੇਂਜ ਹੋਏਗਾ, ਉਹਦੀ ਟਿਊਨਿੰਗ ਹੋਏਗੀ, ਉਹਦੇ ਪੈਸੇ ਮੈਂ ਤੇਰੀ ਤਨਖਾਹ ਚੋਂ ਕੱਟ ਲਿਆ ਕਰਨੇ। ਤਨਖਾਹ ਪਿੱਛੇ ਰਹਿ ਕਿਹੜੀ ਜਾਣੀ, ਉਹ ਕਿੰਨੀ ਕੀ ਹੋ ਜਾਂਦੀ ਹੈ ਯਾਰ? 1500 ਰੁਪਿਆ ਲੱਗਦਾ ਵਾ। ਅੱਜ ਮੈਂ ਆਪਣੀ ਗੱਡੀ ਦੇ 4500 2000 ਤੋਂ 2500 ਐਵਰੀ ਮੰਥ ਮੋਟਰਸਾਈਕਲ ਤੇ ਤੇਰਾ ਲੱਗਣਾ ਹੀ ਲੱਗਣਾ, ਹਾਂਜੀ ਚੁਲਬੁਲ ਹੋ ਜਾਣੀ ਹੈ। ਹਾਂ ਉਹ ਯਾਨੀ 1500 ਲਾ ਲਾ ਪੈਟਰੋਲ ਤੋਂ ਇਲਾਵਾ ਉਹਦੀ ਮੇਨਟੇਨੈਂਸ ਤੇ। ਉਸਤਾਦ ਜੀ 200 ਰੁਪਏ ਦਾ ਤੇਲ ਹੀ ਲੱਗ ਗਿਆ। ਕਿੰਨੇ 1000 ਕਿਲੋਮੀਟਰ ਤੋਂ ਬਾਅਦ ਉਹਦਾ ਤੇਲ ਚੇਂਜ ਹੁੰਦਾ? ਹਾਂਜੀ ਸਰ ਜੀ। ਹੁਣ ਮੇਰੀ ਗੱਲ ਸੁਣੋ, ਤੇਰੇ ਘਰੋਂ ਇੱਥੇ ਕਿੰਨਾ ਵਾ, ਕਿੰਨੇ ਕਿਲੋਮੀਟਰ ਮੈਂ ਹੈ? ਇੱਕ ਦਿਨ ਆਪਣੇ ਘਰੋਂ ਕਿੱਕ ਮਾਰ ਕੇ ਨਾ ਇੱਥੇ ਤੋੜ ਦੇਖਿਆ 10 ਕਿਲੋਮੀਟਰ ਆ। 10 ਤੇ 10 20 ਕਿਲੋਮੀਟਰ ਹੋ ਗਿਆ, ਕਿੰਨਾ 600 ਬਣ ਗਿਆ, 600 ਤੇ 200-300 ਕਿਲੋਮੀਟਰ ਉਂਝ ਲਾ ਲਾ, ਇੱਧਰ ਉੱਧਰ ਕਿਤੇ 1000 ਕਿਲੋਮੀਟਰ ਹੋ ਗਿਆ। ਕਿੰਨੇ ਦਾ ਤੇਲ ਬਦਲਿਆ ਜਾਂਦਾ? ਸਰ ਜੀ 650 ਦਾ। 500 ਦੀ ਬੋਤਲ ਆ, 100 ਰੁਪਏ ਹੋ ਗਏ, 650 800 ਰੁਪਏ 800 ਰੁਪਇਆ ਨਵੇਂ ਉਹਦੀ model ਟਿਊਨਿੰਗ, ਮਜ਼ਦੂਰੀ ਪਾ ਕੇ ਪਾ ਸਰ ਕੇ 1500 1000 ਲੱਗ ਗਿਆ, 1000 ਰੁਪਏ ਚ ਟਿਊਨਿੰਗ, ਤੇਲ ਚੇਂਜ, ਇਹ ਉਹ ਫਿਲਟਰ ਵੀ ਚੇਂਜ ਹੋ ਗਿਆ। ਹੁਣ ਉਹਦੀ ਕੋਈ ਪੈਂਚਰ ਹੋ ਗਈ, ਕੋਈ ਟੈਟੂ ਪੈਣ ਵਾਲੀ ਹੋ ਗਈ, ਯਾਨੀ ਤੁਸੀਂ ਚਲੋ 12-1300 ਲਾ ਲਓ ਮਹੀਨੇ ਦਾ, ਤੇ ਕੀ ਇਹਦੇ ਚੌਕੇ ਮੈਂ ਜਾਂ ਕੀ ਬਚਦਾ? ਚਲ ਆਪ 2000 ਰੁਪਏ ਲਾਓ, ਨਹੀਂ ਨਹੀਂ 1500 1500 ਲਾਓ। ਸਟਾਰਟ 2000 ਨਹੀਂ 2500 ਰੁਪਏ ਲਾਓ। ਇਹਨੂੰ ਸ਼ੁਰੂ ਚ ਹੀ ਟੈਂਕੀ ਵੀ ਫੁੱਲ ਕਰਾ ਦਿਆ ਕਰਨੀ ਤਾਂ ਕਿ ਕਿਤੇ ਰੇੜ ਕੇ ਆਉਣ ਵਾਲਾ ਵੀ ਚਾਹ ਨਾਲੇ ਯਾਰ ਜਿੰਨਾ ਸਫਰ ਹੈ ਘਟ ਜਾਣੀ ਟੈਂਕ। ਤੇਲ ਨਹੀਂ ਮੈਂ ਦੇਣਾ, ਨਹੀਂ ਉਹ ਕੱਟਾਂਗੇ ਪੈਸੇ ਨਾ। ਮੈਂ ਮੇਨਟੇਨੈਂਸ ਵੀ ਇਸ ਤੋਂ ਕਿ ਮੇਰੀ ਮੋਟਰਸਾਈਕਲ ਨਾ ਖਰਾਬ ਹੋਵੇ, ਮੈਂ ਹੱਥੀ ਕਹੂੰਗਾ ਭਾਈ ਸਹੀ ਕਰਾ ਗਿਆ ਉਹ, ਮਹੀਨੇ ਬਾਅਦ 1500 ਰੁਪਇਆ ਤੇਲ ਬਦਲਾ ਗਿਆ, ਫਿਲਟਰ ਬਦਲਾ ਗਿਆ, ਟਿਊਨਿੰਗ ਕਰਾ ਗਿਆ। ਠੀਕ ਓਕੇ। ਲੇਕਿਨ ਉਹ ਕਰੇਗਾ ਉਸਤਾਦ ਜੀ, ਲੇਕਿਨ ਤਨਖਾਹ ਨਾ ਕੱਟਿਓ। ਉਹ ਨਾਲੇ ਮੋਟਰਸਾਈਕਲ ਕਹਿੰਦਾ ਪੈਂਦੇ ਸੱਟੇ ਪਹਿਲੇ ਦਿਨ ਮੇਰਾ ਨਾਮ ਕਰਨੀ ਹੈ। ਨਹੀਂ ਆ ਕੇ ਆਵੇ ਨਾ ਬਾਅਦ ਓਏ ਇੱਕ ਮਿੰਟ ਉਸਤਾਦ ਜੀ, ਤੁਸੀਂ ਮਾਸ਼ਾਅੱਲਾ ਇੱਕ ਚੈਨਲ ਤੇ ਕੀਤਾ, ਅਸੀਂ ਚੈਨਲ ਤੇ ਕਰਦੇ, ਉਹਨਾਂ ਕੋਲ ਮੋਟਰਸਾਈਕਲਾਂ ਵੀ ਹੈ, ਕਾਰ ਵੀ ਤੁਹਾਨੂੰ ਦਿੱਤੀ ਸੀ ਕੰਪਨੀ ਨੇ, ਜਦੋਂ ਤੁਸੀਂ ਛੱਡਿਆ ਕਾਰ ਦੇ ਗਏ। ਇਸ ਤਰ੍ਹਾਂ ਕੋਈ ਆਪਣੀ ਕੰਪਨੀ ਦੇ ਵਿੱਚ ਕੋਈ 5 ਕੁ ਗੱਡੀਆਂ ਰੱਖ ਹੀ ਲਵੋ। ਨਹੀਂ ਉਹਨਾਂ ਦੇ 4 ਚੈਨਲ ਨੇ, ਤੁਹਾਡੇ ਵੀ Saturday। ਮਾਸ਼ਾਅੱਲਾ 8 ਚੈਨਲ ਨੇ ਉਸਤਾਦ ਮੇਰਾ ਜੀ। ਇੱਕ ਟੀ ਟਾਈਮ ਸ਼ੋਅ ਆ। ਨਹੀਂ ਇਹ ਠੀਕ ਟਾਈਮ ਹੈ ਤਾਂ ਫਿਰ ਤੁਸੀਂ ਹੋਰ ਕਿਹੜਾ ਠਹਿਰ ਜਾ, ਹੋਰ ਕਿਹੜਾ ਚੈਨਲ? ਜਾਨੀ ਟੀਮ, ਅੱਛਾ ਠੀਕ ਹੈ ਨਾ? 9 ਦਿਨ ਬਾਅਦ ਪ੍ਰੋਗਰਾਮ ਚੜਿਆ। ਜਾਨੀ ਕੀ ਉਹ ਹੁਣ ਸਾਡੀ ਦੇਰ ਦੇ ਉਹਨਾਂ ਨੂੰ ਕਹੋ ਜਿਹਨਾਂ ਅੱਛਾ ਅੱਗੇ ਉਸ ਤੋਂ ਬਾਅਦ ਦੁਬਈ 'ਚ ਜਿਹੜੇ ਤੁਸੀਂ ਲਹਿਦਾ ਕਰਦੇ ਉਹ 1.25 ਸਾਲ ਹੋ ਗਿਆ, ਉੱਤੇ ਕੋਈ ਨਹੀਂ ਹੋਇਆ ਬੰਦ। ਉਸਤਾਦ ਜੀ ਹੁਣ ਇਹ ਵੀ ਹੁਣ ਫਿਰ ਆਇਆ ਤੇ ਅੱਛਾ ਅੱਗੇ ਗਾਣੇ ਜਿਹੜੇ ਤੁਸੀਂ ਛੱਡਦੇ ਉਹਦੇ ਲਹਿਦਾ ਹੁੰਦੇ, ਉਹ ਮੋਨੇਟਾਈਜ਼ ਹੀ ਨਹੀਂ ਹੁੰਦੇ, ਕਾਪੀਰਾਈਟ ਆ ਜਾਂਦਾ, ਉਦਾਂ ਹੀ ਫ੍ਰੀ ਚੱਲਦੇ। ਅੱਗੇ ਮਿਊਜ਼ਿਕ ਚੈਨਲ, ਮਿਊਜ਼ਿਕ ਚੈਨਲ ਤੇ ਭਾਈ ਜਾਜ਼ ਜਦੋਂ ਦੇ ਫੌਤ ਹੋਏ ਨਾਲ ਮੈਂ ਚੈਨਲ ਵੀ ਫੌਤ ਕਰਤਾ। ਛੇੜੋ ਸ਼ਾਹੇ ਸ਼ਰਮ ਨਹੀਂ ਹੁੰਦੀ ਗੱਲ ਕਹਿਣ ਲੱਗੇ। ਚੁੱਪ ਛੇੜੋ ਛਾੜੀ, ਹਾਂ ਸਜਾਦ ਸੰਗੀਤ, ਸੁਰ ਸੰਗੀਤ ਇਹ ਹਲੇ ਬਣਾਉਣਾ ਲਹਿਦਾ ਜਾਨੀ ਕਿ 41 ਤੇ ਲਹਿਦਾ ਸ਼ੋ ਚੱਲਦਾ, 24 ਤੇ ਚਲੋ ਜੀ ਚੱਲਦਾ। ਫੈਸਲ ਸਾਹਿਬ ਦੇ ਤੁਸੀਂ ਆਪਣੇ ਸਿੰਗਲ ਬਾਪ ਦੀ ਔਲਾਦ ਹੋਣਾ, ਟੀ ਟਾਈਮ ਦੇ ਇਕੱਲੇ ਪੈਸੇ ਮਿਲਦੇ ਦਿਓ, ਬਾਕੀ ਸਾਰੇ ਚੈਨਲਾਂ ਦੇ ਮਹੀਨੇ ਬਾਅਦ ਮੈਂ ਤੈਨੂੰ ਨਾ ਭੇਜਾਂ, ਤੂੰ ਇਹਨਾਂ ਸਾਰਿਆਂ ਦੀਆਂ ਤਨਖਾਹਾਂ ਤੂੰ ਦੇ ਦੇ। ਜਿੰਨੇ ਤੂੰ ਚੈਨਲ ਕਰਾਉਣੇ ਸਾਰੇ ਦੀ ਆਮਦਨ ਤੇਰੀ, ਸਿਰਫ ਟੀ ਟਾਈਮ ਦੇ ਮੈਨੂੰ ਦੇ ਦੇ। ਤੁਸੀਂ ਫਿਰ ਮੈਂ ਤੇ ਇੱਕ ਮਸ਼ਵਰਾ ਦੇਣ ਡਿਆ ਵਾ। ਅੱਛਾ ਮਸ਼ਵਰੇ ਕਿਸੇ ਵੀ ਇਦਾਰੇ 'ਚ ਚਲੇ ਜਾਓ, 5 ਮੋਟਰਸਾਈਕਲਾਂ ਖੜੀਆਂ, ਗੱਡੀਆਂ ਖੜੀਆਂ, ਉਹ ਆਪਣੇ EMPLOYER ਨੂੰ ਦਿੰਦੇ ਨੇ। ਹਾਂਜੀ ਉਹ ਜਿਹੜੀਆਂ 5 ਮੋਟਰਸਾਈਕਲਾਂ ਖੜੀਆਂ ਹੁੰਦੀਆਂ ਨੇ ਨਾ ਉੱਥੇ, ਹਾਂਜੀ ਭਾਜਨ ਉੱਥੇ 24 ਘੰਟਿਆਂ ਦੇ ਵਿੱਚ 10 ਪ੍ਰੋਗਰਾਮ ਚੱਲਦੇ ਨੇ, ਹਰ ਬੰਦਾ ਆਪਣਾ ਆਪਣਾ ਪ੍ਰੋਗਰਾਮ ਕਰਦਾ। ਇੱਕ ਟੀ ਟਾਈਮ ਦੇ ਉੱਪਰ ਇੰਨੀਆਂ ਮੋਟਰਸਾਈਕਲਾਂ ਨਹੀਂ ਖੜੀਆਂ ਹੁੰਦੀਆਂ। ਉਸਤਾਦ ਜੀ ਅਸੀਂ ਤੇ ਤੁਹਾਨੂੰ ਕਹਿਣ ਆ ਕਿ ਸਾਨੂੰ ਲਹਿਦਾ ਕੈਮਰਾਮੈਨ ਦਿਓ, ਅਸੀਂ ਆਪ ਹੀ ਨਿਕਲ ਜਾਈਏ, ਜਾ ਕੇ ਕਰਕੇ ਆਈਏ। ਅਸੀਂ ਭਾਜੀ 5 ਮੋਟਰਸਾਈਕਲਾਂ ਇੱਥੇ ਖੜੀਆਂ ਸੀਗੀਆਂ, ਉਹ ਬੰਦੇ 5 ਲੈ ਗਏ ਆ।
ਉਹਨਾਂ ਕੋਲ 5 ਨਹੀਂ ਹੋਣੇ। ਉਹ ਇਹਨਾਂ ਦੀ ਮਿਸਟੇਕ ਹੈ ਨਾ, ਇਹਨਾਂ ਨੇ ਵਾਪਸ ਕਿਉਂ ਨਹੀਂ ਲਈਆਂ? ਹਾਂਜੀ ਉਸਤਾਦ ਜੀ ਤੁਸੀਂ ਪੈਸੇ ਦਿੰਦੇ ਆਪ ਲੈਣ ਮੋਟਰਸਾਈਕਲ ਫੈਕਟਰੀ 'ਚ ਤੁਸੀਂ ਕੰਮ ਕਰਦੇ ਤੁਸੀਂ ਡਿਮਾਂਡ ਨਹੀਂ ਕਰਦਾ ਤੁਸੀਂ ਮੋਟਰਸਾਈਕਲ ਯਾਰ ਇੰਜ ਇਹ ਬੈਠੇ ਫੈਕਟਰੀ 'ਚ ਕੰਮ ਕਰਕੇ ਆ ਨਹੀਂ ਡਿਮਾਂਡ ਕਰਦਾ ਹਾਲਾਂਕਿ ਸਭ ਤੋਂ ਬਹੁਤਾ ਰੌਲਾ ਇਹਦਾ ਵਾ ਅੰਦਰ ਕਮਰੇ 'ਚ ਮੋੜ ਨਹੀਂ ਮੈਂ ਤੈਨੂੰ ਦੱਸਦਾ ਮੈਂ ਸਮਝ ਲਿਆ ਨਹੀਂ ਮੈਂ ਤੈਨੂੰ ਦੱਸਦਾ ਨਾ, ਉਹਨੂੰ ਨਹੀਂ ਨਾ ਹਲੇ ਪਤਾ ਵਿਚਾਰੇ ਨੂੰ, ਉਹ ਥੋੜੀ ਦੇਰ ਹਲ ਗਿਆ ਮਜ਼ਾਕਰਾ ਚ, ਠੀਕ ਆ, ਉਹ ਜਾ ਕੇ ਉਹਦੇ ਕੀ ਕਲੀਨੀਆਂ ਪਾ ਕੇ ਵਾਪਸ ਆ ਜਾਂਦਾ, ਉਹਨੂੰ ਪਤਾ ਨਹੀਂ ਲੱਗਦਾ। ਸਹੀ ਗੱਲ ਹੈ। ਸਮਝ ਆ ਰਹੀ ਗੱਲ ਦੀ? ਉਹਨੇ ਨਹੀਂ ਪਤਾ ਕਿ ਜਿਸ ਬੰਦੇ ਨੂੰ ਉਹ ਗੱਡੀ ਦਿੰਦੇ, ਮੈਨੂੰ ਉਹਨਾਂ ਨੇ ਕਾਰ ਦਿੱਤੀ ਸੀ, ਮੈਂ ਉਹਨਾਂ ਨੂੰ 3 ਚੈਨਲਾਂ ਤੇ ਰੋਡ ਸ਼ੋਅ ਦੇ ਰਿਹਾ ਸੀ। ਹਾਂਜੀ ਦੇਣਾ ਚਾਹੁੰਦਾ ਹਾਂਜੀ ਸਰ ਸਮਝ ਆ ਰਹੀ? ਮਤਲਬ ਮੈਂ ਉਹਨਾਂ ਨੂੰ ਉਹਦੇ ਚ ਉਹਨਾਂ ਨੇ ਗੱਡੀ ਮੈਨੂੰ ਦਿੱਤੀ ਨਹੀਂ, ਧਾਰੀ ਦਿੱਤੀ ਸੀ। ਕਿ ਇੱਥੇ ਸ਼ੋਅ ਕਰਨ ਜਾਏਗਾ ਨਾ ਤੁਹਾਨੂੰ ਨਹੀਂ ਮੈਨੂੰ ਦੇਤੀ ਗੱਡੀ ਉਹਨਾਂ ਨੇ, ਕਹਿ ਤੇਲ ਮੈਂ ਪਵਾਉਣਾ, ਮੇਨਟੇਨੈਂਸ ਉਹਨਾਂ ਦੀ ਹੁੰਦੀ ਸੀ, ਪਰ ਜਦੋਂ ਹੁਣ ਮੈਂ ਫੈਸਲਾਬਾਦੋਂ ਜਾਵਾਂ ਗੱਡੀ ਦੇ ਕੇ ਆਵਾਂ, ਅਗਲੇ ਦਿਨ ਉਹ ਮੈਨੂੰ ਮੇਨਟੇਨੈਂਸ ਕਰਕੇ ਦੇਣ, ਇਹਦੇ ਨਾਲੋਂ ਮੈਂ ਆਪ ਹੀ ਕਰਾ ਲੈਣਾ ਸੀ। ਹਾਂਜੀ ਠੀਕ ਆ ਜੀ। ਮੈਂ ਉਹਨਾਂ ਨੂੰ ਉਹ ਕੀ ਸਿਟੀ ਕਿਹੜਾ ਸਿਟੀ ਬਲੈਕ ਸੀਗੀ ਯਾਰ ਉਹਦਾ ਨਾਂ ਕੀ ਸੀ ਮੁੰਡਾ ਸਿਟੀ ਪ੍ਰੋਗਰਾਮ ਦਾ? ਸੀਗੇ ਉਸਤਾਦ ਜੀ ਬਲੈਕ ਸਿਟੀ 41 ਸਿਟੀ 40 ਸਿਟੀ 41 ਸਿਟੀ 42 ਚੌਂ ਚੈਨਲਾਂ ਤੇ ਮੇਰਾ ਪ੍ਰੋਗਰਾਮ ਚੱਲਦਾ ਸੀ, 24 ਤੇ ਚੌਂ ਪੰਜਾਂ ਤੇ, UK 44 ਵੀ ਤੇ UK 40 ਤੇ YouTube ਤੇ ਲੈਣਾ, ਉਹਦੇ ਮਿਲੀਅਨਸ ਵਿਊਜ਼ ਹੁੰਦੇ ਸੀ। ਹਾਂਜੀ ਤੇ ਉਹਨਾਂ ਨੇ ਮੈਨੂੰ ਇੱਕ ਮਹਿਰਾਨ ਗੱਡੀ ਦਿੱਤੀ ਜਾਂ ਹੋਂਡਾ ਸਿਟੀ ਦਿੱਤੀ ਸੀ, ਹਾਂਜੀ ਜਿਹੜੀ ਉਹ ਬਲੈਕ ਕਲਰ ਦੀ, ਉਹ ਵੀ ਉਹਨਾਂ ਨੇ ਵਾਪਸ ਲੈ ਲਈ। ਤੁਸੀਂ ਇਦਾਂ ਮੈਨੂੰ ਇੱਕ ਚੈਨਲ ਦੇ ਦਿਓ, ਮੈਂ ਤੁਹਾਨੂੰ ਨਵੀਂ ਗੱਡੀ ਕਢਾ ਦਿੰਦਾ, ਤੁਸੀਂ ਇਦਾਂ ਦਾ ਇੱਕ ਪ੍ਰੋਗਰਾਮ ਮੈਨੂੰ ਦੇ ਦਿਓ ਜੇ ਪਿਓ ਦੇ ਹੋਤੇ, ਨਹੀਂ ਤੇ ਚੁੱਪ ਕਰਕੇ ਬਹਿ ਜਾਓ। ਲਓ ਜੀ ਨਹੀਂ ਜੀ ਅੱਲਾ ਅਸਲਾਂ ਗਨਾਰਨ ਟੀ ਟਾਈਮ ਮੈਂ ਖੁਸ਼ ਹਾਂ ਜੀ, ਠੀਕ ਹੈ ਜੀ। ਨਹੀਂ ਯਾਰ ਨਾ ਖਿਚਾਇਆ ਕਰੋ। ਤੇ ਫੈਸਿਲਿਟੀਆਂ ਮਿਲਦੀਆਂ। ਭਾਜੀ ਬਈ ਫੈਸਲ ਜਦੋਂ ਆਉਂਦੇ ਖਿਚਾ ਦਿੰਦੇ ਸਾਰੇ ਗੱਲ ਉਸਤਾਦ ਜੀ ਮੈਂ ਸਹੀ ਤਾਂ ਆ। ਭਜਾਇਆ ਨਹੀਂ ਜਾਣ ਕੇ ਤਾਂ ਦੀ ਗੱਲ ਕਰੂ, ਅਗਲੇ ਵਿਚਾਰੇ ਉਹਨਾਂ ਨੂੰ ਨਹੀਂ ਪਤਾ ਗੱਲ ਦਾ ਕਿ ਉਹ ਗੱਲ ਇਦਾਂ ਦੀ ਕਰਦਾ ਕੀ ਕਰਨ ਦੇ ਵੀ ਤੂੰ ਜਿਨ੍ਹਾਂ ਦੀ ਮਿਸਾਲ ਦੇ ਰਿਹਾ ਉਦਾਂ ਦਾ ਤੂੰ ਕਰਦਾ ਕੁਛ। 16 ਦਿਨਾਂ ਬਾਅਦ ਤੂੰ ਲਾਹੌਰੋਂ ਆਇਆ ਵਾ, ਹਾਂ ਦੱਸ ਇੱਥੇ ਹੁਣ ਮੈਂ ਗੱਲਾਂ ਖੋਲੀਆਂ ਤੇ ਤੁਹਾਡੀ ਸਾਰੀ ਛੋਟੀ ਵੱਡੀ ਜਿਹੜੀ ਉਹ ਜਾਣੀ ਆ ਸੋਚ ਜਿਹੜੀ ਤੁਹਾਡੀ ਤੁਸੀਂ ਉਸਤਾਦ ਜੀ ਰੱਖੀ। ਸਾਡੇ ਨਾਲ ਇਹ ਬੈਸਾਂ ਸਮਝ ਆ ਰਹੀ? ਹੁਣੀ ਕਿਉਂ ਸ਼ੁਰੂ ਹੁੰਦੀਆਂ? ਕਿ ਤੁਸੀਂ 16 ਦਿਨ ਲਾਹੌਰ ਰਹਿ ਕੇ ਆ ਕੇ ਮਹੀਨੇ ਦੀ ਸੈਲਰੀ ਪੂਰੀ ਲੈ ਰਹੇ ਮੇਰੇ ਕੋਲ। ਟੀ ਟਾਈਮ ਦੇ ਵਿੱਚ ਤੂੰ ਇੱਕ ਟੀ ਟਾਈਮ ਚ ਪਹਿਲਾਂ 7 ਚ ਤੂੰ ਹੁੰਦਾ ਨਹੀਂ, ਸੈਲਰੀ ਤੂੰ ਪੂਰੀ ਲੈ ਰਿਹਾ। 9 ਦਿਨਾਂ ਬਾਅਦ ਜਾਨੀ ਟੀਮ ਚੜਿਆ ਵਾ, 9 ਦਿਨਾਂ ਬਾਅਦ ਆ ਪੂਰੇ ਮਹੀਨੇ ਦੇ ਵਿੱਚ 3 ਸ਼ੋਅ ਚੜੇ ਜਾਨੀ ਟੀਮ ਦੇ। ਤੇ ਨਹੀਂ ਹਾਂਜੀ ਨਹੀਂ ਉਹ ਤੇ ਅਸੀਂ ਜਿਹੜੇ ਕਰਕੇ ਗਏ ਆ, ਹੁਣ ਉਹਨਾਂ ਨੇ ਚਾਹੁੰਦੇ ਕਿ ਉਹ ਅਸਲਾਮ ਅਲੈਕੁਮ ਨਾਜ਼ਰੀਨ, ਟੀ ਟਾਈਮ ਹਰ ਗੱਲ ਤੋਂ ਸ਼ੁਰੂ ਕਰ ਨਾ ਕਰਿਆ ਕਰ, ਪਤਾ ਕੀ ਐਵੇਂ ਨਾ ਕਰਿਆ ਕਰ ਐਵੇਂ। ਆਪਾਂ ਤੁਸੀਂ ਆ ਕੇ ਉਹਨਾਂ ਨੂੰ ਵੀ ਮਰਵਾਉਂਦੇ ਆ। ਉਹ ਤੂੰ ਅਕਰਮਦਾਸ ਸਾਹਿਬ ਵਿਚਾਰਿਆਂ ਨੇ ਬਹਿ ਕੇ ਕਿਹਾ ਸੀ ਨਾ ਉਹਨਾਂ ਨੂੰ, ਉਹ ਉਹਨਾਂ ਨੂੰ ਤੂੰ ਉਹ ਹਿਸਾਬ ਆ, ਤੂੰ ਉਹ ਬਣਿਆ ਵਾ, ਵਿਚਾਰੇ ਸਾਰੇ ਅਕਰਮਦਾਸ ਆ ਕਿ ਉਹਨਾਂ ਨੇ ਬਿਆਨ ਦੇਤਾ ਇਫਤਖਾਰ ਠਾਕੁਰ ਨੇ, ਅਕਰਮਦਾਸ ਸਾਹਿਬ ਬੈਠੇ ਪਿੱਛੇ ਤਸਵੀਰ लगी ਵੱਡੀ, पता नहीं क्या ध्यान की जी। देखिए बात ये है, जो भी बंदा बात करे ना कि मुझे ये अच्छा है ये अच्छा नहीं है, वो अपना कहे कि ये मुझे लगता है, ਹਾਂ वो बाकियों को ना बीच में लाए। ਹੁਣ ਤੁਸੀਂ ਸਾਰੇ ਅਕਰਮਦਾਸ ਬਣ ਕੇ ਨਾ ਤੇ ਭਾਈ ਉਹਨਾਂ ਨੂੰ ਦੱਸੋ ਪਤਾ। ਨਹੀਂ ਨਹੀਂ ਉਸਤਾਦ ਜੀ, ਮੈਂ ਰੋਂਗ ਗੱਲ ਕਰਨ ਹੀ ਨਹੀਂ ਰਿਹਾ। ਅਗਰ ਇੱਕ ਅਦਾਰਾ ਹੈਗਾ, ਉਹਨੇ ਗੱਡੀਆਂ ਰੱਖੀਆਂ ਨੇ, ਉਹ ਜਦੋਂ ਛੱਡ ਕੇ ਜਾਣ ਉਹ ਗੱਡੀ ਵਾਪਸ ਕਰਕੇ ਜਾਣ, ਯਾਰ ਤੁਸੀਂ ਨਾਲ ਲੈ ਕੇ ਇੱਥੇ ਨਹੀਂ ਲੰਦੇ ਹੈਗੇ, ਬਾਅਦ ਦੇਤੀ ਜਿਹੜੀ ਨਾਲੇ ਅਦਾਰਾ ਖਲੋਤਾ ਵੀ ਇੱਕ ਸਟੂਨ ਤੇ ਆ, ਅਦਾਰਾ ਡਗਮਗਾਉਣ ਡਿਆ ਵਾ, ਕੱਲੇ ਟੀ ਟਾਈਮ ਤੇ ਅਦਾਰਾ ਖੜਾ ਵਾ। ਅਦਾਰਾ ਤਾਂ ਫਿਰ ਗੈਰਤ ਖਾਓ ਨਾ, ਕਰੋ ਸ਼ੋ। ਗੈਰ ਖਾਲ ਵਾ ਹਲੇ, ਹੁਣ ਤਾਂ ਫੁੱਲ ਵਾ, ਹੁਣ ਰੋਟੀ ਖਾ ਕੇ ਹਟਿਆ। ਨਹੀਂ ਮੈਂ ਖਾਣ ਲੱਗਾ ਗੈਰਤ, ਇਧਰ ਤੂੰ ਨਾ ਖਾ ਮੈਂ ਖਾ ਲੈਣੀ। ਉਸਤਾਦ ਜੀ ਅੱਛੀ ਗੱਲ ਹੈ ਨਾ, ਹਾਂਜੀ। ਐਲਾਨ ਕਰਕੇ ਕਰੋ। ਨਹੀਂ ਉਹਨੇ ਕਹਿਤਾ ਉਹਨੇ ਕਹਾ ਗੈਰਤਮੰਦ, ਉਹਨੇ ਕਹਾ ਮਿੱਠੇ ਨਹੀਂ ਆਉਣਾ ਮੈਂ, ਬਸ ਬਸ ਠੀਕ ਹੋ ਉਹ ਗਿਆ। ਹਾਲਾਤ ਦੇਖ ਕੇ ਉਹ ਵਿਚਾਰਾ ਪਰੇਸ਼ਾਨ ਕੀ ਆ। ਗੱਲ ਆ, ਉਸਤਾਦ ਜੀ ਦੀ ਗੱਲ ਲੌਜੀਕਲੀ ਸਹੀ ਹੈ ਕਿ ਉਹ ਗੱਡੀ ਨਹੀਂ ਤੇਰੀ ਮੈਂ ਕਿਹਾ ਪਤਾ ਨਹੀਂ ਗਾਲ ਕੱਢਣ ਲੱਗੇ ਜੀ। ਨਹੀਂ ਤੇਰੇ ਹਿਸਾਬ ਨਾਲ ਤੇਰੀ ਕਿੰਨੀ ਤਨਖਾਹ ਹੋਣੀ ਚਾਹੀਦੀ ਹੈ? 2 ਲੱਖ ਰੁਪਏ ਡਨ। ਘਰ ਨਹੀਂ ਜਾਣਾ ਤੂੰ, ਮੇਰੇ ਕੋਲ ਰਹਿਣਾ 24 ਘੰਟੇ। 30 ਸਹੀ ਹੈ। ਹਾਂ ਜੀ ਮੈਨੂੰ ਦਿਓ 2 ਲੱਖ, ਮੈਂ ਘਰ ਨਹੀਂ ਜਾਵਾਂਗਾ ਜਿੰਨੇ ਦਿਨ ਤੁਸੀਂ ਇੱਥੇ ਮੈਂ ਵੀ ਇੱਥੇ। ਰਾਣਾ ਡਿਊਟੀ ਪੁੱਛ ਜੇ ਲਓ। ਨਹੀਂ ਰਹਿਣਾ ਹੀ ਇੱਥੇ ਆ। ਚੱਲ ਗਏ, ਮੈਂ ਇੱਥੇ ਕੀ ਕਰਨਾ ਫਿਰ? ਮੈਂ ਨਾ ਕਿਸੇ ਵਜ੍ਹਾ ਤੋਂ ਨਹੀਂ ਰਹਿ ਸਕਦਾ ਉਸਤਾਦ। ਓਏ ਉਹ ਇਹ ਕੋਈ ਹੋਰ ਹੋਣਾ ਤਾਂ ਨਹੀਂ? ਉਸਤਾਦ ਜੀ ਇੱਕ ਤਰੀਕੇ ਨਾਲ ਲੈ ਲਿਆ ਕਿਹੜਾ? ਇਹਨੂੰ ਉੱਚੀ ਬਾਤ ਚ ਅੰਦਰ ਹਸਨ ਸਾਹਿਬ ਲਾ ਦੇਣਾ, ਇਹ ਤੁਹਾਡੇ ਕੋਲ ਆਈ ਜਾਊਗਾ ਸੂਟ ਦਾ। ਨਹੀਂ ਇਹ ਨਹੀਂ ਰੋਲਾ ਉਸਤਾਦ ਜੀ, ਭਲਾ ਕੀ ਆ, ਮੇਰੀ ਅੰਮੀ ਬਜ਼ੁਰਗ ਆ। ਕੁਛ ਵੀ ਨਹੀਂ, ਨਹੀਂ, ਮਾਸ਼ਾਅੱਲਾ ਨਹੀਂ, ਸਦਕੇ ਜਾ ਕਸਮੇ ਕੋਈ ਮਸਲਾ ਨਹੀਂ ਇਹਦੀ। ਨਹੀਂ, ਮਾਸ਼ਾਅੱਲਾ ਬਿਲਕੁਲ ਓਕੇ ਆ। ਮਸਲਾ ਬੱਬੂ ਇਹਦੇ ਬਿਲਕੁਲ ਜਵਾਨ। ਤੁਰਦੇ ਹਾਂਜੀ ਉਹਦੇ ਸਾਹਮਣੇ ਦਾ ਘਰ ਭੁੱਲ ਐਵੇਂ ਗਿਆ। ਡਰਾਂਗੇ ਕਰਨ ਦਿਆ ਅੰਮੀ ਦਾ। ਓਏ ਉਹ ਝੂਠ ਵੀ ਪੜਿਆ ਗਿਆ। ਉਹ ਪਿਛਲੇ ਦਿਨਾਂ ਦੇ ਵਿੱਚ ਨਾ ਕੀ ਹੋਇਆ, ਕੁਛ ਵੀ ਨਹੀਂ। ਉਸਤਾਦ ਜੀ ਕਹਿੰਦੇ ਯਾਰ ਨੋਡੀ ਇੱਥੇ ਰਹਿਣਾ ਆਮੀਨ। ਹੈ। ਉਸਤਾਦ ਜੀ ਕਹਿੰਦੇ ਇੱਥੇ, ਉਸਤਾਦ ਜੀ ਮੈਂ ਮੈਨੂੰ ਨਾਸ਼ਤਾ ਦੇਣਾ ਹੁੰਦਾ, ਮੈਨੂੰ ਇੰਜ, ਤੇ ਕਿਤੇ ਸ਼ਹਿਰੋਂ ਬਾਹਰ ਚਲਾ ਗਿਆ। ਕਿੰਨੇ ਦਿਨ ਗਿਆ ਸੀ? ਤਾਂ ਜੀ 15 ਦਿਨ ਮੈਂ ਕਹਿੰਦਾ ਨਹੀਂ 15 ਦਿਨ ਨਾ ਤੂੰ ਮੇਰੇ ਕੋਲ ਰਹਿਣਾ ਰਾਤ। 16ਵੇਂ ਦਿਨ ਨਵੀਂ 0 ਮਿੰਟ 0 ਮਿੰਟ ਮੋੜ। 70 ਹਾਂਜੀ ਕਿਹਾ ਸੀ, ਇਹ ਚ ਕੋਈ ਸ਼ੱਕ ਨਹੀਂ। ਯਾਰ ਇੰਨਾ ਕਿਤੇ ਹੁੰਦਾ ਨਾ ਏਦਾਂ। ਫਿਰ ਘਰ ਜਾਂਦੇ ਤੁਸੀਂ ਕਹੇ ਕਿ ਫਿਰ ਮੈਂ ਕਿਹਾ ਇਹ ਵੀ ਨਹੀਂ ਕਿ 24 ਘੰਟੇ, ਸਵੇਰ ਤੂੰ ਉੱਠ 9-10 ਵਜੇ ਘਰ ਜਾ, 1-1:30 ਵਜੇ ਆ ਜਾ। ਇਹ ਵੀ ਝੂਠ। ਹਾਂ ਇਹ ਵੀ ਸ਼ੂਟ ਸੀਗੀ।
10,000 ਲੈਸ ਦੇ ਕਿੰਨੀ? ਹੋਰ ਉਹਨੂੰ ਕੁਛ ਨਹੀਂ ਚਾਹੀਦਾ, ਮੈਂ ਦੱਸਦਾ ਨਾ ਉਹਨੂੰ ਕਿ ਕੁਛ ਨਹੀਂ ਚਾਹੀਦਾ, ਸਹੀ ਉਹ ਉਹਨੂੰ ਕੁਛ ਨਹੀਂ ਚਾਹੀਦਾ। ਤੈਨੂੰ ਪਤਾ ਨਹੀਂ ਉਹਦੀ ਤਬੀਅਤ ਦਾ, ਉਹਨੂੰ ਕੋਈ ਭਾਰ ਨਹੀਂ ਕੋਈ ਨੇ। ਬੁੱਢੀ ਅੰਮੀ, ਮੇਰੀ ਬੁੱਢੀ ਅੰਮੀ ਹੋਵੇ ਤੇਰੀ, ਤੂੰ ਹੁਣ ਨੂੰ ਲੱਖ 1.5 ਲੱਖ ਰੁਪਇਆ ਨਾ ਕਮਾਉਂਦਾ ਹੋਵੇ। ਸਾਜੀ ਨੇ ਕਾਲ ਕੀਤੀ, ਕਹਿੰਦੇ ਯਾਰ ਤੂੰ ਗਿਆ ਸ਼ਹਿਰੋਂ ਬਾਹਰ, ਤੂੰ ਮੈਨੂੰ ਸਿਰਫ ਇੰਨਾ ਦੱਸ ਦੇ ਪਿੱਛੋਂ ਹੁਣ ਮੈਨੂੰ ਨਾਸ਼ਤਾ ਆਹੋ ਮੈਂ ਤੈਨੂੰ ਇੱਥੇ ਕਹਿ ਰਿਹਾ। ਯਾਰ ਜਦੋਂ ਤੂੰ ਜਾਂਦਾ ਵਾ ਉੱਥੇ ਡੇਰਾ ਕਰ ਦਿਖਾ, ਤੂੰ ਫੰਕਸ਼ਨ ਕਰਨ ਜਾਣਾ 3-3 ਦਿਨ, ਉਦੋਂ ਕੌਣ ਦਿੰਦਾ ਵਾ? ਆਹ ਡਰਾਮੇਬਾਜ਼ੀ ਚੱਲ ਛੱਡ। ਨਾ ਯਾਰ ਬਾਅਦ ਤੁਹਾਨੂੰ ਨਾ ਕੁਝ ਕਹੋ ਯਾਰ। ਉਹ ਨਹੀਂ ਇਹ ਬਹਾਨਾ ਹੀ ਗੁੱਸਾ ਆ, ਕਰੇਗਾ ਫਾਇਦਾ। ਕੋਈ ਹੋਰ ਸ਼ਾਵਾ ਵਾ ਯਾਰ ਰੁਪਏ ਯਾਰ ਜਿਹਨੇ ਇੱਥੋਂ ਚੱਲ ਜਾਣਾ ਨਾ ਜਦੋਂ, ਹਾਂਜੀ, ਹਾਂਜੀ। ਤੇ ਜਾ ਕੇ ਨਾ ਵਾਲਦਾ ਤੇ ਪੈਰ ਵਾਲਦਾ ਦੇ ਕੋਲ 6 ਘਰ ਜਾਂਦਾ ਵਾ। ਉੱਤੇ ਉਸਤਾਦ ਜੀ ਮਜਬੂਰੀ ਨਾਲ ਜਾਣਾ ਵਾ, ਲੈ ਮਜਬੂਰੀ ਨਾਲ ਤੇ ਜਾਣਾ। ਇੱਥੋਂ ਚੱਲ ਜਾ ਕਰ 6 ਵਜੇ, ਇੱਥੇ ਏਸੀ 'ਚ ਪਿਆ ਰਿਹਾ ਕਰ। ਉਹ ਮਜਬੂਰੀ ਨਾਲ ਤੂੰ ਇਸ ਤੋਂ ਜਾਣਾ ਵਾ ਕਿ ਤੇਰੇ ਕੋ ਘਰ ਹੈ ਨਹੀਂ, ਉਹ ਰਕਸ਼ਾ ਆਉਣਾ ਵਾ ਜਾਂ ਕੋਈ ਕੁਛ ਵੀ ਨਹੀਂ ਡਰਾਮੇ ਕਰਦਾ। ਇਹ ਫਿਰਨਾ ਹੁੰਦਾ ਇਹਨੇ, ਮੈਨੂੰ ਪਤਾ ਨਾ 2-3 ਦਿਨ ਵਜੇ ਤੱਕ ਉੱਥੇ ਅੱਜ ਅੱਛਾ ਬੋਲ ਗਿਆ ਵੀ ਉਹ ਸਾਹਮਣੇ ਬੈਠਾ ਤੇਰੇ। ਕੁਛ ਵੀ ਨਹੀਂ ਮਾਲਦਾ ਜੀ, ਮਾਸ਼ਾਅੱਲਾ ਹਰ ਚੀਜ਼ ਓਕੇ ਆ। ਮੈਨੂੰ ਤੁਸੀਂ ਇਦਾਂ ਦੇ ਪੈਕੇਜ ਦਿਓ, ਮੈਂ ਕਹਿੰਦਾ ਮੈਂ ਇੱਥੇ ਰਹਿਣਾ, ਹਾਲਾਂਕਿ ਮੈਂ ਕਾਰੋਬਾਰੀ ਬੰਦਾ ਵਾ। ਉਸਤਾਦ ਜੀ ਲੇਕਿਨ ਅੰਦਰ ਥੋੜੀ ਦਵਾਈਆਂ ਰੱਖ ਲਈ, ਅੰਦਰ ਹੀ ਥੋੜੀ ਦਵਾਈਆਂ ਰੱਖ ਲਈ ਨਾ। ਇੱਕ ਮਿਸਾਲ ਜ਼ਿਹਨ ਚ ਆ ਗਈ, ਖਾਦੇ ਉੱਤੇ ਖਾਈਏ ਨਾ, ਖਾਦੇ ਦਾ ਉਹ ਸਵਾਦ ਗਵਾਈਏ ਨਾ। ਚਲੋ ਉਹ ਜੀ ਤਾੜੀ ਜ਼ਰਾ ਉਹਦੇ ਦਿਲ ਨਹੀਂ ਮਾਰਦਾ। ਓਏ ਹੋਏ ਨਹੀਂ ਜੈਨੂਇਨ ਲੌਜੀਕਲੀ ਗੱਲ ਕੀ ਇਹ ਹੈਗੀ ਮਿਸਾਲ। ਹਾਂਜੀ ਯਾਨੀ ਕਿ ਤੁਸੀਂ ਇੱਕ ਚੀਜ਼ ਖਾ ਲਈ ਆ ਤੇ ਉਹਦੇ ਉੱਤੋਂ ਕੁਝ ਖਾਓਗੇ ਤਾਂ ਉਹਦਾ ਵੀ ਸਵਾਦ ਗਵਾਓਗੇ। ਯੈਸ। ਓ ਗੁੱਲ ਲੇਕਿਨ ਇੱਕ ਗੱਲ ਦੀ ਉਸਤਾਦ ਜੀ ਸਮਝ ਨਹੀਂ ਲੱਗਦੀ, ਕੀ ਤੁਸੀਂ ਜਿਹਨੂੰ ਵੀ ਕੁਝ ਕਹਿੰਦੇ ਹੋ ਨਾ, ਉਹ ਉਲਟ ਹੀ ਹੋ ਜਾਂਦਾ। ਜਿਵੇਂ ਤੁਸੀਂ ਲਾਹੌਰ ਦਾ ਕਹਿੰਦੇ ਸੀ, ਮੇਰੇ ਤੋਂ ਇਲਾਵਾ ਸਾਰਿਆਂ ਨੂੰ ਮੌਤ ਹੋਈ ਹੁੰਦੀ ਸੀ। ਨਹੀਂ ਜੀ ਨਹੀਂ, ਮੇਰੇ ਤੋਂ ਇਲਾਵਾ ਨਹੀਂ ਮੇਰੇ ਤੋਂ ਇਲਾਵਾ ਮੇਰੇ ਤੋਂ ਮੈਂ ਇਲਾਵਾ। ਜਾਂਦਾ ਸੀ ਕੁਰਸੀ ਤੇ ਨਾਲ। अच्छा जी पाकिस्तान अस्सलाम वालेकुम नाज़रीन टी टाइम में कुछ गाल दी ਉਸਤਾਦ ਜੀ ਮੈਂ ਤੁਹਾਨੂੰ ਇੱਕ ਗੱਲ ਛੋਟੀ ਜਿਹੀ ਦੱਸਾਂ, ਜਦੋਂ ਆਪਾਂ ਦੋਵੇਂ ਲੋਰ ਗਏ ਸਾਂ ਤੇ ਆਪਾਂ ਤੁਹਾਨੂੰ ਦੋਨੋਂ ਗਏ, ਆਪਾਂ ਦੋਵੇਂ ਕੀ ਹੁੰਦੇ ਓਏ? ਓਏ ਲੈ ਸਾਈਕਲ ਜਬੜੇ ਜੀ। ਮੈਂ ਵੇਚਾਂ, ਫਿਰ ਦੋਵੇਂ ਹੀ ਆਣੇ ਆ। ਦੋਨੋਂ दोनों ਆਪਾਂ ਦੋਵੇਂ ਜਦੋਂ ਲੋਰ ਗਏ, ਫਿਰ ठीक है ਤੂੰ ਕਹਿ ਮੈਂ ਜਦੋਂ ਤੁਹਾਡੇ ਨਾਲ ਲੋਰ ਗਿਆ ਸੀ, ਇਹ ਤਕਾਜ਼ਾ ਵਾ। ਇਹਨਾਂ ਨਾਲ ਤਾਂ ਮੈਂ ਗਿਆ ਹੀ ਨਹੀਂ, ਜਿਵੇਂ ਸਲਮਾਨ ਭਾਈ ਨਾਲ ਗਿਆ। ਤੂੰ ਸਲਮਾਨ ਦੀ ਗੱਲ ਕਰ, ਰਾਜ ਨੂੰ ਉਸਤਾਦ ਜੀ ਨੂੰ ਕਿਉਂ ਕਹਿੰਦੇ फिर तू ये कितना कि आप दोवें जो लाहौर गए सन किते आप गए तू तो सलमान ना गया ਤੁਸੀਂ ਅੱਗੇ ਸੀ ਨਾ। ਆਪਾਂ ਦੋਨੋਂ ਗਏ अगली गल कर ਉਸਤਾਦ ਜੀ ਜਦੋਂ ਆਪਾਂ ਦੋਵੇਂ ਲੋਰ ਗਏ ਸਾਂ, ਫਿਰ ਦੋਵੇਂ यार ठहर जा यार गल कर लेंदे ਠੀਕ ਆ, ਉੱਥੇ ਤੁਹਾਡੇ ਨਾਲ ਮਰਾਕ ਰਿਆ। ਸਾਈਕਲ ਤੇ ਬਣਦੀ ਸੀ ਨਾ। नहीं ओके ओके अगे अच्छा अगे ना ਉਸ ਰਾਤ ਦਾ ਬਦਲਾ ਚਾਹੀਏ। अगे ਤੁਹਾਡੇ ਨਾਲ ਮਰਾਕ ਰਿਆ, ओके ਤੁਹਾਡੇ ਬਿਲਕੁਲ ਲਾਗੇ ਰਿਆ, ਬਿਲਕੁਲ ਤੁਹਾਡੇ ਨਾਲ हाँ बिल्कुल ठीक 4 ਫੁੱਟ ਤੇ 5 ओके ਫੁੱਟ ਦੇ ओके ਪਾਸ। ओके ओके ਤੁਹਾਨੂੰ 1% ਵੀ ਫੀਲ ਹੋਇਆ ਕਿ ਮੇਰੇ ਨਾਲ ਕੋਈ ਮਤਲਬ ਮੁੰਡਾ ਫੈਸਲਾਬਾਦ ਤੋਂ ਮੇਰੇ ਨਾਲ ਰੁਕਿਆ? ਨਾਲ ਆਇਆ। ਕੋਈ ਪ੍ਰੋਫੈਸ਼ਨਲ ਜਵਾਬ ਦੇਣਾ ਜੀ। ਪਤਾ ਕੀ ਇਹ ਟਰੈਕ ਹੋਰ ਨੇ। ਹਾਂ ਓਏ ਤੂੰ ਫਸ ਜਾਣਾ ਹੀ, ਨਹੀਂ ਨਹੀਂ ਤੂੰ ਫਸ ਜਾਣਾ ਹੀ। ਤੂੰ ਮੈਨੂੰ ਲੱਗਦਾ ਸਾਈਕਲ ਤੋਂ ਵੀ ਜਾਣਾ ਤੇ ਮਿੱਠੇ ਤੋਂ ਵੀ ਜਾਣਾ ਵਾ। ਨਹੀਂ ਇਹ ਟਾਇਰ ਛੋਟੀ ਤੇ ਆਏ ਨੇ, ਟੀ ਪੇ ਟੀ ਵੀ ਦੇਖੀ ਫਸ ਜਾਣਾ ਹੀ। ਇਹ ਸੀਰੀਅਸ ਪੁੱਛਦੇ ਆ नहीं नहीं यार अच्छा चलो छोड़ो यार जो भी है चलो ਅੱਛਾ ਉਸਤਾਦ ਜੀ ਸਿੱਧੀ ਸਾਫ਼ ਗੱਲ ਜੀ, ਮੈਂ ਨਾ ਐਂਜ਼ਾਇਟੀ ਤੇ ਡਿਪਰੈਸ਼ਨ ਦਾ ਮਰੀਜ਼ ਹੋ ਗਿਆ। ਸ਼ੁਕਰ। ਮਾਸ਼ਾਅੱਲਾ ਮੈਂ ਮਾਸ਼ਾਅੱਲਾ। ਜ਼ਿੰਦਗੀ ਦੇ ਵਿੱਚ ਸੱਚੀ ਮੁੱਚੀ ਮੈਂ ਅੱਗੇ ਵੀ ਦਾਨਿਸ਼ ਨੂੰ ਕਹਿੰਦਾ ਸੀ, ਮੈਂ ਜਾਣਾ ਸਿੱਧਾ ਜਾ ਰਿਹਾ, ਜ਼ਿੰਦਗੀ ਮੈਨੂੰ ਫੜ ਕੇ ਕਦੇ ਐ ਨੂੰ ਮੋੜ ਰਹੀ ਹੈ ਤੇ ਭਾਈ ਕਦੇ ਗੱਡੀ ਦਾ ਕੰਮ ਹੋਣ ਵਾਲਾ ਵਾ। ਤੁਹਾਡਾ ਸਟੀਅਰਿੰਗ ਹਾਰਡ ਹੋ ਗਿਆ ਵਾ, ਟਾਈਮ ਤੇ ਨਹੀਂ ਮੁੜ ਰਿਹਾ। ਸਟੇਸ਼ਨ ਸਿਵਲ ਹਸਪਤਾਲ ਵਾਲੀ ਕਹਿੰਦਾ ਜ਼ਿੰਦਗੀ ਨਹੀਂ ਤੈਨੂੰ ਮੋੜ ਰਹੀ, ਤੇਰੀ ਗੱਡੀ ਦਾ ਕੰਮ ਹੋਣ ਵਾਲਾ। ਆਹ ਤੁਹਾਡੀ ਸ਼ਾਪ ਨੰਬਰ ਨਹੀਂ ਉਤਰੋ। ਨਹੀਂ ਉਸਤਾਦ ਜੀ ਸੱਚੀ ਮੁੱਚੀ ਯਾਰ ਮੈਂ ਮੰਨਾ, ਮੈਂ ਖੁਦਾ ਜਾਣਦਾ, ਮੈਂ ਆਪਣਾ ਦਿਲ ਦਾ ਗੁਬਾਰ ਕੱਢਣਾ ਨਾ ਆਪਣੇ ਉਸਤਾਦ ਕੋਲ। ਹੈਲੋ ਜੀ। ਤੇ ਉਹਨਾਂ ਦਾ ਨਿਕਲ ਜਾਂਦਾ ਤੁਹਾਡੇ ਤੇ। ਮੈਂ ਸੱਚੀ ਮੇਰੇ ਦਿਲ ਤੂੰ ਬਾਹਰ ਤੂੰ ਸੱਚੀ ਮੁੱਚੀ ਉਸਤਾਦ ਜੀ ਮੈਂ ਵੱਡਿਆਂ ਕੋਈ ਆਣਾ ਚਲੋ ਠੀਕ ਹੈ, ਮੇਰੇ ਦਿਲ 'ਚ ਸ਼ੁਰੂ ਕਰੋ ਜਿਹੜੀ ਓਏ ਸ਼ੁਰੂ ਕਰੋ। ਮੈਂ ਤੇਰੇ ਇਹੀ ਭਾਲੂ ਇਹ ਮਾਰ ਕਿਹੜਾ ਕੰਮ ਆ ਭਾਈ ਫੈਸਲ, ਜਦੋਂ ਤੁਸੀਂ ਆਉਂਦੇ ਆ ਕੋਈ ਨਾ ਕੋਈ ਉਹ ਕੀ ਕਹਿੰਦੇ 9-7 ਸਾਲੀ ਲੜਾਈ ਨਾ ਭਰਾਵਾ ਕਰਿਆ ਕਰੋ ਮੈਂ ਨਹੀਂ ਆਂਦਾ, ਤੁਸੀਂ ਤੇ ਚਾਹੁੰਦੇ ਹੋ ਕਿ ਚਲੋ ਜੀ, ਚਲੋ ਜੀ। ਨਿਕਲੇ ਕਬਜ਼ਾ ਕਰੋ ਉਸਤਾਦ ਤੇ। ਓਹੋ ਨਹੀਂ ਉਸਤਾਦ ਤੇ ਤੁਸੀਂ ਕਬਜ਼ਾ ਨਹੀਂ ਕਰ ਸਕਦੇ, ਮੈਂ ਮੇਰੇ ਜਿੰਦੇ ਜੀ। ਅੱਜ ਜਿੰਨਾ ਚਿਰ ਉਹ ਨਾ ਖਲੋਤੀ ਹੋਈ ਮੇਰਾ, ਤੁਸੀਂ ਇੱਥੇ ਆ, ਤੁਹਾਡੀ ਨਿਗਾਹ ਉਹਦੇ ਤੇ ਆ। ਕਿਹੜਾ? ਆ ਜਾਣ ਤੋਂ ਗੁੱਸੇ ਨੂੰ ਕਬਜ਼ਾ ਤੁਸੀਂ ਕੀਤਾ ਵਾ, ਅਸੀਂ ਉਸਤਾਦ ਮੇਰਾ ਦੀ ਦੀ ਖਾਤਰ ਆਉਂਦੇ ਇੱਥੇ। ਓਏ ਚੱਲ ਤੂੰ ਅੱਲਾ ਰਹਿਮ ਕਰ, ਜਿੱਡਾ ਤੂੰ ਸਾਪੇ ਤੂੰ ਆਪਣੇ ਲੂਮਾਂ ਨੇ ਛੱਡਦੇ ਆ, ਜਿਨ੍ਹਾਂ ਨੇ ਤੈਨੂੰ ਏਡੇ ਤੋਂ ਏਡਾ ਕੀਤਾ, ਉਹਨਾਂ ਨੂੰ ਛੱਡ ਗਿਆ, ਤੂੰ ਇਹਨਾਂ ਦਾ ਕੀ ਬਣਨਾ? ਲੋ ਜੀ ਲੋ ਜੀ, ਤੂੰ ਇਹਦਾ ਬਸ ਕੀ ਠੀਕ ਆ। ਬਣਨਾ? ਨਹੀਂ 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 ਸਹੀ ਆ। ਉਹਨਾਂ ਨੇ ਸਿਰਫ 5000 ਰੁਪਇਆ ਵੱਧ ਕਿਹਾ ਉਸਤਾਦ ਨੇ, ਤੇ ਉਹਨਾਂ ਨੂੰ ਛੱਡ ਗਿਆ। ਜਿਸ ਦਿਨ ਤੁਹਾਨੂੰ 10000 ਵੱਧ ਦਿੱਤਾ, ਤੁਸੀਂ ਇਹਨਾਂ ਨੂੰ ਵੀ ਛੱਡ ਦਿੱਤਾ। ਇਹਨਾਂ ਨੇ ਆ ਦਿੱਤਾ, ਉਹਨਾਂ ਨੂੰ ਮਿਲਦਾ ਪਿਆ ਵਾ, ਉਹਨਾਂ ਨੂੰ ਲੱਖ ਲੱਖ ਦੀ ਆਫਰ ਹੋ ਰਹੀ ਕਿਹਨਾਂ ਨੂੰ? ਉਹਨਾਂ ਨੂੰ। ਮਿਲਣ ਦਿਆ ਸਾਨੂੰ ਆਫਰ। ਲੇਕਿਨ ਉਹ ਕਹਿੰਦਾ ਜਦੋਂ ਉਸਤਾਦ ਜੀ ਸੌਣਗੇ ਨਾ ਫੇਰ ਆਵਾਂਗੇ ਤੁਹਾਡੇ ਕੋਲ ਸ਼ੋਅ ਕਰਨ। ਉਸਤਾਦ ਜੀ ਆਫਰ ਕਿੱਥੋਂ ਹੁੰਦੀ, ਮੈਨੂੰ ਭੇਜੋ ਤੇ। ਤੂੰ ਨਾ ਇੱਥੇ ਕਹਿ ਦੇ ਕਿ ਭਾਜੀ ਮੈਂ ਸਜਾਜਨ ਹੀ ਆਫੀਸ਼ੀਅਲ ਛੱਡ ਦਿੱਤਾ, ਮੈਂ ਫ੍ਰੀ ਆ, ਤੂੰ ਗੇਟੋਂ ਬਾਹਰ ਨਹੀਂ ਜਾਣਾ, ਆਫਰ ਤੇਰੇ ਤੈਨੂੰ ਸਭ ਤੋਂ ਪਹਿਲੇ ਇੱਕ ਬੰਦੇ ਦਾ ਫੋਨ ਆਉਣਾ। ਹਾਂ ਤੇ ਉਸ ਦੇਖਿਆ? ਬੰਦੇ ਨੇ ਪਿੱਛੋਂ ਇਹ ਵੀ ਕਹਿਣਾ ਵਾ ਇਹਨੂੰ 20 ਤੋਂ ਵੱਧ ਨਾ ਦੇਣਾ। ਆਹੋ। ਉਸਤਾਦ ਜੀ ਵੱਡੀ ਗੱਲ ਇਹਦੇ ਬਣਦੀ ਨਹੀਂ ਹੈ ਮੰਮੀ। ਆਹੋ ਵੱਡੀ ਗੱਲ ਇਹ ਕਿ ਮੈਨੂੰ ਫੋਨ ਹੀ ਨਹੀਂ ਆਉਣਾ।
ਲੋਕੋ ਫੋਨ ਹੀ ਨਹੀਂ ਫੋਨ ਹੈ ਹੀ ਨਹੀਂ। ਰੌਲਾ ਹੀ ਉਸਤਾਦ ਜੀ ਇੱਥੋਂ ਜਿੰਨੇ ਵੀ ਜਾਣਗੇ ਨਾ ਸਾਰੇ ਯਾਨੀ ਕਿ ਫੋਨ ਕਰਨਗੇ, ਇੱਧਰ ਆ ਜਾ, ਇੱਧਰ ਆ ਜਾ, ਇੱਧਰ ਆ ਜਾ। ਲੋ ਮੈਨੂੰ ਕੋਈ ਫੋਨ ਨਹੀਂ ਕਰੇਗਾ, ਕਿਸੇ ਦੀ ਜ਼ਰੂਰਤ ਨਹੀਂ, ਕਿਉਂ? ਨਾ ਬਿਕਨੇ ਵਾਲਾ ਨਾ ਝੁਕਨੇ ਵਾਲਾ। ਹਾਂ ਨਾ ਡਰ ਬੇਬਾਕ ਕੇ ਭਾਈ ਤੁਹਾਡੇ ਚ ਕਾਬਲੀਅਤ ਨਹੀਂ ਹੈ ਕੋਈ ਐਸੀ ਕੋਈ ਜੁਗਤ ਨਹੀਂ ਹੈ ਤੁਹਾਡੇ ਨਹੀਂ ਕਾਬਲ ਜੁਗਤਾ ਕਰ ਲੈਂਦੇ ਆ ਹੈਨਾ। ਜੁਗਤਾ ਮੈਨੂੰ ਆਉਂਦੀ ਹੀ ਨਹੀਂ ਭਰਾ। ਆਈਆਂ ਤੇ ਆਂਦਾ ਨਾ ਉਹ ਤੇ ਵਿਕਨ ਦਿਆ ਨਾ। ਤਾਜੀ ਮੈਨੂੰ ਅੱਜ ਤੱਕ ਜੈਨੂਅਲ ਮੇਰੇ ਕੋਲ ਜਦੋਂ ਮੋਬਾਈਲ ਵੀ ਸੀ ਨਾ, ਮੈਂ ਇੱਥੋਂ 2-3 ਵਾਰੀ ਗਿਆ, ਮੈਨੂੰ ਨਹੀਂ ਕਿਸੇ ਦਾ ਹੀ ਫੋਨ ਆਇਆ। ਜੇ ਕਿਸੇ ਦਾ ਆਇਆ ਵੀ ਹੈ ਤੇ ਮੈਂ ਉਹ ਮਤਲਬ ਮੈਸੇਜ ਆ ਉਹ ਪੜ੍ਹ ਕੇ ਤੇ ਇੱਕ ਮਿੰਟ ਮੁਦੱਸਰ ਸਾਹਿਬ, ਤੁਸੀਂ ਇਹਦੇ ਘਰ ਦੇ ਕਿੰਨਾ ਕੁ ਅੰਦਰ ਤੱਕ ਗਏ ਹੋ? ਲੈ ਗਈ ਦਰਵਾਜ਼ਾ 15 ਸਾਲ ਦਾ ਨੋਣੀ ਅੰਦਰ ਲੱਗਿਆ ਮਤਲਬ ਪੂਰਾ ਦੇ ਘਰ ਦਾ ਚੱਪਾ ਚੱਪਾ ਦੇਖਿਆ ਤੂੰ, ਕਮਰੇ ਕਿੰਨੇ, ਕੀ ਹਿਸਾਬ ਕਿਤਾਬ? ਠੀਕ ਹੈ ਜੀ। ਇਹਨਾਂ ਦਾ ਘਰ ਭਲਾ ਕਿਦਾਂ ਵਾ, ਇੱਕ ਸ਼ੇਡ ਵੱਧੀ ਹੁੰਦੀ ਨਾ, ਉੱਤੋਂ ਫੇਰ ਸ਼ੇਡ ਵੱਧੀ, ਏਦਾਂ ਲੱਗਦਾ ਬੰਦਾ ਗਲੀ ਚ ਆ ਗਿਆ ਵਾ। ਉਹ ਗਲੀ ਨਹੀਂ ਰੋਂਦੀ, ਇਧਰੋਂ ਉਹ ਨਹੀਂ ਰੋਂਦੀ। ਗਲੀ ਪੌੜੀ ਇਹ ਕਹਿੰਦਾ ਜੀ ਮੈਂ ਬਾਹਰ ਰਕਸ਼ੇ ਚਿੰਗਚੀ ਚ ਸੌਣਾ, ਬਕਵਾਸ ਕਰਦਾ। ਦੇਖਿਆ ਲੋ ਜੀ ਸਿੰਪਤੀਆਂ ਲੈ ਗਿਆ। ਹਮ ਨਹੀਂ ਇੱਕ ਮਿੰਟ ਠਹਿਰ ਜੋ ਪਾਇਆ, ਇੱਕ ਮਿੰਟ। ਇਹਨੇ ਸਾਨੂੰ ਕਹਾਣੀ ਪਾਈ ਸਾਲ ਤੋਂ, ਮੈਂ ਜੀ ਚਿੰਗਚੀ ਚ ਸੌਣਾ। ਓ ਯਾਰ ਅੱਲਾ ਮਾਫੀ ਦੇਵੇ, ਤੁਸੀਂ ਯਾਰ ਅੱਛਾ ਕਿੱਦਾਂ ਦੇ ਲੋਕ ਹੋ ਇੱਕ ਯਾਰ। ਮਿੰਟ ਆ ਜਾ, ਇਹਨੂੰ ਪੁੱਛੋ ਤੁਹਾਨੂੰ ਤੁਸੀਂ ਮੈਂ ਰਾਤ ਦੱਸਾਂ, ਇਹਦੀ ਅੰਮੀ ਜਿੰਨਾ ਇਹਦੇ ਨਾਲ ਪਿਆਰ ਕਰਦੀ, ਇਹਨੂੰ ਚਿੰਚੀ ਚ ਸੌਣ ਹੀ ਨਹੀਂ ਦੇ ਸਕਦੀ। ਆਏ ਮਾਂ ਅੰਦਰ ਪਈ ਹੋਵੇ ਤਾਂ ਪੁੱਤ ਚਿੰਗੀ, ਇਹ ਤਾਂ ਅਸੀਂ ਸੋਚਿਆ ਹੀ ਨਹੀਂ। ਇਹਦੀ ਅੰਮੀ ਇਹਦੇ ਨਾਲ ਜੈਨੂਇਨ ਬੜਾ ਹਲਾ ਵੇਲਾ ਫਿਰਦਾ। ਮੈਂ ਜਾ ਕੇ ਇਹਨੂੰ ਕਹਿਣਾ ਕਿ ਯਾਰ ਤੂੰ ਕੰਮ ਕਰ, ਤੂੰ ਮੇਰੇ ਨਾਲ ਜਾ, ਆਹ ਕਰ ਲਾ, ਤੂੰ ਕੰਮ ਕਰ, ਤੂੰ ਸਾਡੇ ਨਾਲ ਫਿਰਦਾ। ਅਸੀਂ ਤੈਨੂੰ ਸਮਝਾਉਣਾ ਵਾ, ਹੋਰ ਕਿਤੇ ਬਾਹਰੋਂ ਆਉਣਾ ਨਹੀਂ। ਲੇਕਿਨ ਇਹਦੀ ਅੰਮੀ ਇਹਨੂੰ ਇਹ ਵੀ ਨਹੀਂ ਕਹਿੰਦੀ, ਕਹਿੰਦੀ ਕੋਈ ਨਹੀਂ ਮੇਰਾ ਪੋਤਾ। ਤੇ ਜਿਹੜੇ ਤੇਰੇ ਨਾਲ ਫਿਰਦੇ ਰਹੇ, ਤੂੰ ਸਾਰਿਆਂ ਨੂੰ ਕਿਉਂ ਨਹੀਂ ਸਮਝਾਉਂਦਾ ਰਿਹਾ? ਪਹਿਲਾਂ ਇਹਨੂੰ ਵਿਚਾਰੇ ਨੂੰ ਮਾੜੇ ਨੂੰ ਕਿਉਂ ਸਮਝਾ? ਕਿਉਂਕਿ ਉਹਨਾਂ ਚੋਂ ਕਈ ਇਸ ਟਾਈਮ ਵਿਚਾਰੇ ਜ਼ਹਿਨੀ ਮਰੀਜ਼ ਵੀ ਹੋਏ ਫਿਰਦੇ ਨੇ। ਉਸਤਾਦ ਜੀ ਫਿਰ ਗੱਲ ਤੁਸੀਂ ਮੈਂ ਤਾਂ ਉਹ ਮੇਰੀ ਗੱਲ ਸੁਣ ਖੁਦਾ ਲਾ। ਜਾਣਦਾ ਨਾ ਕਰਿਆ अस्सलाम वालेकुम नाज़रीन, टीवी क्या कहते हैं? ਆ ਕਰਿਆ ਕਰੋ। ਗੱਲ ਪਤਾ ਕੀ ਆ, ਇਹ ਚਿੰਗਚੀ ਚ ਤੁਸੀਂ ਨਹੀਂ ਸੌਂਦੇ ਰਹੇ, ਤੁਸੀਂ ਕਿਉਂ ਝੂਠ ਬੋਲਿਆ, ਬਕਵਾਸ ਕੀਤੀ? ਸਕਰੀਨ ਤੇ ਹੈਲਪ ਹੋ ਜਾਊ, ਬਣ ਜਾਊ। ਹਾਂਜੀ ਮੰਗਿਆ ਪਰਵਤ ਔਨ ਸਕਰੀਨ ਸਿੰਪਥੀ ਮੈਨੂੰ ਨਹੀਂ ਪਤਾ। ਸਿਮਤ ਤੇ ਇੱਕ ਹੀ ਹੈ ਨਾ। ਪਰ ਬੱਚੇ ਭੁੱਖੇ, ਮੈਂ ਮਰ ਗਿਆ, ਫੀਸਾਂ ਹੈ ਨਹੀਂ, ਫਲਾਣਾ। ਹਾਂਜੀ ਉਸਤਾਦ ਜੀ ਮੇਰੀ ਖਤਮ ਵੀ ਆ। ਹੁਣ ਅੱਲਾ ਮੇਰਾ ਜਾਣਦਾ ਯਾਰ, ਅੱਲਾਹ ਤਾਲਾ ਦੀ ਜ਼ਾਤ ਮੈਨੂੰ ਮਾਫ ਕਰ ਦੇ, ਮੈਂ ਬੜਾ ਗੁਨਾਹਗਾਰ ਜਿਹਾ ਬੰਦਾ। ਆਹ ਲੱਗਣ ਵੀ ਡਏ ਹੋ। ਉਸਤਾਦ ਜੀ ਇਹ ਵੇਖੋ, ਮੈਨੂੰ ਉਸਤਾਦ ਜੀ ਪਰਸੋਂ ਇੱਕ ਮੈਸੇਜ ਆਇਆ, ਇੱਕ ਵੀਡੀਓ ਬਣਾ ਕੇ ਭੇਜਣ ਡਿਆ ਇੱਕ ਫਰਦ ਕਿ ਇਹ ਮੇਰਾ ਘਰ ਯਾਰ ਸਲਾਬ ਦੀ ਸਾਥੀ ਆ ਗਿਆ ਯਾਰ। ਹੋਏ ਮੈਂ ਯਾਰ ਮੈਂ ਯਾਰ ਇਮੋਸ਼ਨਲ ਹੋ ਜਾਂਦਾ ਯਾਰ। ਮੈਂ ਉਸਤਾਦ ਮੁਹਤਰਮ ਸ਼ਾਮ ਨੂੰ ਇੱਕ ਹੋਰ ਫੋਨ ਆਇਆ ਤੇ ਉਹਨੇ ਵੀਡੀਓ ਬਣਾ ਕੇ ਭੇਜੀ ਮੈਨੂੰ। ਕਾਦੀ ਉਹੀ ਵੀਡੀਓ ਮੈਨੂੰ ਉਹਨੇ ਭੇਜਤੀ, ਜਿਹੜੀ ਉਹਨੇ ਬਣਾ ਕੇ ਭੇਜੀ ਉਹੀ ਉਹਨੇ ਮੈਨੂੰ ਭੇਜਤੀ। ਉਹ ਵੀਡੀਓ ਸੀ ਨਾ ਵੀ आगे 30 लोगों को दिखाएं आपको खुशी मिलेगी। ਹਾਂ ਠੀਕ ਹੈ ਨਾ ਉਸਤਾਦ ਜੀ। ਹੁਣ ਬੰਦਾ ਕਿਤੇ ਯਕੀਨ ਕਰੇ। ਹੁਣ ਇੱਕ ਕਰੈਕਟਰ ਕਹਿੰਦਾ ਜੀ ਮੇਰੀ ਵਾਈਫ ਹਸਪਤਾਲ ਹੈ ਤੇ ਉਸਤਾਦ ਮੁਹਤਰਮ 15 ਮਿੰਟ ਬਾਅਦ ਕਹਿੰਦੇ ਇਹ ਬੈੱਡ ਵਾਇਰਲ ਹੋ ਗਿਆ ਜੀ ਓਏ। ਠੀਕ ਹੈ ਉਹ ਗੂਗਲ ਤੋਂ ਕਿਤੋਂ ਚੱਕ ਕੇ ਉਹਨਾਂ ਨੇ ਵੀਡੀਓ ਮੈਨੂੰ ਸੈਂਡ ਕਰੀ ਜਾਂਦੇ ਨੇ ਤੇ ਮੈਂ ਚਲੋ ਇਹ ਤਾਂ ਬੰਦੇ ਦਾ ਕਿ ਤੁਹਾਡਾ ਦੋਸਤ ਸੀ। ਹਾਂ ਮੇਰਾ ਦੋਸਤ, ਚਲੋ ਮੇਰਾ ਦੋਸਤ ਸੀਗਾ ਭਾਈ। ਉਸਤਾਦ ਜੀ ਹੈਲਪੀ ਹੁਲਪੀ ਕੋਈ ਚੱਕਰ ਨਹੀਂ ਮੇਰਾ। ਨਹੀਂ ਨੋਨੀ ਸੀ ਉਹ ਸ਼ਰਾਦਾ ਵਾ। ਚਿੰਗਜੀ ਤੂੰ ਸੋਨਾ ਨਹੀਂ ਨਹੀਂ ਸੁਣ ਉਸਤਾਦ ਜੀ ਮੈਂ ਤੁਸੀਂ ਇੱਧਰ ਦੇਖਣਾ, ਮੈਂ ਹੁਣੇ ਆਪਣੇ ਕਜ਼ਨ ਨੂੰ ਫੋਨ ਮਿਲਾਉਣਾ ਵਾ ਹਸਨ। ਹੁਣ ਤੇਰੇ ਕੋਲ ਮੋਬਾਈਲ ਕਿੱਥੋਂ ਆਇਆ ਹੈ? ਨਹੀਂ ਮੈਂ ਸਪਾਰੀ ਖਾਣ ਲੱਗਾ, ਮਿਲਾਉਣਾ ਤੁਸੀਂ ਅੱਛਾ ਉਹਨੂੰ ਪੁੱਛਣਾ ਵਾ ਕਿ ਯਾਰ ਰਾਤ ਨੂੰ ਜਦੋਂ ਨੋਨੀ ਤੂੰ ਰਕਸ਼ਾ ਖਿਲਾਰ ਕੇ ਜਾਣਾ ਵਾ ਤੇ ਨੋਨੀ ਕਿੱਥੇ ਲੰਮੇ ਪੈਂਦਾ ਵਾ? ਹਾਂਜੀ ਭਾਈ। ਤੁਹਾਨੂੰ ਹੁਣ ਵੱਡੀ ਗੱਲ ਦੱਸਾਂ, ਉਹ ਜਿਹੜਾ ਰਕਸ਼ਾ ਖਿਲਾਰ ਕੇ ਜਾਂਦਾ ਨਾ, ਨੋਨੀ ਦਾ ਕਜ਼ਨ, ਉਹਦੀ ਇੱਕ ਬਾਂਹ ਨਹੀਂ ਹੈ। ਓਕੇ। ਉਹ ਮਿਹਨਤ ਕਰਦਾ ਵਾ, ਦਿਹਾੜੀ ਨਹੀਂ ਤੋੜਦਾ ਆਪਣੀ। ਉਹ ਜੋ ਮਰਜ਼ੀ ਹੋਈ ਉਹਨੇ ਆਪਣਾ ਘਰ ਚਲਾਇਆ ਵਾ। ਘਰ ਚਲਾਉਣਾ। ਇੱਕ ਬਾਂਹ ਨਹੀਂ ਆ ਉਹਦੀ, ਬਾਂਹ ਆਹੋ। ਚੀਜ਼ ਆ ਗਈ। ਇਹਨੇ ਤੇ ਦੇਖਿਆ ਉਹਦੇ ਇੱਕ ਬਾਰ ਨਾਲ ਇੱਕ ਬਾਂਹ ਨਾਲ ਚੀਜ਼ ਹਾਂਜੀ ਚਲਾਉਂਦਾ ਵਾ, ਸਰ ਜੀ। ਇੱਧਰ ਉਹਨੇ ਚਾਦਰ ਜੀ ਪਾਈ ਹੁੰਦੀ। ਮੈਂ ਵੱਡੀ ਗੱਲ ਸੋਚੀ, ਉਹ ਇੱਕ ਬਾਹ ਨਾਲ ਕਿੱਦਾਂ ਰਕਸ਼ਾ ਚਲਾਉਂਦਾ। ਲੈਫਟ ਰਾਈਟ ਕਰਦਾ ਭਾਈ ਭਾਈ। ਉਹ ਚਲਾਉਂਦਾ ਵਾ, ਤੁਹਾਨੂੰ ਵੀਡੀਓ ਸੈਂਡ ਕਰ ਦਿੰਦੇ। ਭਾਈ ਉਹਦੀ ਰੇਸ ਆ ਨਾ ਇੱਧਰ। ਓਕੇ ਆ। ਉੱਥੇ ਕਰਾਚਾ ਓਕੇ। ਉਹ ਮਿਹਨਤ ਕਰਦਾ ਵਾ, ਆਪਣਾ ਘਰ ਚਲਾ ਰਿਹਾ। ਉਹਦੀਆਂ ਉਹ ਕੱਲਾ ਹੀ ਭਾਈ ਆ, ਸਿਸਟਰਾਂ ਵਾਲੀਆਂ 5-6-7 ਦਿਨੀਆਂ ਵੀ। ਲੇਕਿਨ ਉਹ ਆਪਣਾ ਨਿਜ਼ਾਮ ਲਿਆ ਕੇ ਤੁਰਿਆ ਹੋਇਆ ਵਾ। ਨੋਨੀ ਉਹਨੂੰ ਵੀ ਦੇਖ ਕੇ ਕੰਮ ਨਹੀਂ ਕਰਦਾ ਯਾਰ, ਉਹ ਕੰਮ ਕਰ ਰਿਹਾ ਵਾ। ਨਹੀਂ ਉਹ ਕਹਿੰਦਾ ਮੈਂ ਨਹੀਂ ਸੌਂਦਾ ਉੱਥੇ, ਮੈਂ ਉੱਥੇ ਸੌਣਾ ਵਾ। ਯਾਰ ਨਹੀਂ ਸੁਣਦਾ, ਇਦਾਂ ਹੁੰਦਾ ਭਲਾ। ਓਏ ਕਿੱਦਾਂ ਬੋਲਣ ਨੇ ਉਸਤਾਦ ਨਾਲ? ਤੈਨੂੰ ਕਿਹਾ ਵਾ ਉਸਤਾਦ ਜੀ ਕੋਈ ਮੈਨੂੰ ਕੋਈ ਉਮੀਦ ਨਹੀਂ ਨਾ, ਮੈਂ ਕਿਸੇ ਤੋਂ ਅੱਲਾ ਬਾਹਰ ਜਾਣਦਾ ਵਾ। ਮੈਂ ਕਦੀ ਕਿਸੇ ਨੂੰ ਇਹ ਨਹੀਂ ਕਿਹਾ ਕਿ ਜ਼ੰਪਾ ਕਚੀ ਤੇ ਜ਼ਵਾੜੇ ਕਚੀ ਤੇ MK ਦਾ ਨਿਜ਼ਾਮ ਹਨਾ। ਹੁਣ ਫੜਿਆ ਗਿਆ ਨਾ। ਨਹੀਂ ਹੁਣ ਫੜਿਆ ਗਿਆ ਨਰਕਾ ਤੋਂ ਬਸ MK। ਅੱਲਾਹ। ਨਹੀਂ ਫੜਿਆ ਵਾਲੀ ਗੱਲ ਨਹੀਂ ਹੈ। 63,000 ਦਾ ਮੌਜੂਦਾ ਬਿੱਲ ਸੀਗਾ, ਉਹ ਮੈਂ ਜਾ ਕੇ ਆਪਣੇ ਘਰ ਜਦੋਂ ਦੇਖਿਆ ਕਿ ਮਾਮਲਾ ਡਿਸਟਰਬ ਹੋ ਗਏ ਆ, ਮਾਮਲਾ ਕਲੀਅਰ ਕਰਨੇ ਆ, ਮੈਂ ਠੱਗ ਤੁਹਾਡੇ ਕੋਲ ਆਇਆ ਕਿ ਸਾਜੀਏ ਤੁਸੀਂ ਤਾਰਨਾ ਵਾ ਤੇ ਤੁਸੀਂ ਤਾਰ। ਹਲੇ ਮੈਨੂੰ ਤੁਸੀਂ ਰੱਖਿਆ ਵੀ ਨਹੀਂ ਸੀ ਕੰਮ ਤੇ, ਮੈਂ ਤੁਹਾਨੂੰ ਕਿਹਾ ਤਨਖਾਹ ਚ ਘਟਾ ਦੂੰ। 63,000 ਬਿੱਲ ਭਲਾ ਕਿੱਦਾਂ ਆਇਆ? ਅੱਛਾ ਆ ਬੜੀ ਗੱਲ ਹੈ ਜੀ, ਤਨਖਾਹ ਚ ਰੱਖਿਆ ਵੀ ਨਹੀਂ ਸੀ।
ਹਲੇ ਮੈਂ ਕੰਮ ਤੇ ਵੀ ਨਹੀਂ ਰੱਖਿਆ 63000 ਬਿੱਲ ਦੱਸੋ ਤਾਂ ਉਹ ਵੀ ਦੱਸੋ ਕਿੱਥਾ 9 ਘਰਾਂ ਨੂੰ ਬਿਜਲੀ ਦਿੱਤੀ ਹੋਈ ਇਹਨਾਂ ਨੇ 1500 ਰੁਪਏ ਪਰ ਯੂਨਿਟ ਉਹ ਲੈਣ ਦੇ ਪਰ ਸਾਡਾ ਮੀਟਰ ਲੀਕ ਆ ਨਹੀਂ ਨਹੀਂ ਉਸਤਾਦ ਜੀ ਮੁੰਡਾ ਚੰਗਾ ਵਾ ਮੁੰਡਾ ਚੰਗਾ ਵਾ ਝੂਠ ਨਹੀਂ ਚੰਗਾ ਮੁੰਡਾ ਚੰਗਾ ਵਾ, ਇਹ ਤੇ ਗਰੰਟੀ ਆ, ਮੁੰਡਾ ਸਹੀ ਆ। ਗੇੜੇ ਬਾਦੀ ਹੋ ਤਾਂ ਓਏ ਮੁੰਡਾ ਸਾਰੇ ਮੁੰਡੇ ਚੰਗੇ ਆ ਹਾਂ ਲੇਕਿਨ ਇਹਨਾਂ ਦੀ ਕਿਸਮਤ ਤੇ ਰਸ਼ਕ ਆਉਂਦਾ ਮੈਨੂੰ ਇਹ ਸਾਰੇ ਅੱਛੇ ਆ ਉਸਤਾਦ ਜੀ ਇਹ ਦਲੀਲਾਂ ਵੀ ਦਿੰਦਾ ਬਾਅਦ ਬਕਵਾਸ ਗੱਲ ਹੁੰਦੀ ਆ। ਇੱਕ ਬੰਦਾ ਕਹਿੰਦਾ ਜੀ ਹਰ ਦੂਜਾ ਮੁੰਡਾ ਇਦਾਂ ਕਰਦਾ, ਹਰ ਦੂਜਾ ਮੁੰਡਾ ਨਹੀਂ ਕਰਦਾ। ਚੈਨਲ ਬੰਦ ਹੋ ਜੀ, ਇਹਨਾਂ ਦੀ ਚੈਨਲ ਤੋਂ ਦੇਖ ਨਹੀਂ ਸਕਦੇ, ਚੈਨਲ ਨਹੀਂ ਇਹਨਾਂ ਨੂੰ ਛਾਰ ਪੈ ਇਹਦਾ ਚੈਨਲ ਆ ਕਿੰਨੇ ਸਾਲ ਹੋ ਗਏ, ਕਿਹੜਾ ਮੈਂ 60 ਤੋਂ ਦੇਖਿਆ ਅਜੇ ਤੱਕ ਕੁਛ ਨਹੀਂ ਕੋਈ ਵੀ ਨਹੀਂ ਠੀਕ ਹੈ ਜੀ। ਵਿਊ ਹੀ ਕੋਈ ਨਹੀਂ ਹੈਗਾ। ਅੱਛਾ ਉਸ ਤੋਂ ਬਾਅਦ ਸ਼ਰਾਜ਼ ਦਾ ਚੈਨਲ ਆ ਇੱਥੇ ਬੈਠਾ ਠੀਕ ਹੈ ਜੀ, ਕਿਹੜਾ ਸਾੜ ਦੇਖ ਲਿਆ। ਸਲਮਾਨ ਇੱਥੇ ਤੁਹਾਡਾ ਵੀਡੀਓ ਬਣਾਉਂਦਾ ਰਹਿੰਦਾ ਚੈਨਲ, ਕਿਹੜਾ ਮੇਰੇ ਚੈਨਲ ਦਾ ਇਹਨਾਂ ਸਾੜ ਦੇ ਬੇਟੇ ਦਾ ਚੈਨਲ ਆ ਸੇਲ ਦਾ। ਕਿਹੜਾ ਬਣਾ ਕੇ ਦਿੱਤਾ, ਜਿੱਦਾਂ ਦਾ ਬਣਾ ਕੇ ਦਿੱਤਾ ਅੱਜ ਤੱਕ ਕਿਹੜਾ ਸਾੜ ਆ। ਉਹ ਤੇ ਅੱਛਾ ਤੇ ਜਿਹੜਾ ਮੈਨੂੰ ਨਹੀਂ ਨਹੀਂ ਠਹਿਰ ਜਾਣਾ, ਗੱਲ ਪੂਰੀ ਕਰ ਲੈਂਦੇ। ਆਹੋ। ਠੀਕ ਹੈ ਜੀ। ਹੁਣ ਇੱਕ ਜਾਣੇ ਦਾ ਜਿਹੜਾ ਗੱਲਬਾਤ ਆ ਉਹ ਸਾੜ ਕਿਸੇ ਹੋਰ ਵਜ੍ਹਾ ਤੋਂ ਹੁੰਦਾ ਵਾ, ਉਹਨੇ ਦੱਸਣਾ ਨਹੀਂ ਕਿ ਸਾਨੂੰ ਆਹ ਸਾੜ ਆ, ਮੈਂ ਆਹ ਹਰਾਮਜ਼ਦਗੀ ਕੀਤੀ ਹੈ। ਉਹਦੇ ਕੋਲ ਇਹ ਉਹਨੇ ਦੱਸਣਾ ਨਹੀਂ ਖੁੱਲ ਕੇ, ਉਹਨੇ ਇਹ ਕਹਿਣਾ ਚੈਨਲ ਨਹੀਂ ਵੇਖਿਆ ਜਾਂਦਾ, ਹਾਂਜੀ ਚੈਨਲ ਤੋਂ ਜੈਲਸ। ਉਸਤਾਦ ਜੀ ਹੁਣ ਇੰਨੀਆਂ ਪੇਮੈਂਟਾਂ ਹੁੰਦੀਆਂ ਵਾ ਅਸਲ 'ਚ ਇੱਕ ਐਂਕਰ ਕੋ ਨਾ ਦੂਜਾ ਐਂਕਰ ਬਰਦਾਸ਼ਤ, ਬਰਦਾਸ਼ਤ ਇੱਕ ਹੋਸਟ ਕੋ ਦੂਜਾ ਹੋਸਟ ਬਰਦਾਸ਼ਤ। ਪੁੱਤਰ ਬਣ ਜਾਂਦੇ ਨੇ ਤਾਂ ਜੀ ਕਸਮ ਕੀ ਉਹ ਜਿਹੜੀ ਮਿਸਾਲ ਹੈਗੀ ਹੈ ਕਹਿੰਦਾ ਪੁੱਤਰ ਕਬੂਤਰ ਬਣਦੇ। ਆਹੋ ਮਾਪੇ ਪੁੱਤਰ ਨਾਲੇ ਭਾਈ ਮੈਂ ਤਾਂ ਉਹ ਜਿਹੜੀ ਯਾਰ ਮਿਸਾਲ ਹੈਗੀ ਹੈ ਨਾ ਆਹੋ ਯਾਰ ਪੁੱਤ ਕਬੂਤ ਬਣ ਗਏ ਪੁੱਤ ਕੇ ਪੁੱਤ ਸਾਰੇ ਹੀ ਪੁੱਤ ਪੁੱਤਰ ਕਬੂਤ ਪੁੱਤ ਕਬੂਤ ਸਾਰੇ ਹੀ ਤੁਹਾਡੇ ਪੁੱਤਰ ਨੇ। ਮੈਨੂੰ ਇੰਨਾ ਪਤਾ ਉਸਤਾਦ ਜੀ, ਜਿਹੜਾ ਮਰਜ਼ੀ ਜੋ ਮਰਜ਼ੀ ਕਰਕੇ ਆਏ ਤੁਹਾਡੇ ਕੋਲ ਆਵੇ ਤੁਸੀਂ ਫਿਰ ਗੱਲ ਲਾ ਲੈਂਦੇ ਹੋ ਉਸਤਾਦ, ਤੁਹਾਡਾ ਇੰਨਾ ਨਰਮ ਦਿਲ ਹੈ। ਆ ਤੇ ਦੁਬਾਰਾ ਮੇਰਾ ਸ਼ਿਕਵਾ ਕਰਨੇ ਆ ਅਸੀਂ ਕੌਣ ਕੋਲ ਇੱਥੇ ਦਿਲ ਤੁਸੀਂ ਆਪੇ ਕਹਿੰਦੇ ਮੇਰਾ ਟੀ ਟਾਈਮ ਯਾਰ ਤੇ ਬਾਅਦ ਚੜਾ ਆਹ ਗੱਲ ਸੁਣੋ ਆਪੇ ਤੁਸੀਂ ਕਹਿੰਦੇ ਮੈਂ ਟੀ ਟਾਈਮ 'ਚ ਬਹਿਣ ਨੂੰ ਦਿਲ ਨਹੀਂ ਕਰਦਾ, ਮੈਂ ਨਹੀਂ ਕਹਿਣਾ ਮੈਂ ਕਦੇ ਵੀ ਨਹੀਂ ਕਿਹਾ, ਬੋਲੋ ਮੈਂ ਜ਼ਿੰਦਗੀ 'ਚ ਨਹੀਂ ਕਦੇ ਕਿਹਾ। ਨਹੀਂ ਨਹੀਂ ਕਦੀ ਯਾਰ ਭਾਈ ਫੈਸਲ ਜਦੋਂ ਆਉਣਾ ਤੁਸੀਂ ਸੁਣਿਆ ਕਰੋ, ਮਜ਼ਾ ਲਿਆ ਕਰੋ, ਕੁਝ ਸਿੱਖਣ ਨੂੰ ਤੁਹਾਨੂੰ ਨਹੀਂ ਮਿਲਣਾ ਨਾ ਸਹੀ। ਉਸਤਾਦ ਜੀ ਨਾਲੇ ਮੈਂ ਇੱਕ ਗੱਲ ਕਰਨਾ ਚਾਹੁੰਦਾ ਐਡ ਕਿ ਤੁਸੀਂ ਫੈਸਲ ਭਾਈ ਨੂੰ ਝਿੜਕਦੇ ਹੋ, ਉਹ ਤਾਂ ਸ਼ੂਗਰ ਲਾਲ ਲਈ ਗੱਲ ਕਰਦੇ ਆ, ਉਹ ਵਾਮ ਨੂੰ ਵੀ ਉਹਨਾਂ ਦਾ ਪਤਾ ਹੀ ਹੈ ਕਿ ਝੂਠੇ ਨੇ। ਨਹੀਂ ਪਤਾ ਵਾਮ ਨੂੰ, ਨਹੀਂ 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 ਲੱਗਿਆ ਵਾ ਜੀ ਬੌਲਾ ਦੀ ਕਸਮ ਹੈ, ਵਾਮ ਨੂੰ ਤਾਂ ਨਹੀਂ ਪਤਾ। ਫੈਸਲ ਸਾਹਿਬ ਨੇ ਉਹਦਾ ਮੈਨੂੰ ਪਤਾ ਵਾ, ਉਹਦੇ ਜੰਮਣ ਵਾਲੇ ਨੂੰ ਵੀ ਨਹੀਂ ਉਹਦਾ ਪਤਾ, ਰਾਜੀ ਲੇਕਿਨ ਉਹਦੇ ਸਕੇ ਮਾਂ ਪਿਓ ਉਹਦਾ ਨਹੀਂ ਨਾ ਪਤਾ ਜਿਹੜਾ ਮੈਨੂੰ ਪਤਾ। ਲੇਕਿਨ ਆਂਦੇ ਜਿਹੜੇ ਮੈਨੂੰ ਮਿਹਣੇ ਵੱਜਦੇ ਆ ਨਾ, ਹਾਏ ਹਾਏ। ਹਾਂ ਪਾਏ ਆ ਕੀਕਲੀ, ਹਾਂ ਅਗਲੇ ਨਹੀਂ ਯਾਰ ਯਾਰ ਅਸੀਂ ਉਸ ਜਾਗਰਾਤ ਦੀ ਜਾਨ ਫੈਸਲ ਆਂਦੇ ਯੈਸ ਇਹ ਕੋਈ ਯਾਰ ਸੱਜਾਦ ਦੇ ਆਫੀਸ਼ੀਅਲ ਦੀ ਜਿਹੜੀ ਉਸਤਾਦ ਜੀ ਤੋਂ ਬਾਅਦ ਉਹ ਵੀ ਜਾਨ ਭਰ ਫੈਸਲ ਥੰਬ ਨੇ ਥੰਬ ਬੱਕਰੀ ਗੱਲ ਥੰਬ ਜਰਾ ਥੋੜਾ ਗੋਲ ਹੋ ਗਿਆ, ਢੋਲਾ ਲੱਗ ਹਾਂ ਨਹੀਂ ਨਹੀਂ ਵੱਡਾ ਨਾਮ ਪਰ ਫੈਸਲ ਸਾਹਿਬ ਤੁਹਾਡੇ 'ਚ ਆਸਾਨ ਫਰਾਮੋਸ਼ੀ ਕਿੰਨੀ ਹੈ ਤੋਂ ਇਲਾਵਾ ਤੂੰ ਠੀਕ ਆ, ਹਾਂਜੀ ਸਿਰਫ ਆਸਾਨ ਫਰਾਮੋਸ਼ੀ ਆ ਜਾਂ ਮੁਨਾਫਕਤ ਥੋੜੀ ਜੀ ਆ, ਬਾਕੀ ਤੂੰ ਹੀਰਾ ਵਾ। ਸਾਜੀ ਨਾ ਕਰੋ, ਠੀਕ ਆ ਪਤਾ ਗੱਲ ਕੀ, ਮੇਰੀ ਗੱਲ ਸੁਣੋ। ਆਸਾਨ ਫਰਾਮੋਸ਼ੀ ਆ, ਮੁਨਾਫਕਤ ਆ, ਝੂਠ ਬੋਲਣਾ ਛੱਡ ਦੇਵੇਂ, ਤੇਰੇ ਵਰਗਾ ਬੰਦਾ ਕੋਈ ਨਹੀਂ। ਬੰਦਾ ਕੋਈ ਨਹੀਂ ਹੈਗਾ, ਸਹੀ ਗੱਲ ਉਸਤਾਦ ਜੀ ਫੀਲਡ 'ਚ ਦੇਖੋ ਨਾ 25 ਸਾਲ ਹੋ ਗਏ ਨਾ ਜੀ, 25 ਸਾਲ ਦੀ ਮੁਨਾਫਕਤ ਆਉਂਦਾ। ਉਸਤਾਦ ਜੀ ਹਾਂ ਮੈਂ ਇਹੀ ਕਹਿ ਰਿਹਾ, ਲੈ ਇੰਨੀ ਕੁ ਗੱਲ ਹਾਲਾਂਕਿ ਚਾਹਵੇ ਤੇ ਹਸਦ ਛੱਡ ਦੇਵੇ, ਕੀਨਾ ਛੱਡ ਦੇਵੇ, ਬੁਗਜ਼ ਛੱਡ ਦੇਵੇ ਤੇ ਝੂਠਾ ਖਾਣਾ ਤੇ ਛੱਡ ਮੁਨਾਫਕਤ ਛੱਡ ਦੇਵੇ ਤੇ ਉਸ ਤੋਂ ਬਾਅਦ ਚੁਗਲੀ ਵੀ ਹੋ ਰਹੀ ਛੱਡ ਦਿਓ। ਹਾਂ ਉਹ ਛੱਡ ਦੇਵੇ ਤੇ ਉਹ ਗੱਡੀ ਛੱਡ ਦੇਵੇ ਤੇ ਇਹਦੇ ਵਰਗਾ ਬੰਦਾ ਕੋਈ ਨਹੀਂ ਹੈਗਾ। ਬਸ ਇਹ ਫਾਲਟ ਆ, ਦੋ ਚਾਰ ਦੂਰ ਕਰ ਲਵੇ। ਨਹੀਂ ਜੇ ਸਾਰਾ ਕੁਝ ਛੱਡਤਾ ਪਿੱਛੇ ਮੇਰਾ ਬੰਦਾ ਛੇ ਫਾਲਟ ਕਢਾਤੇ ਤੁਸੀਂ ਦੋ ਚਾਰ ਜੇ ਹੈਗੇ ਸਾਰਾ ਕੁਝ ਛੱਡਤਾ ਪਿੱਛੇ ਖਲ ਗੋਸ਼ਤੀ ਰਹੇ ਨਾ ਆਹੋ ਮੇਰਾ ਹੁਣ ਫੋਨ ਖੋਲਣ ਲੱਗ ਪੈਂਦਾ ਉਸਤਾਦ ਜੀ, ਕਸਮ ਵਾਲੀ ਗੱਲ, ਮੈਨੂੰ ਨਾ ਮੈਨੂੰ ਮੁਨਾਫਕ ਨਾ ਗਿਆ ਲਪਾ ਨੇ ਨਹੀਂ ਮੈਂ ਨਹੀਂ ਕਿਹਾ, ਤੁਸੀਂ ਮੈਂ ਮੈਨੂੰ ਅੱਛਾ ਜੀ ਤੂੰ ਕਵੇ ਤੇ ਤੂੰ ਜੋ ਮਰਜ਼ੀ ਕਵੇ, ਅਸੀਂ ਹੁਣ ਕਿਹਨੇ ਕਿਹਾ? ਹਾਏ ਹੁਣ ਮੈਂ ਤੁਹਾਨੂੰ ਦੱਸਿਆ, ਤੂੰ ਮੈਨੂੰ ਕਹਿੰਦਾ ਤਾਂ ਪਤਾ ਨਹੀਂ। ਉਸਤਾਦ ਹੁਣ ਜੀ ਮੈਂ ਵੀ ਉਸੇ ਫਾਰਮੈਟ ਤੇ ਗੱਲ ਕੀਤੀ ਤੇ ਕੈਸਾ ਹੁਣ ਦੱਸ ਜਿੱਦਾਂ ਮਰਜ਼ੀ ਕਰਾਂ ਤਾਂ ਸਹੀ ਹੋ ਗਿਆ ਫੌਰਨ। ਲੇਕਿਨ ਅਸੀਂ ਬਰਦਾਸ਼ਤ ਕਰੀਏ ਕਿ ਤੂੰ ਜੋ ਮਰਜ਼ੀ ਕਹੇ ਜੀ, ਮੈਂ ਅਸੀਂ ਉਹਨੂੰ ਪ੍ਰੋਗਰਾਮ ਦਾ ਫਾਰਮੈਟ ਸਮਝੀ ਜੀ। Yes. ਅਸੀਂ ਗੱਲ ਉਹ ਪ੍ਰੋਗਰਾਮ ਵਾਲੀ ਕਰ ਦਈਏ ਤੇ ਤੂੰ ਜੈਨੂਇਨ ਸੱਚਾ ਗਲਤ ਆ। ਪਰਸਨਲ ਹੋ ਗਿਆ ਤੂੰ ਨਾਲ ਹੀ। ਨਹੀਂ ਗਲਤ ਗੱਲ ਹੈ ਉਸਤਾਦ ਜੀ। ਆ ਪੁੱਛ ਲੈ ਵਿੱਚੋਂ, ਜੇ ਉਹ ਵੇਖਦਾ ਹੋਇਆ ਤੇ ਉਹ ਤੈਨੂੰ ਕਸਮ ਖਾ ਕੇ ਕਹਿ ਦੇਗਾ ਵਾਕਈ ਤੂੰ ਮੁਨਾਫਕ ਆ ਤੇ ਤੂੰ ਪਤਾ ਨਹੀਂ ਕੀ ਆ। ਉਹ ਕਹੀ ਜਣ ਮੈਂ ਜ਼ਮੀਰ ਅੱਗੇ ਮੁਤਮਈਨ ਆ। ਹੈ ਜ਼ਮੀਰ ਕੌਣ ਕਿੱਥੇ ਆ? ਉਹ ਜ਼ਮੀਰ ਮਿਲਿਆ ਤੈਨੂੰ ਕਿੱਥੇ ਹੋ? ਜ਼ਮੀਰ ਵੀ ਜਾਲੀ ਜਿਹਾ ਪਵਾ ਕਿਸੇ ਚਾਰਾਂ ਦੇ ਬੰਦੇ ਦਾ, ਆਪਣਾ ਤੇ ਹੈ ਨਹੀਂ ਵਿੱਚ ਕਰਾਉਣ ਲਿਫਾਨ ਦਾ ਜ਼ਮੀਨ ਭਾਈ ਵੈਦ ਕਹਿੰਦਾ ਤੇਰਾ ਜ਼ਮੀਨ ਨਹੀਂ ਤੈਨੂੰ ਕੁਝ ਕਹਿੰਦਾ ਉਹ ਗੁੰਗਾ ਵਾ ਉਹਦੀ ਜ਼ੁਬਾਨ ਹੀ ਨਹੀਂ। ਜੈਸ ਨੂੰ ਜਾ ਕੇ ਆਣੇ ਮੇਰੇ ਪਿੱਛੋਂ ਮੇਰਾ ਜ਼ਮੀਰ ਬੰਦ ਕਰ ਦੇ, ਇਦਾਂ ਨਹੀਂ ਹੁੰਦਾ ਉਹਨਾਂ ਨੇ ਚੈੱਕ ਕੀਤਾ, ਉਹਨਾਂ ਨੇ ਕਿਹਾ ਭਾਈ ਇਹ ਤੂੰ ਛੋਟਾ ਜਿਹਾ ਸੀ ਜਦੋਂ ਦਾ ਬੰਦ ਹੋਇਆ, ਇਹ ਤਾਂ ਦੁਬਾਰਾ ਤੂੰ ਖਲਾਇਆ ਨਹੀਂ ਤੇ ਹੁਣ ਕਿਸੇ ਹੋਰ ਕੋ ਚੱਲਣ ਦਿਆ। ਤਾਂ ਜੀ YouTube ਤੇ ਉਬਲੇ ਚੋਲਾਂ ਦੀ ਰੈਸਪੀ ਲੱਭਣ ਦੇ, ਉਹ ਬਾਲੀ ਦੇ ਉੱਤੇ ਹੀ ਉਹ ਤੇ ਪਾਣੀ ਚ ਪਾਓ ਤੇ ਬਾਲ ਤੇ ਬੇਵਕੂਫ ਆ ਤੂੰ। ਯਾਰ ਜੁਗਤਾ ਨਹੀਂ ਜਾਣਦੇ ਯਾਰ ਉਸਤਾਦ ਜੀ, ਮੈਂ ਉਹੀ ਗੱਲ ਕਰਨ ਡਿਆ ਨਾ ਲਓ ਜੀ ਕਿ ਆਪਣਾ ਕੋਈ ਕਰੇ ਬੰਦਾ ਫੜ ਕੇ ਰੋਕ ਲੈਂਦਾ, ਹੁਣ ਇਹਨਾਂ ਨੂੰ ਬੰਦਾ ਕਿੱਥੋਂ ਰੋਕੇ। ਆ ਮੇਰੇ ਲਈ ਇੱਕ ਚਾਹ ਬਣਾਈ ਜਿਹੜਾ ਹੁਣ ਬਾਅਦ ਚ ਮੇਰੇ ਤੋਂ ਬੋਲੇ
ਆਵੇ ਚੱਲ ਜੀ। ਓਏ ਉਹ ਗੇਮ ਕਦੋਂ ਕਰਨੀ ਮਾਰਨ ਵਾਲੀ ਉਹ ਚੈਰਾਂ ਦੀ ਜਿਹੜੀ ਤੁਸੀਂ ਚੱਲ ਹੁਣੇ ਕਰ ਲੈਨੇ ਆ। ਅੱਲਾ ਦੀ ਕਸਮ ਲਿਆਂਦਾ ਪਿਆ ਸਮਾਨ। ਮੈਂ ਅੱਲਾ ਜਾਣਦਾ ਸੀਰੀਅਸ ਹੀ ਮਾਰਨਾ ਸਾਰਿਆਂ ਨੂੰ ਤੇ ਗੇਮ ਹੋਏਗੀ। ਲਿਆਓ ਜੀ, ਉਹ ਲਿਆ ਯਾਰ ਪੀਪੜੀ। ਇੱਧਰ ਪਏ ਪਿੱਛੇ ਉਹ ਪਏ। ਅੱਲਾ ਦੀ ਕਸਮ ਹੈ ਜੀ ਠੀਕ। ਦੇਖੀ ਜਾਊਗੀ ਯਾਰ ਉਹ ਦੇਖੋ ਨਾ ਸਾਦਾ ਗੇਮ ਦੀ ਗੇਮ ਬੜਾ ਉਸਤਾਦ ਜੀ ਪੈਪ ਕੱਟਿਆ ਪਿਆ ਵਾ। ਉਸਤਾਦ ਜੀ ਨਾ ਮੈਨੂੰ ਠੀਕ ਦੋ ਅੱਛਾ। ਜਰਾਬ ਚ ਰੱਖਣੀ। ਪੇਪੀ ਵਾਲੀ ਇਹ ਕਰਨਾ ਕੀ ਉਸਤਾਦ ਜੀ ਤੁਸੀਂ ਜਿਹੜੀ ਆਪਾਂ ਸੀ ਕੀਤੀ ਆਪਾਂ ਇੰਜ ਤੇਰੇ ਮੈਂ ਟੇਪ ਲਾ ਦੇਣੀ ਉੱਤੇ, ਆਹੋ ਤੂੰ ਪੈਰ ਇੰਜ ਤੋਂ ਲਾਉਣਾ ਨਾ ਤੇਰੇ ਇੱਕ ਵੱਜਣੀ ਹੈ। ਉਹ ਲੱਭ ਕੇ ਵਜਣੀ ਆ ਉਸਤਾਦ ਜੀ। ਆਹ ਲੱਭ ਕੇ। ਉਹ ਬੰਦੇ ਨੇ ਉਹ ਅੱਖਾਂ, ਹਾਂ, ਬੰਨੀਆਂ ਬੰਨਣਾ ਆ ਇੱਕ ਨਹੀਂ। ਬੰਦੇ ਨੇ ਮੈਂ ਪੱਟੀ ਬੰਨਾਂਗਾ ਨਾ, ਤੁਸੀਂ ਪੱਟੀ ਕਿਉਂ ਬੰਨੋਗੇ? ਮੈਂ ਪੱਟੀ ਬੰਨ ਕੇ ਅੱਜ ਸ਼ੈਂਟਾ ਫੜਾਂਗਾ। ਨਹੀਂ ਸ਼ਾਂਟਾ ਤੇਰੀ ਮੈਂ ਜਿੱਥੇ ਬੰਨ੍ਹਦਾ। ਆਵਾਜ਼ ਆਈ ਉੱਥੇ ਥਾਪ ਤੇਰੇ ਪੈਣੀ। ਇਹ ਤੁਹਾਡੀ ਵਾਰੀ ਕਦੋਂ ਆਣੀ? ਉਸ ਤੋਂ ਬਾਅਦ ਆ ਜਿੱਦਾਂ ਇਹਨਾਂ ਦਾ ਪਿੰਡਾ ਵਾ ਕਿਸੇ ਦੀ ਭੀ ਨਿਕਲੀ ਜਾਂਦੇ ਬਚਣੇ ਆ। ਆ ਉਹਨੂੰ ਮੈਂ ਕਿਹਾ ਪਾਣੇ ਚ 3 ਸਾਈਜ਼ ਹੁੰਦੇ ਨੇ, ਆਹ ਸਭ ਤੋਂ ਛੋਟਾ ਸਾਈਜ਼ ਉਹਨੇ ਭੇਜ। ਜਿਹੜਾ ਵੱਡਾ ਹੁੰਦਾ ਨਾ ਉਹ ਏਡਾ ਵੱਡਾ ਏਡਾ ਚੌੜਾ ਹੁੰਦਾ ਤੇ ਏਡਾ ਮੱਛੀ ਲੰਮਾ, ਵਾਲੇ ਗੋਲ ਚੋਂ ਮਿਲ ਜਾਣੇ ਸੀ। ਟੇਪਾਂ ਨਾਲ ਪਏ ਹੁੰਦੇ ਨੇ। ਉਹਦੀ ਆਵਾਜ਼ ਵੀ ਜ਼ਿਆਦਾ ਸਾਜੀ। ਹਾਂ ਯਾਰ ਵੀ ਤੂੰ ਦੱਸ। ਸਟੈਂਡ ਇਹ ਤਾਂ ਆ ਆਵਾਜ਼ ਗਿਆ ਸੀ ਉਹ ਮੇਰੇ ਪੂਰੇ ਪੈਰ ਜਿੱਡਾ ਸੀ ਉਸਤਾਦ। ਹਾਂ ਉਹੀ ਇੱਕ ਅੱਡੀ ਨੂੰ ਬੰਦਾਂਗੇ, ਇੱਕ ਪੈਰ ਇੱਥੇ ਬੰਨ ਲਾਂਗੇ, ਦੋ ਦੋ, ਬੰਦਾਂਗੇ। ਹਾਂ। ਦੋ ਉਸਤਾਦ ਜੀ ਇਹ ਤਾਂ ਮੰਗੋ ਲਾ ਜਾਣਾ ਉਸਤਾਦ ਜੀ ਇਹ ਬੜਾ ਸਤਾਈ ਤੁਸੀਂ ਪੱਟੀ ਮਾਰ ਕੇ ਬਾਲਾ ਫੜਨਾ ਜਦੋਂ ਭਾਈ ਦੀ ਵਾਰੀ ਆ। ਅੱਛਾ ਜੀ, ਨਹੀਂ ਆ ਫੜੀ ਇਧਰ ਇੱਕ ਮਿੰਟ, ਆ ਵੀ ਫੜੀ। ਨਹੀਂ ਠਹਿਰ ਜੋਲੇ, ਐਸਾ ਨਾ ਫੜੀ। ਮੇਰੀ ਨਹੀਂ ਠਹਿਰ ਜਾ ਇੱਕ ਮਿੰਟ। ਲਓ ਜੀ ਨੋਨੀ ਸਾਹਿਬ, ਇਹ 5 ਬੰਦੇ ਨੇ, ਠੀਕ ਹੈ ਜੀ। ਇਹਨਾਂ ਚੋਂ ਇੱਕ ਬੰਦਾ ਐਂ ਕਰੇਗਾ, ਤੂੰ ਫੌਰਨ ਉਹਦੇ ਵੱਲ ਦੇਖਣਾ ਕਿੰਨੇ ਕੀਤਾ। ਠੀਕ ਹੈ। ਅੱਖਾਂ ਬੰਦ ਕਰਕੇ ਹੀ ਇਸ ਤਰ੍ਹਾਂ ਨਹੀਂ ਇਦਾਂ ਹੀ, ਯਾਨੀ ਤੂੰ ਦੇਖਣਾ ਕਿੰਨੀ ਸਪੀਡ ਨਾਲ ਤੈਨੂੰ ਪਤਾ ਲੱਗਦਾ ਕਿ ਇਹਨੇ ਕੀਤਾ 5 ਦੇ ਵਿੱਚੋਂ। ਠੀਕ ਹੈ। ਲੇਕਿਨ ਕੱਲਾ ਜਲਾ ਕਰੇ, ਠੀਕ ਹੈ ਜੀ। ਅੱਖਾਂ ਬੰਦ ਕਰ, ਨਹੀਂ ਸਾਰੀਆਂ ਅੱਖਾਂ ਅੱਗੇ ਹੱਥ ਰੱਖ, ਇੰਜ ਬੰਦ ਕਰ। ਇੱਕ ਵਾਰੀ ਬੰਦ ਕਰ, ਬੰਦ ਕਰ। ਅੱਛਾ ਚੱਲ ਚੱਲ ਚੱਲ। ਇਹ ਕੀ? ਚਲੋ ਨਹੀਂ ਠਹਿਰ ਜਾ, ਨਹੀਂ ਹਲੇ 1 ਮਿੰਟ ਠਹਿਰ ਠਹਿਰ ਜਾ। ਸਹੀ ਪਿਆਰ ਇਹ ਕੀ ਗੱਲ ਹੋਈ? ਅੱਛਾ ਚਲੋ ਜੀ, ਇੱਕ ਮਿੰਟ ਠਹਿਰ। ਬੰਦ ਕਰ, ਬੰਦ ਕਰ। ਨਹੀਂ ਆ ਤੂੰ ਕਿਹੜਾ ਦਿੱਤਾ? ਨਹੀਂ ਆਪਣੇ ਕੋ ਰੱਖ। ਆਪਣੀ ਰੇਂਜ ਚ ਰੱਖਣਾ। ਅੱਛਾ ਜੀ ਠਹਿਰ ਜਾਓ, ਤੂੰ ਅੱਖਾਂ ਬੰਦ ਰੱਖਣੀਆਂ। ਕਿੰਨੇ ਕਰਨਾ ਦੱਸੋ? ਚਲੋ ਜੀ। ਯਾਰ ਬॉयਜ਼ ਕਿਉਂ ਯਾਰ ਇਹ ਇਹ ਬ੍ਰੇਕ ਕੰਨ ਬ੍ਰੇਕ ਅੱਛਾ ਜੀ ਚਲੋ ਜੀ। ਅੱਛਾ ਹੁਣ ਇੱਧਰ ਸੁਣ, ਹੁਣ ਏਦਾਂ ਹੋਏਗਾ, ਤਿੰਨੇ ਹੋਣਗੇ, 3 ਵਾਰੀ ਹੋਏਗਾ। ਯਾਨੀ 3 ਵਾਰੀ ਏਦਾਂ ਹੋਏਗਾ ਕਿ ਪੀਚੂ 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 ਇੰਜ ਵਾਰੀ ਹੋਏਗਾ। ਤੂੰ ਅੱਖਾਂ ਖੋਲ ਕੇ ਦੱਸਣਾ, ਪਹਿਲੇ ਇਹਨੇ ਕੀਤਾ, ਬਾਅਦ ਚ ਇਹਨੇ ਕੀਤਾ, ਫਿਰ ਇਹਨੇ ਕੀਤਾ। ਚਲੋ ਜੀ। ਠੀਕ ਹੈ ਜੀ, 1 ਮਿੰਟ ਠਹਿਰ ਜਾ। ਤੂੰ ਅੱਖਾਂ ਬੰਦ ਰੱਖਣੀਆਂ ਨੇ। ਫਸਟ ਨਹੀਂ ਯਾਰ ਠਹਿਰ ਚੱਲੇ ਨਾ, ਜਦੋਂ ਮੈਂ ਕਹਾਂ ਫਸਟ, ਸੈਕਿੰਡ, 3, ਓਕੇ। 1 2 3। ਜਦੋਂ ਮੈਂ ਕਹਾਂ 1 ਉਦੋਂ ਆਇਆ, ਜਦੋਂ ਕਹਾਂ 2 ਉਦੋਂ 3। ਠੀਕ ਹੈ ਜੀ। ਅੱਛਾ ਯਾਰ ਤੂੰ ਜਦੋਂ ਸ਼ੁਰੂ ਕਰਨਾ ਉਸ ਤੋਂ ਬਾਅਦ ਤੂੰ ਇਹਦੀ ਆਵਾਜ਼ ਸੁਣ ਕੇ ਤੇ ਫਿਰ ਓਕੇ ਤੂੰ, ਠੀਕ ਹੈ ਜੀ। ਸਾਰੀ ਹੱਥ ਪੈਰ ਰੱਖਾਂ। ਨਹੀਂ ਠਹਿਰ ਜਾ। ਚਲੋ ਜੀ। ਨਹੀਂ ਇਹਨੂੰ ਪਤਾ ਵਾ। ਪਤਾ ਸਾਰੇ। ਬ੍ਰੇਕ ਹੈਗਾ ਇੱਕ ਮਿੰਟ ਮੇਰੇ ਅੱਗੇ ਹੱਥ ਰੱਖ, ਹੱਥ ਰੱਖ, ਵੀ ਬੰਨ ਲਓ ਭਾਵੇਂ। ਹੱਥ ਰੱਖ। ਠਹਿਰ ਜਾ ਜੀ, 1 ਮਿੰਟ ਠਹਿਰ ਜਾ। ਨਹੀਂ 1 ਮਿੰਟ ਕੰਨਾਂ ਤੇ ਨਹੀਂ ਕੰਨਾਂ ਤੇ ਨਹੀਂ, ਸਿਰਫ ਇੱਥੇ। ਨਹੀਂ ਅੰਗੂਠੇ ਪਾ ਲਓ ਭਾਵੇਂ ਤੇ। ਨਹੀਂ ਇਹ ਕਿਹੜਾ ਕੰਮ ਆ ਫਿਰ? ਇਹ ਏਦਾਂ ਚਲੋ। ਅੱਛਾ ਜੀ 1 ਮਿੰਟ ਠਹਿਰ ਜਾਓ ਜੀ, 1 ਮਿੰਟ ਠਹਿਰ ਜਾਓ। ਇਦਾਂ ਬੰਦ ਕਰ। ਨੋਨੀ ਜੀ ਇਹ ਫਿਰ ਮੈਂ ਪੱਕੇ ਬੰਦ ਨਹੀਂ ਆਹ ਪਾਸੇ ਇੱਧਰ ਰੱਖ, ਇੱਧਰ ਰੱਖ। 1 ਮਿੰਟ ਚਲੋ। ਠਹਿਰ ਜਾਓ। 1 2 1 2 3 1 2 3 1 1 2 3। ਅੱਛਾ ਉਹ ਤੂੰ ਬਰਾ ਏਡਾ ਉੱਚਾ ਕਰਕੇ ਟੌਂਕ ਆਰਾਮ ਨਾਲ ਕਰ ਇਹਦਾ। ਦੂਜਾ ਤੇ ਬੁੱਝ ਲਿਆ ਉਹਨੇ, ਤੀਸਰੇ ਤੇ- ਨਹੀਂ ਨਾ ਇਹਦਾ ਪੌਜ਼ ਨਹੀਂ ਨਾ ਦੇਣਾ। ਆ ਦੇ, ਅੱਛਾ ਆ ਦੇ, ਐਦਾ ਕਰ। ਹਾਂ ਆ ਦੇ, ਹਾਂ ਹਾਂ ਫੌਰੀ ਇੰਜ। ਹਾਂ ਯਾਨੀ 1 2 3 ਕਰ ਕਰ। ਹੋਵੇ। ਹਾਂ ਇੰਜ ਹਲੇ ਨਹੀਂ ਹਲੇ ਨਹੀਂ। ਨਹੀਂ। ਅੱਛਾ ਇਹ ਇੱਕ ਹਾਂਜੀ ਨੋਨੀ ਜੀ ਹੁਣ ਦੱਸੋ। ਸਾਜੀ ਪਹਿਲੇ ਇਹਨਾਂ ਨੇ ਮਾਰੇ।
ਫੇਰ ਆ। ਅੱਛਾ ਭਾਜੀ ਮੈਂ ਵੀ ਫੜਨਾ, ਮਿੱਠੇ ਨੇ ਵੀ ਫੜਨਾ। ਚਲੋ ਜੀ। ਮੈਂ ਹੱਥ ਰੱਖਿਆ ਅੱਖਾਂ ਚੁੱਕ ਨੋਨੀ ਸਾਹਿਬ ਤੁਸੀਂ ਤੁਹਾਨੂੰ ਕਸਮ ਆ ਤੁਹਾਨੂੰ, ਅੱਖਾਂ ਤੇ ਹੱਥ ਰੱਖ। ਨਹੀਂ ਤੁਸੀਂ ਆਪਣੀਆਂ ਤੇ ਰੱਖਣਾ। ਆਪਣੀਆਂ ਤੇ ਅੱਛਾ ਮੂੰਹ ਥੱਲੇ ਕਰ ਲਓ ਇੰਜ ਇੰਜ, ਹਾਂਜੀ ਹੋਰ ਮੂੰਹ ਥੱਲੇ ਕਰੋ, ਗਰਦਨ ਤੇ ਇੱਥੇ ਇੱਥੇ ਰੱਖਣਾ ਤੁਸੀਂ, ਠੀਕ ਆ ਜੀ। ਹੁਣ ਅਸੀਂ 5 ਬੰਦੇ ਨੇ ਵਜਾਉਣਾ, ਲੇਕਿਨ ਤੂੰ ਵਾਰੀ ਦੱਸਣੀ ਹੈ ਕਿ ਪਹਿਲਾ ਕਿਹਦਾ ਸੀ, ਦੂਜਾ ਕਿਹਦਾ ਸੀ, ਤੀਜਾ ਚੌਥਾ ਪੰਜਵਾਂ ਕਿਹਦਾ। ਵਾਰੀ ਵਾਰੀ ਸਾਜੀ ਵਜਾ। ਠੀਕ ਆ ਜੀ, ਹਾਂਜੀ ਚਲੋ ਜੀ। 1 ਮਿੰਟ ਠਹਿਰ ਜਾਓ। 1 2 3 4 5 6 ਠਹਿਰ ਜਾਓ ਜੀ, 1 ਮਿੰਟ ਠਹਿਰ ਜਾਓ। ਨਹੀਂ ਇਕੱਠੇ ਨਹੀਂ ਅਰੇ ਸਾਜੀ। 1 2 3 4 5 ਹਾਂਜੀ ਸਾਜੀ ਪਹਿਲੇ ਇਹਨੇ ਮਾਰਿਆ, ਓਕੇ ਫਿਰ ਤੁਸੀਂ ਮਾਰਿਆ, ਦੋ। ਫਿਰ ਉਹਨਾਂ ਨੇ ਮਾਰਿਆ। ਨਹੀਂ ਫਿਰ ਇਹਨੇ ਮਾਰਿਆ ਜੀ। ਅੱਛਾ ਥੋੜਾ ਔਖਾ ਕਰ 6 ਨੇ 6 ਸੀਗੇ 6 ਵਾਰ 4 ਕਰ ਲੈਣੇ। 4 ਕਰ ਲਓ। 4 ਕੰਮ। ਚਲੋ 4 ਇਹ ਇੱਕ ਦੱਸ ਹੈਰ ਚੱਲ ਸਾਜੀ ਪਹਿਲਾਂ ਤੁਸੀਂ ਮਾਰਿਆ ਉੱਥੇ ਜਾ ਕੇ। ਉਹ ਮੈਂ ਬੋਲ ਪਿਆ ਸੀ, ਉਹਨੂੰ ਸਮਝ ਆ ਗਿਆ ਉੱਥੇ ਖੜਾ। ਨਹੀਂ ਪਹਿਲੇ ਤੁਸੀਂ ਮਾਰੇ ਨਹੀਂ ਤਾਂ ਵੀ। ਪਹਿਲਾਂ ਇਹਨੇ ਮਾਰਿਆ ਪਹਿਲਾਂ ਇਹਨੇ ਮਾਰਿਆ, ਦੂਸਰਾ ਉੱਤੇ ਤੁਸੀਂ ਖਲੋ ਕੇ ਮਾਰਿਆ, ਤੀਸਰਾ ਭਾਜੀ ਨੇ ਮਾਰਿਆ, ਚੌਥੇ ਗਲਤ। ਤੀਸਰਾ ਇਹਨੇ ਮਾਰਿਆ, ਚੌਥਾ ਨੇ ਮਾਰਿਆ। ਇਹਦੀਆਂ ਅੱਖਾਂ 'ਚ ਕੋਈ ਮਸਲਾ ਹੋਇਆ ਪਹਿਲੇ ਤੂੰ ਅੱਖਾਂ ਬੰਦ ਕਰ। ਹੈ ਇੱਕ ਮਿੰਟ ਉਸਤਾਦ ਜੀ, ਇਹਨੂੰ ਕੋ ਮੈਨੂੰ ਪੁੱਛੇ ਇੱਕ ਵਾਰੀ, ਉਹ ਮੈਨੂੰ ਫੈਸਲਾਦਾਰ ਤੁਸੀਂ ਅੱਖਾਂ ਬੰਦ ਕਰੋ, ਛੱਡ ਦਿਓ। ਹਾਂ ਭਾਈ ਅੱਖਾਂ ਬੰਦ ਕਰੋ। ਪੱਟੀ ਨਾ ਸਾਜੀ। ਇਹਨਾਂ ਤਿੰਨਾਂ ਦਾ ਸਿਰਫ ਦੱਸਣਾ ਬਸ, ਇਹਨਾਂ ਤਿੰਨਾਂ ਦਾ। ਉਸਤਾਦ ਜੀ ਜੀ ਇਹ 1 ਮਿੰਟ ਠਹਿਰ ਜਾ, ਚਲੋ ਛੱਡ ਦਿਓ ਬਸ। ਇਹਨੇ ਮਾਰਿਆ ਪਹਿਲੇ ਪਹਿਲੇ ਇਹਨੇ ਮਾਰਿਆ, ਫਿਰ ਉਹਨੇ ਮਾਰਿਆ। ਛੁੱਟੀ ਕਿਨੇ ਬੜੀ ਤਵਾ ਚਲੋ ਜੀ 1 2 3 ਚਲੋ 1 2 3 ਹਾਂ। ਤੁਹਾਡੀ ਇਹਨੇ ਦੇਖ ਲਿਆ ਤੁਹਾਡੀ, ਹਾਂ। ਸਾਡੇ ਹੱਥ ਦਾ ਇਸ਼ਾਰਾ ਵੀ ਪੂਰਾ। ਨਹੀਂ ਬਾਅਦ ਵਿੱਚ 1 ਮਿੰਟ ਠਹਿਰ ਜਾਓ, ਬਾਹਰੋਂ ਜ਼ਰਾ। ਪਹਿਲਾਂ ਤਿੰਨੇ ਤੁਸੀਂ ਵਾਰੀ ਮਾਰੋ, ਚਲੋ। Okay. 2 3 ਉਹਨੇ ਪਹਿਲਾਂ ਵੀ ਉਹਨੇ ਐਂਡ ਤੇ ਮਾਰੇ, ਐਂਡ ਤੇ ਮਾਰਿਆ। ਐਂਡ ਤੇ ਮਾਰਿਆ। ਹਾਂ ਇਹਦਾ ਰੌਲਾ ਹੋਰ। ਹਾਂ ਓ ਯਾਰ ਇੱਕ ਮਿੰਟ ਅੱਖਾਂ ਬੰਦ ਕਰੀ ਤੂੰ ਕਹ ਤੁਸੀਂ ਸਾਰਿਆਂ ਨੇ ਮਾਰੇ। ਸਾਜੀ ਇਹਨਾਂ ਦੋਵਾਂ ਨੇ ਮਾਰਿਆ, ਪਹਿਲੇ ਦੋਵੇਂ, ਤੇ ਫਿਰ ਬਾਅਦ ਚ ਉਹਨਾਂ ਨੇ ਨਹੀਂ। ਆਪਣਾ ਨਾਲੇ। ਗਲਤ। ਚੱਲ ਐਡਾ ਦੋ ਤੈਨੂੰ ਤੁੱਕੇ ਜੂਸ ਲੱਗੇ ਸੀਗਾ ਪਰ ਤੇਰੇ। ਕੀ ਰੌਲਾ ਸਾਜੀ ਆਵਾਜ਼ ਐਸੀ ਚੀਜ਼ ਆ ਜਦੋਂ ਹਾਂ, ਕਿਸੇ- ਸਮਾਤ। ਹਾਂਜੀ, ਕਿਸੇ ਪਾਸੇ ਚੂੰ ਵੀ ਫਿੱਕਾ ਸੁਰ ਲੱਗਦਾ ਹੈ। ਉਹ ਇੱਕ ਬੰਦੇ ਖਾਨ ਸਾਹਿਬ ਕਹਿੰਦੇ ਕਿ ਜਿਹਨੂੰ ਇਹ ਪਤਾ ਲੱਗ ਜਾਏ ਨਾ ਕਿ ਮੇਰੇ ਕੋਲ ਫਿੱਕਾ ਸੁਰ ਲੱਗ ਗਿਆ, ਉਹ ਸਰੀਲਾ ਹੁੰਦਾ। ਤਾੜੀ ਲਵਾਵਾ ਤਾੜੀ ਲਾਓ ਇੱਥੇ। ਤੇ ਅਗਲੀ ਗੱਲ ਤੁਸੀਂ ਟੀ ਟਾਈਮ ਸ਼ੁਰੂ ਕਰਾਓ ਉਸਤਾਦ ਜੀ ਫੇਰ। ਅਗਲੀ ਇਹ ਗੱਲ hacker ਨੇ ਸਾਰੇ ਹੀ। ਨਹੀਂ, ਸੱਚੀ ਮੁੱਚੀ ਹਜੇ ਸ਼ੁਰੂ ਹੋਣਾ ਵਾ। ਕੰਨਾਂ ਦਾ ਬਰੀਕ ਗਾਣ ਨਾਲੋਂ ਜ਼ਿਆਦਾ ਹੋਣਾ ਚਾਹੀਦਾ ਮੈਨੂੰ। ਸਿਰਫ ਫੈਸਰ ਰਾਮੇ ਹੋ, ਮਾਸ਼ਾਅੱਲਾ ਹੈ ਸਿਰਫ ਕੰਨਾਂ ਦਾ ਸੁਰੀਲਾ। ਇਹਦੇ ਕੋਲ ਹੋਰ ਅਸੀਂ ਕੀ ਕੰਮ ਲੈ ਸਕਦੇ ਹਾਂ? ਇਹਨੂੰ ਉਸਤਾਦ ਜੀ ਇਹਦੇ ਕੋ ਇਹਨੂੰ ਚਾਹ ਨਾ ਖਾ ਸਕਦੇ ਜਿੱਦਾਂ ਹੈਗਾ ਇਹਨੂੰ ਚੀਜ਼ ਨਹੀਂ ਲੈ ਸਕਦੇ। ਇਹ ਸਿਰਫ ਇਹ ਵੇ ਕਿ ਤੁਸੀਂ ਮੈਨੂੰ ਦੇ ਦਿਓ ਤੇ ਤੁਹਾਨੂੰ ਚੇਂਜ ਕਰਾ ਕੇ ਕੱਲ ਨੂੰ ਮੈਂ ਵੱਡੇ ਲਿਆ ਦਾਂ। ਹਾਂ ਇਹਦਾ ਸਹੀ ਹੱਲ ਹੈ ਉਸਤਾਦ ਜੀ, ਇਹਨੂੰ ਹੈਂਡ ਵਾਸ਼ ਨਾਲ ਭਰੋ, ਐ ਕਰਕੇ ਨੱਪੋ ਵਾਸ਼ ਤੋਂ ਹੱਥ ਧੋਵੋ ਇਹਦੇ ਨਾਲ। ਸ਼ੈਂਪੂ ਪਾ ਕੇ। ਉਹ ਨਹੀਂ ਅਤੇ ਗਿਣ ਕੇ ਦੇਣੇ ਨੇ ਉਸਤਾਦ। ਘਟਾਉਣਾ ਨਾ। ਇਹ ਉਸਤਾਦ ਜੀ ਸਾਜੀ ਨੇ ਬਲੱਡ ਪ੍ਰੈਸ਼ਰ ਚੈੱਕ ਹੋ ਸਕਦਾ। ਹਾਂ ਫਿਰ ਜਾਂ ਫਿਰ ਉਸਤਾਦ ਜੀ ਉਸਤਾਦ ਜੀ ਉਹ ਗੱਲ ਸਹੀ ਹੈ, ਚੋਹੀ ਉਹ ਪਾਲੋ ਸਾਬਣ ਜਿਹਾ ਇੰਜ ਕਰਕੇ ਕੁੱਟਿਆ, ਸਾਬਣ ਨਿਕਲਿਆ, ਉਹ ਸਹੀ ਹੈ। ਸਾਜੀ ਉਸਤਾਦ ਜੀ ਉਹ ਜਿਹੜਾ ਵਿਸਲ ਵਾਲਾ ਸੀਟੀ ਮੂੰਹ ਚ ਪਾ ਕੇ ਪਿੱਛੋਂ ਛਾਂਟਾ ਮਾਰਨਾ, ਉਹ ਵੀ ਕਿਹਾ ਸਾਜੀ ਨੇ। ਉਹ ਨਾ ਕਰਨਾ ਹੈ। ਮਾਸ ਸੁਣਨਾ ਤੁਹਾਡਾ, ਤੁਹਾਨੂੰ ਕੀ ਹੋਣਾ? ਇੱਧਰ ਜਿਹੜੇ ਫਲਾਤੀ ਪਿੰਡੇ ਉਸਤਾਦ ਜੀ ਇਹਨਾਂ ਨਾਲ ਆਈਟਮ ਵੀ ਹੋ ਸਕਦੀ ਹੈ ਜਿਹੜੀ। ਉਸਤਾਦ ਜੀ ਤੁਸੀਂ ਸਾਰਿਆਂ ਦੇ ਨਾ ਪੈਰਾਂ 'ਚ ਇੱਕ ਇੱਕ ਘੁੰਗਰੂ ਬੰਨੋ ਭਾਈ, ਹਾਂ ਇੱਕ ਇੱਕ ਘੁੰਗਰੂ ਬੰਨੋ। ਉਹ ਸਹੀ ਆ। ਹਾਂ ਇਹ ਠੀਕ ਆ ਡਾਇਲੌਗ ਸਾਜੀ। ਯਾਰ ਹਾਂ, ਘੁੰਗਰੂ ਇਹਦੇ ਨਾਲੋਂ ਜ਼ਿਆਦਾ ਅੱਛਾ ਸੀ। ਯੈਸ। ਘੁੰਗਰੂ ਬੰਨੋ, ਅੰਦਰ ਘੁੰਗਰੂ ਸੈਂਸਰ ਲਵਾ, ਯਾਨੀ ਜਿਹੜਾ ਬੰਦਾ ਤੁਹਾਡੇ ਕਮਰੇ 'ਚ ਨਹੀਂ ਘੁੰਗਰੂ ਠੀਕ ਆ, ਲੇਕਿਨ ਘੁੰਗਰੂਆਂ ਨਾਲ ਅਜੀਬ ਜਿਹਾ ਲੱਗਦਾ। ਸਾਜੀ ਦੋ ਬੰਨਣੇ ਆ, ਜ਼ਿਆਦਾ ਨਹੀਂ ਬੰਨਣੇ। ਕਿਹੜੇ ਸਾਰੇ ਬੰਦੇ ਉਹ ਨੋਸ਼ੀ ਕੋ ਪਏ ਆ ਸਾਜੀ ਕੋ। ਮੈਂ ਹਾਂ ਲਓ ਇੱਕ ਗੱਲ ਪਤਾ ਕੀ ਹੈ, ਟੈਕਨੀਕਲ ਗੱਲ ਇਹ ਹੈ, ਘੁੰਗਰੂ ਦੀ ਆਵਾਜ਼ ਆਈ ਨਾ ਤੇ ਉਹਨੂੰ ਵੱਜੀ ਆਵਾਜ਼ ਨੇ, ਇਹਦੀ ਜਦੋਂ ਨੇ ਪੀ ਚੂੰ ਤੇ ਪੈਂਦੀ, ਉਹ ਪਤਾ ਹੁੰਦਾ ਵਾ। ਇਹਦੀ ਆਡੀਓ ਜ਼ਿਆਦਾ ਮਜ਼ੇਦਾਰ ਆ ਭਾਏ ਨਾ, ਗੱਲ ਨੂੰ ਸਮਝੋ, ਘੁੰਗਰੂ ਦਾ ਨਹੀਂ ਰੌਲਾ। ਔਰ ਨਾਲੇ ਇਹਦਾ ਪਤਾ ਲੱਗਣਾ ਵੀ ਕਿਹਦੇ ਲੱਗੀ ਹੈ, ਜੇ ਤੁਹਾਨੂੰ ਨਹੀਂ ਪਤਾ ਲੱਗ ਗਿਆ ਆਹੋ, ਜਦੋਂ ਇਹਨੇ ਤੁਰਨਾ ਨਾ, ਤੂੰ ਡਰੇ ਹੋਣਾ ਥੱਲੇ ਆਵਾਜ਼ ਹੁੰਦੀ ਪੀ ਚੂ ਪਤਾ ਲੱਗਣਾ। ਫਨ ਕ੍ਰੀਏਟ ਹੁੰਦਾ। ਇਹਦੇ ਘੁੰਗਰੂ ਨਾਲ ਨਹੀਂ ਹੋਣਾ। ਉਸਤਾਦ ਜੀ ਇਹਦੇ ਅੱਬੂ ਨੇ ਇਹਨੂੰ ਕਿਹਾ ਘੁੰਗਰੂ ਲੈ ਕੇ ਆ,
ਤੇ ਨਾਨਾ ਪਾਟੀਕਰ ਨੂੰ ਲੈ ਗਏ ਆਹੋ ਗੁੰਗਰੂ ਸੇਠ। ਆਹੋ। ਸਾਜੀ ਇਹ ਤੁਹਾਡੀ ਚਾਹ ਆ, ਕੋਈ ਬੰਦਾ ਦਿਲ ਘੂਰੀ ਨਾ ਪਾਵੇ ਹਾਂਜੀ। ਇੱਕ ਤੇ ਆਣੀ ਦਾ ਖੋਖਾ ਨਹੀਂ। ਸਾਜੀ ਇੱਕ ਚਾਹ ਮੇਰੇ ਲਈ ਬਣਵਾ ਦੇਣੀ ਸੀ, ਮੈਂ 50 ਦੇ ਗਾਰਡਰ ਕੇਕ ਆਪਣੇ ਲੈ ਕੇ ਆਇਆ, ਵਿੱਚ ਡੋਬਾ ਚਾਹੀਦਾ ਬਸ। ਬਸ ਤੇ ਉਹ ਅੱਧੇ ਤੂੰ ਉਹ ਮੇਰੇ ਨਾਲ ਅੱਧੇ ਤੇ ਕਰ ਲੈਣਾ, ਮੈਂ ਕਰ ਲੈਣਾ ਅੱਧੇ ਕਰ ਲੈਣਾ। ਗਾਰਡਰ ਕੇਕ ਤੂੰ ਆਪਣੇ ਰੱਖਣੇ ਪੂਰੇ ਹੈ, ਤੇ ਪਲਸਤਰ ਸਾਡਾ ਪੀ ਜਾਣਾ। ਕਹਾਣੀ ਸਾਡੀ ਲੈ ਸੀਮਨ ਸਾਡਾ Material। ਗਾਰਡਰ ਕੇਕ ਆਪਣਾ ਸਾਜੀ ਹਦਾਇਤ ਵਾਲੇ ਦਾ ਖਾ ਕੇ ਦੇਖੋ ਚੱਲ ਸਾਏਗੀ। ਯਾਦ ਰੱਖ ਕਿੱਥੇ ਲਿਆ ਵੀ ਲਿਆਓ ਜ਼ਰਾ। ਔਰ 50 ਦੇ ਕਿੰਨੇ ਕਾਗੇ ਹੋਣੇ? ਅਜੀ ਚਾਹ ਦਾ ਕੀ ਕਹਦੇ ਲੱਗਦੇ ਆ ਸਾਰਿਆਂ ਦਾ ਕਹਿ ਦਿਆ ਕਰੋ। ਟੀ ਟਾਈਮ ਦੇ ਵਿੱਚ ਅਸੀਂ ਕਹਿੰਦੇ ਆ ਕਿ ਉਸਤਾਦ ਜੀ ਸਿਰਫ ਸ਼ੋਅ, ਅਸੀਂ ਬਾਅਦ ਚੋਂ ਪੀਨੇ ਆ, ਅਸੀਂ ਕੋਈ ਨਹੀਂ ਪੀਂਦੇ। ਸੱਚੀ ਮੁੱਚੀ ਕੈਮਰੇ ਸਾਹਮਣੇ ਅਸੀਂ ਕਹਿ ਦਿੰਦੇ ਆ ਕਿ ਯਾਰ ਉਸਤਾਦ ਜੀ ਪੀ ਲੈਂਦੇ। ਯਾਰ ਕੀ ਕਸਮ ਹੈ, ਅੱਗੇ ਪੀਤੀ ਨਹੀਂ, ਅਸੀਂ ਤੇ ਪੀਤੀ ਚਾਹ। ਭਾਈ ਤੁਸੀਂ ਪੀਤੀ, ਸਾਨੂੰ ਤਾਂ ਨਹੀਂ ਦਿੱਤੀ। ਗੁੱਡਾ ਵੱਡਾ ਆਰਟਿਸਟ ਹੋ ਕੇ ਚਾਹ ਤਾਂ ਰੋਂਗ ਜਿਹੜੀ ਪੀਤੀ ਭਾਨ ਫੈਸਲ ਨੇ ਪੀਤੀ ਆ, ਬਸ ਤੁਸੀਂ ਹਲਕਾ ਜਿਹਾ ਨਾ ਤੇ ਕਪਰ ਛੱਡੋੜਾ ਚਾਹ ਵਾਲਾ ਨਾ। ਪੱਠਾ ਵੇਖ ਕਹਿੰਦੇ ਲਾਵੇ ਦਾ ਸਲੈਂਸਰ ਆ। ਪੱਠਾ ਵੇਖ ਕੇ ਕਹਿੰਦਾ ਓ ਯਾਰ ਸਾਜੀ ਕਹਿੰਦੇ ਮੈਂ ਵੱਡੀ 14 ਅਗਸਤ ਮਨਾਉਣੀ ਆ, ਇੰਜੋਏ ਕਰਨੀ ਆ, ਤੇ ਪੱਠੇ ਦੇ ਉੱਤੇ ਪਕਾਨਾ ਲਾ ਕੇ ਤੇ ਫੋਂ ਕਰਨਾ। ਅੱਛਾ ਹੋਰ ਓਏ ਓਏ ਕਸੀਨੋ ਬਣਾ ਲਿਆ ਆਪਣਾ, ਕਸੀਨੋ ਆਹੋ। ਤੇ ਸਾਹਮਣੇ ਹੀ ਡਾਂਗ ਮੱਥੇ ਤੇ ਰੱਖ ਕੇ ਆਟੋ ਦੇ ਗਟਰ ਵਾਲਾ ਢੱਕਣ ਚਾਹੀ ਕਹਿੰਦਾ ਮੈਨੂੰ ਬਾਹੂਬਲੀ ਕਹੋ। ਬਾਹੂਬਲੀ ਦੇ ਭਰਾ ਕੋਲ ਇੰਨੇ ਬੜੇ ਪਿਆਜ਼ ਲੈ ਕੇ ਕਹਿੰਦਾ ਆਪਣੀ ਗੱਡੀ ਨਾਲ ਕੱਟ ਦੇ। ਭਰਾਵਾ ਜ਼ਲਜ਼ਲਾ ਉਹ ਚ ਕਰਨੇ ਝੂਟੇ। ਪਿੰਡ ਇਹਨਾਂ ਦੇ ਸਲਾਬ ਆਇਆ ਤੇ ਇੰਨੀ ਕੀ ਜਗ੍ਹਾ ਖੁਸ਼ਕ, ਉਹ ਚ 12 ਟਣੀ ਵਾਹ ਖੇਡਣ ਦੇ। ਯਾਰ ਪਿੰਡ ਚ ਸਲਾਹ ਹੋਇਆ ਇੰਨੀ ਜਗ੍ਹਾ ਖੁਸ਼ਕ। ਮੈਂ ਕਿਹਾ ਇਹ ਕੀ ਕਹਿੰਦੇ, ਇੱਥੇ ਮੈਂ ਚੌਕੜੀ ਮਾਰ ਕੇ ਬੈਠਾ ਸੀ। ਯਾਰ ਪਿੰਡ ਚ ਸਲਾਬ, ਤੇ ਉੱਤੇ ਬਾਰਿਸ਼ ਪਿੰਡ ਚ ਸਲਾਬ ਆਇਆ ਤਾਂ ਉੱਥੇ ਜਾਲ ਸੁੱਟ ਕੇ ਬੈਠੇ। ਲੈ ਮਾਮੇ ਦੇ ਮੂੰਹ ਤੇ ਝੱਕ ਕਰ ਕਹਿੰਦੇ ਅਸੀਂ ਚਿਚੂ ਚ ਖੇਡਣ ਦੇ। ਚੰਗੀ ਭਲੀ ਰੇਤਾ ਦੀ ਟਰਾਲੀ ਜਾਣੀ, ਉਹਨੂੰ ਫੜ ਕੇ ਫੇਰ ਪਿੱਛੇ ਕਰਤਾ। ਛਿੱਤਰ ਪੈ ਗਏ ਲੱਗ ਗਿਆ ਬਹੁਤ very good। ਯਕੀਨਾ ਸਰ ਮੇ ਜੋ ਛਿੱਤਰ ਪੈ ਗਏ ਉਹਨਾਂ ਦੀ ਗੈਲਰੀ ਤੇ ਆਪਣੀ ਪੇਟੀ ਛੱਡ ਹਾਂ ਤਲੀ ਪੱਕੀ ਤੇ ਗਰੀ ਲੈ ਕੇ ਤਾਂ ਇੰਜਨ ਚੱਲਣ ਦੇ। ਸਰਦੀਆਂ ਚ ਘੁਮਾ ਆ ਤਲੀ ਪੱਖੀ ਤੇ ਗਰੀ ਲੈ ਕੇ ਤੇ ਚੱਲ ਮਾਰਦੇ ਆ। ਪਿੰਡ ਚ ਸਲਾਬ ਆਇਆ ਤਾਂ ਲੋਕੀ ਡੁੱਬਣ ਦੇ ਆਪ ਕਸ਼ਤੀ ਲੈ ਕੇ ਤਾਂ ਵੀ ਕਰਕੇ। ਓਏ ਓਏ ਹਮਾਮ ਚ ਬੜੇ ਸਰਦੀਆਂ ਚ ਤੇ ਉਹਨੇ ਉੱਤੇ ਕੱਪੜਾ ਪਾਇਆ ਤੇ ਹਾਂ ਉਹਦੀ ਉਹ ਬੁੱਕਲ ਮਾਰ ਕੇ ਬਾਹਰ ਨਿਕਲ। ਹੁਣ ਕਰਨਾ ਕਰਾਉਣਾ ਕੀ ਆ? ਕਰਨਾ ਕਰਾਣਾ ਕੀ ਹੈ ਛੋਟਾ ਯਾਰ ਜੁਗਤਾ ਕਰਨਾ ਕਰਾਉਣਾ ਛੱਡ ਦੇ ਯਾਰ। ਫੇਰ ਯਾਰ ਫਿਰ ਉਧਰ ਨੂੰ ਓ ਜੁਗਤਾਂ ਯਾਰ ਪਤਾ ਉਸਤਾਦ ਜੀ ਲੱਗਣ ਕਰਨ ਦਿਆ। ਮੈਨੂੰ ਜੁਗਤਾ ਯਾਰ। ਅੱਛਾ ਉੱਥੇ ਤੁਸੀਂ ਮੇਰੇ ਭਰਾ ਹੋ ਨਿੱਕੇ, ਹਾਂ ਤੁਸੀਂ ਕਰੋ ਜੁਗਤ ਮੈਨੂੰ। ਉਸਤਾਦ ਜੀ ਇੱਕ ਜੁਗਤ ਮਾਰੋ। ਭਾਈ ਫੈਸਲ ਨੇ ਇੰਨੀ ਕਰੋੜ ਕੇ ਨੱਕ ਚੁੰਗਲ ਮਾਰੀ, ਦਿਮਾਗ ਇੱਧਰ ਕਰ ਲਿਆ। ਓਏ ਹੋਏ ਕੀ ਆ? ਇਹਨੂੰ ਮੈਂ ਕਹਿੰਦਾ ਯਾਰ ਨਹੀਂ ਤੂੰ ਹਲੇ ਵੱਡਾ ਨਹੀਂ ਹੋਇਆ, ਤੂੰ ਬੱਚਾ ਵਾ ਤੇ ਇੱਕ ਉਹ ਖਿੱਚਦਾ ਵਾ। ਦੱਸੀ ਮੈਂ ਗਲਤ ਕਹਿ ਰਿਹਾ ਸੀ ਕਿ ਬੱਚਾ ਹੀ ਦੱਸਾਂ ਹਾਂਜੀ ਹਾਂਜੀ ਹੁਣ ਦੱਸੋ। ਯਾਰ ਰਾਣਾ ਤੂੰ ਚੰਗਾ ਭਲਾ ਸੱਚ ਬੋਲਦਾ ਬੋਲਦਾ ਝੂਠ। ਉਸਤਾਦ ਜੀ ਮੈਂ ਕਸਮ ਮੈਂ ਬੱਚਾ ਬਣਨਾ ਚਾਹਨਾ ਤਾਂ। ਮੈਨੂੰ ਝੂਠ ਤੇ ਲਾਤਾ ਵਾ। ਨਹੀਂ ਨਹੀਂ ਜਿਹੜਾ ਤੂੰ ਪਹਿਲੇ ਨਹੀਂ ਕਿਹਾ ਉਸਤਾਦ ਜੀ ਨੇ ਦੀ ਅੰਮੀ ਮਾਸ਼ਾਅੱਲਾ ਬੜਾ ਪਿਆਰ ਕਰਦੀ, ਚਿੰਕੀ ਜੀ ਨੂੰ ਸੌ ਨਹੀਂ ਦੇ ਸਕਦੀ। ਉਹ ਕਹਿ ਰਿਹਾ ਕਹਿੰਦਾ ਤੂੰ ਚੰਗਾ ਭਲਾ ਸੱਚ ਬੋਲਦਾ ਬੋਲਦਾ ਕਹਿੰਦਾ ਝੂਠ ਤੇ ਆ ਗਿਆ। ਤੁਸੀਂ ਵੀ ਬੱਚਾ ਬਣ ਮੈਂ ਸਕਦੇ ਦੁਬਾਰਾ ਉਸਤਾਦ ਜੀ ਸੱਚੀ ਮੁੱਚੀ ਮੈਂ ਬੱਚਾ ਬਣਨਾ ਚਾਹਨਾ। ਤੁਹਾਡੇ ਨਾਲ ਇੱਕ ਹੋਰ ਲਫ਼ਜ਼ ਲੱਗੇਗਾ ਫੇਰ ਬਣ ਸਕਦੇ ਤੁਸੀਂ। ਬੱਚਾ ਕੱਚਾ ਬੱਚਾ ਕੱਚਾ ਬੱਚਾ ਕੁਚਾ ਸਹੀ ਬੜਾ ਦਿਲ ਕਰਦਾ ਬਚਪਨ 'ਚ ਜਾਣ ਨੂੰ ਬੱਚਾ ਉਹ ਨਹੀਂ ਬਣਨਾ। ਮੰਨ ਸਕਦਾ, ਤੈਨੂੰ ਮੰਨਣਾ ਹੀ ਨਹੀਂ ਕਿਸੇ ਨੇ ਹੁਣ। ਹਾਂ ਕਿਉਂ ਨਹੀਂ ਮੰਨਣਾ? ਤੈਨੂੰ ਕਿਸੇ ਨੇ ਮੰਨਣਾ ਹੀ ਨਹੀਂ ਤੂੰ ਬੱਚਾ ਹੋ। ਨਹੀਂ ਮੈਂ ਤੁਹਾਡਾ ਬੱਚਾ ਨਹੀਂ ਹੈਗਾ। ਕਿਉਂ ਇੱਕ ਹੋਰ ਗੱਲ ਆਈ ਉਸਤਾਦ, ਕਿਉਂ ਕਿਉਂ? ਇੱਕ ਹੋਰ ਗੱਲ ਆਈ। ਇੱਕ ਬੰਦੇ ਨਾਲ ਗੱਲ ਕਰਾਣੇ ਤੇ ਕੰਨ ਚੁਗਲ ਮਾਰੀ ਤਾਂ ਰੈਂ ਕੀਤਾ ਤੇ ਬੰਦੇ ਭੁੱਲ ਗਿਆ ਕਿਹੜਾ ਖੜਾ ਸੀ। ਹੋਰ ਹੀ ਗੱਲ ਸ਼ੁਰੂ ਕਰਦੀ। ਲੈ ਗਜਰੀ ਬਣਾਤਾ ਨਾਲ ਹੁਣ। ਉਹ ਨਹੀਂ ਯਾਰ ਸਾਜੀ ਸਹੀ ਹੈ ਉਹਨੇ। ਕਿਆ ਬਾਤ ਹੈ ਉਸਤਾਦ ਜੀ। ਡੋਰੂ ਮੋਰੂ ਆ, ਆਲੂ ਫਾਲੂ। ਡੋਰੂ ਮੋਰੂ। ਨਹੀਂ ਤੁਸੀਂ ਬੱਚਾ ਬਣ ਕੇ ਕੀ ਕਰਨਾ? ਇੱਕ ਪੰਜਾਬੀ ਦਾ ਲਫ਼ਜ਼ ਹੈ ਡੋਰ ਭੋਰਾ। ਡੋਰ ਭੋਰਾ ਹਾਂਜੀ। ਤੌਰ ਇਹ ਪਰ ਮੈਂ ਨਹੀਂ ਆਹ ਡੋਰ ਭੋਰਾ ਹੈ, ਡੋਰ ਭੋਰਾ। ਇਹਨੇ ਡੋਰ ਭੋ ਰਹੀ ਐ ਸਹੀ। ਭੌਂ ਬਿੱਲੀਆਂ ਪਾਉਂ ਬਿੱਲੀਆਂ ਇਹ ਵੀ ਇੱਕ ਲਫ਼ਜ਼ ਯਾਰ ਤੌਰ ਮੈਂ ਤਾਂ ਬਾਬਾ ਜੀ ਉੱਥੇ ਡੋਰ ਭੋਰਾ ਜਾ ਹੋ ਗਿਆ। ਅਦਬੂ ਖਾ ਜਿਆ ਵੀ ਹੁੰਦਾ। ਕੌਮ ਹੋ ਗਈ ਹੈ ਕੌਮ। ਕੌਣ? ਓਏ ਹੈਲੋ। ਕੀੜੀ ਦਾ ਆਟਾ ਡੁੱਲ ਗਿਆ ਉਸਤਾਦ ਜੀ, ਇਹ ਵੀ ਕਹੀਦਾ ਸੀ। ਹਾਂ ਕੀੜੀ ਦਾ ਹਾਂ। ਅੱਛਾ ਤੂੰ ਕੀ ਕਹਿਣਾ ਵਾ ਵੀ ਮੈਂ ਤੇਰੇ ਕੋਲ ਤੁਹਾਡੇ ਕੋਲ ਆ ਜਾਵਾਂਗਾ, ਮੈਨੂੰ ਦੱਸੋ ਕੀ ਆ 2 ਲੱਖ ਰੁਪਏ ਮਿਲ ਦੋ ਮੈਂ ਤੁਹਾਡੇ ਕੋਲ। ਮਹੀਨੇ ਦਾ? ਹਾਂ ਚੱਲਦੇ ਯਾਰ ਮੁਦੱਸਰ, ਉਸਤਾਦ ਜੀ ਤੁਹਾਡੇ ਨਾਲ ਮੁਹੱਬਤ ਵੀ ਤੇ ਹੈ, ਪੈਸੇ ਨਹੀਂ ਨਾ ਦੇਖਣੇ। ਹਰ ਸਾਲ ਇੱਕ ਮੈਡੀਕਲ ਸਟੋਰ ਵੱਧ ਜਾਂਦਾ ਤੇਰਾ। ਹਾਏ ਉਸਤਾਦ ਜੀ, ਚੈਨ ਬਣ ਗਈ ਹੈ ਜਿੱਥੇ- ਦੇਖਣ ਆਉਣਾ ਵਾ ਤੁਹਾਨੂੰ 2 ਲੱਖ ਦਾ ਤੇ ਬਹਾਨਾ ਵਾ ਸਿਰਫ। ਤਾੜੀ ਮਾਰੋ ਯਾਰ। ਕੋਈ ਖੈਰ ਨਹੀਂ। ਤਾਂ ਜਿਹੜੇ 3 ਦਿਨ ਤੁਹਾਡੇ ਕੋਲ ਰਹਿਣਾ ਵਾ, ਚੌਥੇ ਦਿਨ ਮੈਨੂੰ ਮੈਸੇਜ ਕਰਦਾ ਮਿੱਠੇ ਕਾਲ ਕਰ ਮੈਂ ਇੱਥੋਂ ਨਿਕਲਣਾ ਚਾਹੁੰਦਾ। ਬੈਲ ਨਹੀਂ ਦੇਈਦੀ। ਆਹੋ ਆਹੋ ਨਹੀਂ ਨਹੀਂ ਸਹੀ ਹੈ ਯਾਰ। ਨਹੀਂ ਮੈਂ ਦੱਸਰ ਆਪਣੇ ਮੈਡੀਕਲ ਤੇ ਤੇਰਾ ਧਿਆਨ ਦੇ। ਹਿਸਾਬ ਲੱਗਾ ਵਾ ਦੇ ਮੈਡੀਕਲ ਸਟੋਰ ਤੇ ਇੱਕ ਮਿਸਾਲ ਆ,
ਤੁਸੀਂ ਤੁਹਾਡੀ ਇੱਕ ਮਿਸਾਲ ਦੇ ਤੌਰ ਤੇ 30,000 ਰੁਪਏ ਸੇਲ ਹੋਈ, ਹਾਂਜੀ ਉਹਦੇ ਚੋਂ ਕਮ ਸੇ ਕਮ 15 16 18 20 ਦਾ ਉਹ ਮਟੀਰੀਅਲ ਹੁੰਦਾ ਵਾ, ਹਾਂਜੀ ਠੀਕ ਆ। ਸਹੀ ਤੈਨੂੰ ਜਿਹੜਾ ਮੈਂ ਕੰਮ ਦੇ ਦੋ ਕੈਸਾ ਕਿ ਆਰਾਮ ਨਾਲ ਤੂੰ 700 ਰੁਪਏ ਰੋਜ਼ ਇੱਕ ਕਰੈਕਟਰ ਨੂੰ ਦੇ ਰਿਹਾ ਤੇ ਆਓ ਨਹੀਂ ਹੁਣ ਹੈਂ? ਮਹਿੰਗਾਈ ਕੈਸਾ? ਹੋ ਗਈ ਹੈ ਉਸਤਾਦ ਹੈਂ? ਮਹਿੰਗਾਈ ਹੋ ਗਈ ਆ ਆਹੋ 900 ਹੋ ਗਿਆ ਵਾ। ਉਸਤਾਦ ਜੀ ਮੈਡੀਕਲ ਥੋੜੇ ਪੈਸੇ ਆ ਗੋਲੀ ਜਿਹੜੀ ਹੈਗੀ ਹੈ ਇੱਕ ਪੱਤਾ 1 ਰੁਪਏ ਦਾ ਕਿ 1.5 ਰੁਪਏ ਦਾ ਪੈਂਦਾ ਇਹਨਾਂ ਨੂੰ, ਕਿਹੜਾ ਕੋਈ ਵੀ ਲਾ ਲਓ। ਲੈ ਇੱਕ ਪੱਤਾ 1.5 ਰੁਪਏ ਦਾ ਪੈਂਦਾ ਉਸਤਾਦ ਜੀ ਉਹ 1.5 ਦਾ ਉਹ ਪੈਂਦਾ ਜਿਹੜਾ 2.5 ਦਾ ਵਿਕਦਾ ਹੋਣਾ। ਨਹੀਂ ਨਹੀਂ ਇਹ ਵੀ ਰੌਲਾ ਵਾ ਉਸਤਾਦ ਜੀ। ਅਸਲ 'ਚ ਮੈਨੂੰ ਸਮਝ ਆਈ ਹੈ ਕਿਉਂ ਇੱਧਰ ਆ ਰਿਹਾ ਬਾਰ-ਬਾਰ। ਹਾਂਜੀ ਇਹਦਾ YouTube ਚੈਨਲ ਦਾ ਮੇਨ ਕਰੈਕਟਰ ਦੌੜ ਗਿਆ, ਇਹ ਦੌਰਾ ਭੁਰਾ ਹੋਇਆ। ਦਸਰ ਸਿੰਘ ਤੁਹਾਡੀ ਮੁਹੱਬਤ ਚ ਆਉਂਦਿਆ, ਬਾਕੀ ਮਾਸ਼ਾਅੱਲਾ ਕੰਮ ਮੁਹੱਬਤ 'ਚ ਪਹਿਲੇ ਕਿਹਨੂੰ ਆਇਆ 6 ਮਹੀਨੇ, ਉਹਨੂੰ ਸਮਝ ਹੋਣਾ ਹੀ ਆ ਇੱਕਦਮ ਕਰੈਕਟਰ ਗੈਪ ਹੋਇਆ ਤੇ ਮੁਹੱਬਤ ਜਾਗ ਪਈ ਇਹਦੀ। ਉਹਨੂੰ ਸਮਝ ਹੋਣਾ ਵੀ ਲੋਕੀ ਲਈ ਜਾਣ। ਮਿਸ ਕਰ ਰਿਹਾ ਉਹਨੂੰ। ਬਹੁਤ ਜ਼ਿਆਦਾ ਟਾਈਮ ਕੱਢਿਆ ਵਾ ਭਰਾ ਵਾ ਛੋਟਾ ਮੁਕੇਸ਼ ਦੇ ਗਾਣੇ ਸੁਣਨ ਦਿਆ ਵਾ। ਸਾਜੀ ਕਾਲੂ ਨਾ ਇੱਕ ਰੇਗਿਸਤਾਨ ਚ ਨਾ ਬਸ ਵਿੰਗਾ ਚਿਬਾ ਹੋ ਕੇ ਨਾ ਜਦੋਂ ਸ਼ਹਿਰਦਾਰੀ ਚ ਪਹੁੰਚੇ ਤਾਂ ਥੋੜਾ ਥੋੜਾ ਭੁੰਨਵਾ ਹੋ ਗਿਆ। ਕੀ ਹੋਏਗਾ? ਭੁਨਵਾ ਰੇਤ ਨਾਲ ਕਹਿੰਦਾ ਛੱਲੀ ਭੁੰਨੀ ਦੀ ਫੈਸਲ ਇਹ ਸਮਝ ਨਹੀਂ ਪੈਣੀ ਯਾਰ ਮੈਂ ਕਹਿੰਦਾ ਫੈਸਲ ਇੱਕ ਜਗ੍ਹਾ ਤੇ ਉਸਤਾਦ ਜੀ ਕੰਮ ਤੇ ਲੱਗੇ, ਪਹਿਲੇ ਦਿਨ ਹੀ ਗਏ ਤੇ ਪਿੱਛੇ ਇੱਕ ਡੰਪਰ ਆਂਦੇ ਆ ਵੱਡਾ, ਉਹ ਕਹਿੰਦੇ ਇਹ ਕੀ, ਕਹਿੰਦਾ ਰੋਟੀ ਦੁਪਹਿਰ ਦੀ ਹੋ ਰਹੀ ਕੋਈ ਫੈਸਲਾ ਕਹਿੰਦਾ ਮੇਰੇ ਘਰ ਗਿੰਬਲ ਆ, ਮੈਂ ਜਾ ਕੇ ਵੇਖਿਆ ਤੇ ਕਰੇਲੇ ਤੇ ਲਗਵਾ ਰੱਖਿਆ ਵੱਡਾ, ਕਰੇਲੇ ਦੇ ਲਗਵਾ ਰੱਖਿਆ ਘੰਟਾ ਯਾਰ ਤੇ ਕਹਿੰਦਾ ਮੇਰੇ ਘਰ ਗਿੰਬਲ ਆ। ਅੱਲਾ ਮਾਫੀ ਦੇਵੇ, ਸਲਾਬ ਵਾਲੇ ਪਾਣੀ ਮੱਛੀ ਡਾਈ ਮਾਰ ਕੇ ਸਾਹ ਪਾਉਂਦਾ ਹੈ। ਯਾਰ ਆਪਣੇ ਅੱਬੂ ਤੇ ਬੌਸ ਨੂੰ ਕਹਿਣ ਦੇ ਆ, ਇੱਕ ਵਾਰੀ ਮੇਰੇ ਕਹਿਣ ਤੇ ਰੱਖ ਲਓ, ਦੁਬਾਰਾ ਗਲਤੀ ਕਰਨਗੇ ਫਿਰ ਮੈਂ ਦੱਸੂ। ਮੈਨੂੰ ਕਹਿੰਦਾ ਸਾਡੇ ਘਰ ਗਿੰਬਲ ਆ, ਮੈਂ ਜਾ ਕੇ ਘਰ ਦੇਖਿਆ ਟੁੱਟੀ ਛਤਰੀ ਤੇ ਟੇਪਾਂ ਵਾਲਾ ਮੋਬਾਈਲ ਲੈ ਆਹੋ ਖੀਰੇ ਦੇ ਉੱਤੇ ਟੇਪ ਨਾਲ ਮੋਬਾਈਲ ਲਾਇਆ ਤੇ ਲੋ ਖੀਰਾ ਪੜਿਆ। ਟੇਬਲ ਤੇ ਘਮਾਉਣ ਵਾਲਾ ਭੈਂਟਾ ਨਹੀਂ, ਉੱਤੇ ਅਮਰੂਦ ਰੱਖਿਆ ਖਾਦਾ ਹੋਇਆ। ਕਾਲੂ ਕਹਿੰਦਾ ਯਾਰ ਉਹ ਜਿਹੜਾ ਵੱਡੀ ਡੀਲ ਕਰਨ ਲੱਗਿਆ ਘਮਾਉਂਦਾ ਹੈਗਾ। ਠੀਕ ਹੈ ਉਹ ਰੱਖਿਆ ਸੱਸ ਮਿਲਣ ਆਂਦੇ ਉਸਤਾਦ ਜੀ, ਭਾਈ ਵੈਸਲ ਮੈਂ ਉਂਗਲ ਤੇ ਫੁੱਟਬਾਲ ਘੁੰਮਦੀ ਯਾਰ ਕਿਸੇ ਦੀ ਛੱਡੀ ਚਾਹ ਦੇ ਨਾਲ ਹਲਾਲ ਕੇਕ ਲੈਂਦੇ, ਹਲਾਲ ਕੇਕ ਦੇ ਯਾਰ ਚਾਹ ਨੂੰ ਛੱਡ ਕੇ ਕਾਲੂ ਕਹਿੰਦਾ ਚੋਰੀ ਦੀ ਚਾਹ ਨਾ। ਕਾਲੂ ਕਹਿੰਦਾ ਅੱਜ ਮੈਂ ਟਾਈਮ ਨਾਲ ਸੋਇਣਾ। ਮੈਂ ਕਿਹਾ ਕਿਉਂ? ਕਹਿੰਦਾ ਸੁਬਾਹ ਮੈਨੂੰ ਕੰਮ ਤੇ ਛੱਡ ਕੇ ਆਉਣਾ। ਸਾਜੀ ਕਹਿੰਦਾ ਸਾਡੇ ਘਰ ਗਿੰਬਲ ਆ, ਦਾਦੇ ਦੀ ਫਾਈਲ ਤੇ ਵਾਲੀ ਬਾਂਹ ਤੇ ਰੱਸੀ ਬੰਨੀ ਹੈ ਮੈਂ ਤਾਂ ਸਾਡੇ ਪਾਲੇ ਜਲੀ ਬਾਤ ਐ ਕਰਨ ਦੀ ਬਾਕੀ ਨਿਆਣਾ ਹੀ उस्ताद जी कैसा करते हैं आर्टिस्ट को लगता है मैं कैश हो रहा हूँ कैश हो ਇਹਦੇ ਵਿੱਚ ਵੀ ਕੈਸ਼ ਹੋ ਰਹੇ, ਸ਼ੁਕਰ ਹੈ ਇਹਦੇ ਚ ਹੀ ਹੋ ਰਿਹਾ, ਸਹੀ ਗੱਲ ਹੈ। ਚਲੋ ਜੀ ਵਾਹ 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 ਉਸਤਾਦ ਜੀ, ਕਮਾਲ ਉਸਤਾਦ ਜੀ, ਵੱਡੀ ਦੁਨੀਆ ਯਾਰ। ਮੇਰੇ ਉਸਤਾਦ ਜੀ ਵੀ ਖਾਸ ਨੇ ਮੇਰੇ ਤਰ੍ਹਾਂ। ਹਾਏ 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 ਮੇਰੀ ਤਰ੍ਹਾਂ ਹਾਂ ਉਸਤਾਦ ਜੀ मजा किरकिरा करता मेरी तरह ਸਾਜੀ ਨੋਨੀ ਮੇਰਾ ਯਾਰ, ताड़ी वजन लगी सी नाल मेरी तरह सुन के चोपी लग गई। ਸਾਜੀ ਨੋਨੀ ਮੇਰਾ ਯਾਰ। ਤੇਰੀ ਇੰਨੀ ਹੁੰਦੀ ਇਹਨਾਂ ਕੋਲੋਂ ਇਸ ਹਰਕਤਾਂ ਤੋਂ ਤੂੰ ਫੇਰ ਨਹੀਂ ਹਟਦਾ ਨਹੀਂ ਹਟਦਾ। ਉਹਦਾ ਮਜ਼ਾ ਲੈਂਦਾ ਸਾਲਾ ਕੋ। ਉਸਤਾਦ ਜੀ ਉਹ ਟੀ ਟਾਈਮ ਹੁਣ ਲਾਹੌਰ ਦੇ ਵਿੱਚ ਵੀ ਵੇਖਿਆ ਜਾਂਦਾ ਮਾਸ਼ਾਅੱਲਾ। ਇਹਦੀ ਇੰਨੀ ਗੱਲ ਉਤੋਂ ਲੰਘੀ ਜੇ ਨਾ, ਤੇ ਇੱਕ ਦੋ ਕਰੈਕਟਰਾਂ ਨੂੰ ਯਾਨੀ ਕਿ ਸਮਝ ਆਈ। ਉਹਨਾਂ ਨੇ ਟਾਈਮ ਲਿਖਿਆ ਹੁੰਦਾ ਜੀ ਦਾਨਿਸ਼ ਦੇ 20 ਮਿੰਟ ਤੇ 31 ਸੈਕਿੰਡ ਤੇ ਆ ਗਿਆ, ਸਮਝ ਆਈ। ਭਾਜਨ ਪ੍ਰੋਪਰ ਇੱਕ ਵਲਗਰ ਆਰਟਿਸਟ ਆ। ਪਰਸੋਂ ਚੌਥਵੀਂ ਨੇ ਗੱਲ ਕੀਤੀ ਸੀਗੀ, ਜ਼ਿਆਦਾ ਤਾਂ ਸ਼ੋਅ ਚ ਦਾਨਿਸ਼ ਬਹੁਤ ਉਸਤਾਦ ਜੀ ਸਾਜੀ ਪੁੱਠਾ ਚੱਲ ਰਿਹਾ ਜੀ, ਪਹਿਲੇ ਚਾਹ ਬਿਲੀ ਫਿਰ ਬਾਈ ਚ ਥੱਲੇ ਇਹਦੀ ਗੱਲ ਜਿਹੜੀ ਵਾਇਰਲ ਹੋਈ ਹੈ ਉਹਦੀ ਨੋਨੀ ਦੀ, ਉਹ ਇੰਨੀਆਂ ਮਿਰਚਾਂ। ਉਸਤਾਦ ਜੀ ਕਾਲੀ ਮਿਰਚ ਵਾ, ਉਹ ਭਾਜਨ ਇਹ ਮੈਂ ਜਿੰਨੀ ਵੀ ਪਾਇਆ ਨਾ ਘੱਟ ਹੀ ਹੁੰਦੀ। ਇਹਨਾਂ ਨੂੰ ਲੱਗਦੀ ਹੈ ਵੀ ਬਹੁਤ ਇਹ ਫਿਰ ਮਿੱਠੀ ਮਿਰਚ ਆ। ਮੇਰੀ ਗੱਲ ਮਿਰਚਾਂ ਉਸਤਾਦ ਜੀ। ਮੈਂ ਕਿਹਾ ਤੁਹਾਨੂੰ ਮਿਰਚਾਂ ਬਹੁਤ ਲੱਗਦੀਆਂ ਨੇ। ਬਹੁਤ ਮੇਰੀ ਗੱਲ ਦੀਆਂ ਹਾਂ। ਚਲੋ ਯਾਰ ਇੱਕ ਬਰੀਕ ਚੁੱਕਾ ਤਾਂ ਤੁਹਾਡੀ ਨਜ਼ਰ ਪਈ ਫੈਸਲ ਨੂੰ ਜੀ ਬੜਾ ਗਿੱਲੇ ਚੂਹੇ ਵਰਗਾ। ਸਾਰੇ ਕਰਕੇ ਫਸੇ ਪਏ ਆ। यार यकीन करो तो लग गई यार मुझे ਮਾਮੇ ਦੇ ਜੁਗਨ ਬੈਗ ਤੇ ਨਹੀਂ ਸਮਝ ਆਇਆ। ਯਾਰ ਇੱਕ ਬੰਦੇ ਦੀ ਯਾਦ ਚ ਜੁਗਤ ਕਰਾਂਗਾ। ਹਾਂ ਮਰੇ ਚੂਚੇ ਦਾ ਵਾਈਟ ਰੱਖਿਆ ਹੁੰਦਾ। ਸਾਜੀ ਕਾਲੂ ਇੰਨਾ ਸਾਜੀ ਉਹਦੀ ਯਾਦ ਚ ਕਰਾਂਗਾ, ਡਾਕੂ ਕੋ ਭਾਲ ਲਈ ਹੁੰਦੀ। ਉਹਦੀ ਜਾਂਚ ਕਰਾਂਗਾ, ਤਰਨਾ ਖੋਤਾ ਵਜਾਇਆ। ਉਹਦੀ ਯਾਦ ਚ ਕਰਾਂਗਾ ਪੈਟਰੋਲ ਪੰਪ ਤੇ ਕੁਕੜੀਆਂ ਫਿਰਨ ਦੀ। ਉਹਦੀ ਯਾਦ ਚ ਕਰਾਂਗਾ। ਉਹਦੀ ਯਾਦ ਤੇ ਕਰਾਂਗਾ 에어ਪੋਰਟ ਤੇ ਮੱਝ ਬੰਨੀ ਹੁੰਦੀ ਹੈ। ਇਹ ਤੂੰ ਆਪਣੀ ਯਾਦ ਚ ਕੀਤੀ ਉਹਦੀ ਯਾਦ ਚ ਕਰਾਂਗਾ ਦੁਹਾਣੇ ਹੱਥਾਂ ਤੇ ਪਾ ਕੇ ਤੂੰ ਗਲਵਸ ਬਣਾਏ ਹੋਏ। ਨਹੀਂ ਉਹ ਵੀ ਕਰੋ ਪੈਰ ਮੱਖੀਓ ਹੋਇਆ। ਹਾਂ ਮੱਖੋ ਮੱਕੀ ਹੋਇਆ। ਉਹਦੀ ਯਾਦ ਚ ਕਰਾਂਗਾ ਬਿਲੀ ਨੇ ਮੂੰਹ ਸਾਫ ਕੀਤਾ ਉਹਨੇ। ਯਾਰ ਭਾਈ ਫੈਸਲੇ ਪੀਰਾਂ ਨੂੰ ਪੱਖਾ ਆਪਣੇ ਨਾਲ ਕਰਕੇ ਕੁੱਟ ਖਾ ਲਈ। ਪੀਰਾਂ ਵਾਲਾ ਬੈਠੇ ਆ ਬੈ ਨਿਕਲ। ਉਸਤਾਦ ਜੀ ਉਹਦਾ ਹਾਲ ਕੀ ਹੈ ਮਾਸ਼ਾਅੱਲਾ?
ਉਹ ਬਹੁਤ ਬਿਹਤਰੀਨ ਹੋ ਗਿਆ ਭਾਜੀ, ਉਹਦਾ ਟੀਟਮ ਕਰਨ ਡਿਆ ਵਾ। ਸਾਜੀ ਕਾਲੂ ਇਹਨਾਂ ਬੇਵਕੂਫਾ ਤਰਖਾਨ ਪਰਿੰਦਰ ਨੂੰ ਕਹਿੰਦਾ ਐਰ ਕੀ ਫਰਨੀਚਰ ਬਣਾਉਣਾ ਕਿੰਨੇ ਪੈਸੇ ਲੈਣੇ ਤਾਂ ਤਰਖਾਨ ਪਰਿੰਦਾ ਬੜਾ ਐ ਮਾਰ ਗੁੱਡ ਪੈਕ ਹੁਣ ਗੁੱਡ ਪੈਕ ਤਰਖਾਨ ਪਰਿੰਦਾ ਉਹਦਾ ਨਾਂ ਹੀ ਚੇਂਜ ਕਰਤਾ ਉਹਦਾ ਨਾਂ ਹੀ ਤਰਖਾਨ ਹੈ ਯਾਰ। ਤਰਖਾਨ ਵੁੱਡ ਪੈਕਰ। ਉਸਤਾਦ ਜੀ ਉਹਦੀ ਯਾਨੀ ਕਿ ਕਿਦਾਂ ਉਸਦਾ ਭਲਾ ਉਹਦੀ ਕਾਰਟੂਨ ਚ ਕਿਦਾਂ ਦੀ ਆਵਾਜ਼ ਹੋਈ ਸੀ? ਭਾਈ ਫੈਸਲ ਦੀ ਲੜਾਈ ਹੋ ਗਈ ਤੇ ਇਹਦਾ ਬੰਦਾ ਗਰੀਬਾਨ ਨਹੀਂ ਫੜਨ ਦੇ ਤਾਂ ਨੱਕ ਫੜ ਜਾਂਦਾ। ਭਾਈ ਫੈਸਲ ਦੇ ਉਸਤਾਦ ਜੀ ਇੰਜ ਕਰਕੇ ਨੱਕ ਨੂੰ ਫੜ ਕੇ ਤਾਂ ਕਰੋ ਨਾ, ਮੂੰਹ ਖੁੱਲ ਵੀ ਜਾਂਦਾ ਹੈ। ਅੱਧਾ ਪੇਟੀ ਦਾ ਢੱਕਣ ਨਹੀਂ ਭਾਈ ਫੈਸਲ ਦਾ ਨੱਕ ਭਲਾ ਕਿੱਦਾਂ ਵਾ, ਜਿੱਦਾਂ ਦੌੜ ਵਾਲੇ ਪਹਿਲੇ ਸਟੈਪ ਨਹੀਂ ਭਰਦੇ ਇੰਜ ਕਰਕੇ। ਇਹਨਾਂ ਨੇ ਨਿਚ ਮਾਰਨੀ ਹੋਵੇ ਨਾ ਬਰੀਕ ਕੇ ਥੋੜਾ ਲਾਗ ਲਾਉਂਦੇ ਆ ਜੀ। ਯਾਰ ਭਾਈ ਫੈਸਲ ਦੇ ਬੱਚੇ ਇਹਨੂੰ ਕਹਿੰਦੇ ਪਾਪਾ 10 ਰੁਪਏ ਦੇ ਦੋ ਨੇ ਤੇ ਦੌੜ ਕੇ ਤੁਹਾਡੇ ਨੱਕ ਤੇ ਚੜ ਜਾਣਾ। ਭਾਈ ਫੈਸਲ ਦਾ ਮੂੰਹ ਇਦਾਂ ਵੀ ਜਿੱਦਾਂ ਫੁੱਲ ਤੇਜ਼ ਨੇਰੀ ਚ ਤੇਜ਼ ਹਵਾ ਚ ਮੂੰਹ ਬਾਹਰ ਕੱਢਿਆ ਹੋਇਆ ਨਾ ਤੇ ਸਾਰਾ ਮਾਲ ਪਿੱਛੇ ਤੇ ਨੱਕ ਦੀ ਹੱਡੀ ਯਾਰ ਇਹ ਹੁਣ ਵੱਡੇ ਹੋ ਗਏ ਨਾ ਤੇ ਸਟੈਂਡ ਹੋ ਗਿਆ ਨੱਕ। ਪਹਿਲੇ ਬੋਨਟ ਵਾਲੀ ਤਾਰ ਲੱਗੀ ਹੁੰਦੀ ਸੀ ਥੱਲੇ। ਨਹੀਂ ਜਦੋਂ ਸਮਾਰਟ ਸੀ ਉਦੋਂ ਜ਼ਿਆਦਾ ਇਹ ਹੁੰਦਾ ਸੀ ਜ਼ਾਹਿਰ ਹੁਣ। ਮਾੜ ਹੋਏ ਭਾਈ ਫੈਸਲ ਘਰ ਬੈਠੇ ਤੇ ਨਜਾਇਜ਼ ਤਜਾਵਜ਼ਾਤ ਵਾਲੇ ਕਹਿੰਦੇ ਓ ਯਾਰ ਥੋੜਾ ਜਿਹਾ ਅੰਦਰ ਕਰੋ। ਭਾਈ ਨੱਕ ਹੀ ਐਡਾ ਜੋ ਨੱਕ ਬੰਦ ਹੋਇਆ, ਜ਼ੈਕਸੋਸੀਨ ਵਾਲੀ ਗੱਡੀ ਆਉਂਦੀ ਹੈ। ਉਸਤਾਦ ਜੀ ਇਹ ਹੁਣ ਜੇ ਨਜਾਇਜ਼ ਜ਼ਾਬਦਾਰ ਕੋਹਟ ਘਰ ਕਹਿੰਦੇ ਤੁਹਾਡੇ ਘਰ ਇੱਕ ਥੜਾ ਨੂੰ ਬਾਹਰ ਕੱਢੋ ਜੀ। ਉਸਤਾਦ ਜੀ ਹੁਣ ਜੇ ਥੋੜਾ ਸੁੰਗੜ ਗਿਆ ਨੱਕ ਗਰਮੀਆਂ ਚ ਵੱਡਾ ਹੋ ਜਾਂਦਾ ਵਾ, ਨਿੱਛ ਵਾਈ ਦੀ ਉਤੋਂ ਇਹਨਾਂ ਦੀ ਇਹ ਬੇਸਿਕਲੀ ਨਾ ਇੱਕ ਮਾਈ ਇਹ ਫਾਈਨੈਂਸ਼ਲੀ ਨਾਚਾ ਵਾ। ਭਾਈ ਫੈਸਲ ਤੁਹਾਨੂੰ ਮਜ਼ਾਕ ਨਹੀਂ ਕਰਦਾ, ਗੁਜਰਾਂ ਵਾਲੇ ਇੱਕ ਵਾਕਿਆ ਹੈਗਾ, ਉਹ ਘਟਵਾ ਕੇ ਨਵਾਂ ਬਣਵਾ ਦਈਏ ਤੁਹਾਨੂੰ। ਜਦੋਂ ਤੂੰ ਆਪਣੇ ਵਾਲ ਕਿਉਂ ਨਹੀਂ ਲਵਾਉਣ ਡਿਆ? ਜਿਹੜੀ ਮਰੇ ਮੇਨ ਹੈ ਵਾ ਉਹ ਬਾਲ ਆਏ ਹੁਣ ਕਵਰ ਚੜਾਇਆ ਵਾ। ਇੱਕ ਮਾਈ ਭਾਈ ਫੈਸਲ ਨੂੰ ਕਹਿੰਦੀ ਪੁੱਤ ਤੂੰ ਪਹਾੜੀ ਗਰਾਉਂਡ, ਇਹ ਕਹਿੰਦੇ ਨਹੀਂ, ਉਹ ਕਹਿੰਦੇ ਮੇਰਾ ਜਹਾਜ਼ ਕਾ ਤੋਂ ਲਿਆ। ਇੱਕ ਸਰਕਟ ਬੰਦੇ ਨੂੰ ਕਹੀ ਬੜਾ ਪਿਆਰਾ ਲੱਗਦਾ ਸਰਕਟ ਇਹਨੂੰ ਆਓ ਯਾਰ ਨੱਕ ਨਹੀਂ, ਨਹੀਂ, ਪਿਆਰਾ ਯਾਰ ਮੰਦਾ ਸਰ ਤੂੰ ਤੇ ਪਿਛਲੇ ਦਿਨ ਪਲਾਂਟਿੰਗ ਕਰਵਾ ਲੈਂਦੇ ਆ ਨਹੀਂ ਆਪਣੇ ਮੈਂ ਵਾਲਾਂ ਨਹੀਂ ਬਣਾਇਆ ਸੈਡ ਪੋਸਟ ਤਸਵੀਰ ਖਿਚਾਉਣ ਦੇ ਤੇ ਬੰਦਾ ਕਹਿੰਦਾ ਯਾਰ ਇੰਨੀ ਬਾਹਰ ਆਉਂਦੀ ਸੈਡ ਪੋਸਟ ਤੋਂ ਤਸਵੀਰ ਖਿਚਾਈ ਇਕੱਲੇ ਮੂੰਹ ਦੀ ਤੇ ਕੈਮਰਾਮੈਨ ਕਹਿੰਦਾ ਭਾਜੀ ਇਹ ਕੋਣੀ ਦੇ ਅੰਦਰ ਕਰੋ। ਨਹੀਂ ਯਾਰ ਨੱਕਾ ਯਾਰ ਕੂਲਰ ਵਾਲੀ ਜਿਹੜੇ ਟੂਟੀਆਂ ਨਹੀਂ ਲਾਣ ਆਉਂਦੇ ਉਹਨੂੰ ਕਹਿੰਦੇ ਯਾਰ ਤੂੰ ਨੱਕ ਦਾ ਵੀ ਕਰ। ਯਾਰ ਸੈਡ ਪੋਸਟ ਤਸਵੀਰ ਯਾਰ ਖਿਚਾਈ ਇਹਦੇ ਕੋਲੋਂ ਜ਼ਿੰਦਗੀ ਚ ਅੱਜ ਕੋ ਵੀ ਭੱਲਿਆ ਇਹਨੇ ਇਹਦੇ ਕੋ ਭੱਲੇ ਨਹੀਂ ਮੰਗਾਉਣੇ ਮੁੜ ਕੇ। ਓਕੇ ਜੀ ਕੌਣ ਲਿਆ? ਇਹਦੀ ਮਿਰਚ ਸਾਰੀ ਪਾ ਲਓ ਨਾ ਤੇ ਤੇਜ਼ ਹੋ ਜਾਂਦੀ ਹੈ। ਤੇਜ਼ ਹੀ ਸੀ ਨਾ ਤੂੰ। ਆ ਪਾਣੀ ਫੜੀ ਹੋਏ ਛੋਟੇ ਯਾਰ ਸੈਡ ਪੋਸਟ ਤਸਵੀਰ ਖਿਚਾਈ ਆਹ ਆ। ਕਿਹੜੀ ਗੱਲ ਆ? ਅਗੇ ਇਹਦੀ ਮਿਰਚ ਤੇਜ਼ ਹੋਈ ਦੀ ਜ਼ਿਆਦਾ ਪਾਓ ਤੇ ਮੈਂ ਫੈਸਲ ਤੇ ਕਰਨਾ ਸੀ, ਅਸੀਂ ਘਟਾਉਣੇ ਹੁੰਦਾ ਮੈਂ ਮਾਲਸ਼ੀ ਕੋ ਨਾ ਤੇ ਹੁਣ ਮੈਂ ਫੈਸਲ ਨੂੰ ਕਹਿੰਦਾ ਫੈਸਲ ਜੇ ਕੋਈ ਬੰਦਾ ਲੱਭ ਕੇ ਲਿਆ ਤੇ ਫੈਸਲ ਇੱਕ ਬੰਦਾ ਲੈ ਕੇ ਆਇਆ ਤੇ ਉਹ ਬਹੁਤ ਮਾੜਾ ਤੇ ਉਹ ਜਦੋਂ ਚਲਾ ਗਿਆ ਨਾ ਮੈਂ ਕਿਹਾ ਫੈਸਲ ਇਹਦਾ ਨੰਬਰ ਸੇਵ ਕਰ ਲਾ। ਕਹਿੰਦਾ ਕਰ ਲਿਆ। ਮੈਂ ਕਿਹਾ ਹੁਣ ਬਲੌਕ ਤੇ ਕਰ ਦੇ। ਕਹਿੰਦਾ ਕਰਤਾ ਤੇ ਹੁਣ 4-5 ਦਿਨ ਨੰਗੇ ਨੇ ਤੇ ਬੈਠੇ ਤੇ ਮੈਂ ਕਿਹਾ ਫੈਸਲ ਤੇ ਉਹਦੇ ਨਾਲ ਹੁਣ ਘਟਾਉਂਦੇ ਆ ਨਾ ਸਾਡਾ ਥੋੜਾ ਸਲਾਮ ਦੁਆ ਵੀ ਹੋ ਗਈ ਸਾਰੀ ਗੱਲ ਤੇ ਉਹਦੇ ਸਾਹਮਣੇ ਅਸੀਂ ਵੀ ਨਹੀਂ ਸੀ ਕਹਿ ਸਕਦੇ ਕਿ ਵੀ ਤੂੰ ਫਾਰਗ ਆ ਜੇ ਉਹ ਤੇ ਮੈਂ ਕਿਹਾ ਫੈਸਲ ਯਾਰ ਤੇ ਨਾ ਲੈ ਕੇ ਆ ਬੰਦਾ ਤੇ ਉਹਨੂੰ ਨਾ ਲੈ ਕੇ ਉਹ ਹੋਰ ਲੱਭ ਗਲੇ ਤੇ ਹੁਣ ਫੈਸਲ ਲੱਭਾ ਹੀ ਫੈਸਲ ਨੂੰ ਕੋਈ ਨਹੀਂ ਉਹੀ ਲੱਭਾ ਤੇ ਉਹਨੂੰ ਲੈ ਕੇ ਆ ਰਿਹਾ ਤੇ ਆ ਕੇ ਨਾ ਮੇਰੇ ਸਾਹਮਣੇ ਖਿਲਾਰਤਾ ਤੇ ਮੈਂ ਹੁਣ ਉਹਦੇ ਵੇਖ ਰਿਹਾ ਤੇ ਫੈਸਲਾ ਦੇ ਰਿਹਾ। ਮੈਂ ਕਿਹਾ ਫੈਸਲ ਮੈਂ ਤੈਨੂੰ ਕਿਹਾ ਵੀ ਸੀ ਕਿ ਤੂੰ ਇਹਨੂੰ ਲੱਭ ਕੇ ਲੈ ਤੇ ਫੈਸਲ ਆਪੋ ਕਹਿੰਦਾ ਉਸਤਾਦ ਜੀ ਮੈਂ ਇਹਨੂੰ ਬੜਾ ਲੱਭਿਆ ਮੈਨੂੰ ਹੋਰ ਕੋਈ ਲੱਭਿਆ ਹੀ ਮੈਂ ਕਿਹਾ ਬੜੀ ਮੁਸ਼ਕਲ ਦੇ ਨਾਲ ਮਾਲਸ਼ੀਆ ਲੱਭਿਆ ਤੇ ਫੇਰ ਜਾ ਕੇ ਕਿਤੇ ਆ ਲੱਭਿਆ। ਉਹਦੇ ਸਾਹਮਣੇ ਪੜਦੇ ਦਾ ਉਸਤਾਦ ਜੀ ਬੜੀ ਮੁਸ਼ਕਲ ਦੇ ਨਾਲ ਮਾਲਸ਼ੀਆ ਲੱਭਿਆ ਫੇਰ ਕਿਤੇ ਜਾ ਕੇ ਆ ਲੱਭਿਆ। ਤੇਰਾ ਭਾਵੇਂ ਨਾ ਕਿਤੇ ਉਹ ਇੱਕ ਉਸਤਾਦ ਜੀ ਉਹ ਜੜ੍ਹਾਂ ਵਾਲਾ ਘੁੱਟਣਾ ਹੁੰਦਾ ਸੀ ਤੁਹਾਨੂੰ ਜਿਹੜਾ ਆਹੋ। ਉਹ ਕੈਫੇ 'ਚ ਵੀ ਲੱਗ ਗਿਆ। ਆਹੋ ਉਹ ਵੀ ਮੈਨੂੰ ਪਿਛਲੇ ਦਿਨਾਂ 'ਚ ਮਿਲਿਆ ਸੁਣਾ ਦਿੱਤਾ। ਵਾਸ਼ਰੂਮ 'ਚ ਚਲ ਗਿਆ ਨਾ, ਨਹੀਂ ਤੇ ਬਾਹਰ ਜੂਸਰ ਚੱਲਣ ਦੀ ਆਵਾਜ਼ ਆਈ ਤੇ ਅੰਦਰੋਂ ਲੋਟਾ ਹੀ ਬਾਹਰ ਕੱਢਤਾ ਗਿਆ। ਮੇਰਾ ਇੱਧਰ ਪਾ ਦਿਓ। यार क्या बात है उस्ताद जी। वैसे अजाज की बात है उस्ताद जी, ये क्रेडिट आपको जाता है कि ਯਾਰ माशाल्लाह ਅੱਛਾ ਇਹ ਪਤਾ ਕੀ ਗੱਲ ਆ ਇਹ ਤੁਹਾਨੂੰ ਤੁਸੀਂ ਯਾਦ ਕਰਿਆ ਕਰਨਾ ਕਿਸੇ ਦੌਰ ਚ ਕਸਮ ਭਾਜੀ ਇਹ ਤਾਂ ਸ਼ੁਗਰ ਮੇਲਾ ਵਾ। ਤੁਸੀਂ ਅੱਲਾ ਕਰੇ ਤੁਸੀਂ ਅਮੀਰ ਵੀ ਹੋ ਜਾਓ ਕਾਰੋਬਾਰ ਵੀ ਹੋਰ ਕਰ ਲਓ ਕੱਲ ਨੂੰ ਤੁਸੀਂ ਲੈਂਡਲਾਰਡ ਵੀ ਹੋਗੇ ਇਹਨੂੰ ਇਹ ਜਿੱਦਾਂ ਦਾ ਵੀ ਹੈ ਨਾ ਤੁਸੀਂ ਇਸ ਬੈਠਕ ਨੂੰ ਯਾਦ ਕਰਿਆ ਕਰੋ। ਹਾਂਜੀ ਬੇਸ਼ੱਕ कोई शक नहीं है उस्ताद जी ਇਹਦੇ 'ਚ। ਔਰ ਸਭ ਤੋਂ ਵੱਡੀ ਗੱਲ ਆ ਤੁਸੀਂ ਇਹ ਦੇਖੋ ਕਿ YouTube ਦਿਲ ਕਰੇ ਹੁਣ 100 ਸਾਲ ਨਾਲ ਬੰਦ ਹੋਵੇ
ਇਹਦੀ YouTube ਦੇ ਸਰਵਰ ਨੂੰ ਕੋਈ ਮਸਲਾ ਨਾ ਬਣ ਜਾਏ ਕਿ ਵੀ YouTube ਹੀ ਖਤਮ ਹੋ ਗਿਆ ਇੱਕ ਮਿਸਾਲ। ਅਦਰਵਾਈਜ਼ ਜਿੰਨੀ ਦੇਰ YouTube ਬਣਾ ਤੁਸੀਂ ਕਿੰਨਾ ਭਰਪੂਰ ਇਸ ਚੈਨਲ ਤੇ ਪਏ ਹੋ ਸਾਰੇ ਜਣੇ, ਤੁਸੀਂ ਹਿਸਾਬ ਲਾਓ, ਸਹੀ ਗੱਲ, ਹਾਂਜੀ ਬਹੁਤ ਜ਼ਿਆਦਾ। ਹਨਾ? ਉਸਤਾਦ ਜੀ ਮੈਂ ਅੱਗੇ ਗੱਲ ਕਰਦਾ ਵਾਂ ਕਿ ਕ੍ਰੈਡਿਟ ਦੀ ਗੱਲ ਹੈ ਯਾਰ, ਦੁਨੀਆ ਦਾ ਕੋਈ ਸ਼ੋਅ ਇਸ ਤਰ੍ਹਾਂ ਦਾ ਨਹੀਂ ਜਿਹੜਾ ਡੇਲੀ ਹੁੰਦਾ ਹੈ ਸਾਡਾ ਟੀ ਟਾਈਮ। ਉਸਤਾਦ ਜੀ ਅਗਰ ਆਪਾਂ ਕੋਈ ਗੱਲ ਕਰੀਏ ਜਾਂ ਕਿਸੇ ਹਿਸਾਬ ਨਾਲ ਚਲੋ ਜੀ ਦੱਸੋ ਫਸਟ ਟੀ ਟਾਈਮ ਜਿਹੜਾ ਹੋਇਆ ਸੀ ਉਹਦੇ ਚ ਕੀ ਤੁਸੀਂ, ਮੈਂ ਤਾਂ ਨਹੀਂ ਸੀ ਹੈਗਾ ਉਹ ਚ, ਫਸਟ ਟੀ ਟਾਈਮ ਕਿੱਥੇ ਹੋਇਆ ਸੀ, ਕਿੱਦਾਂ ਹੋਇਆ ਸੀ, ਅੱਗੇ ਕੀ ਰੱਖਿਆ ਸੀ, ਤੁਹਾਡੀ ਯਾਦਦਾਸ਼ਤ ਦਾ ਅੰਦਾਜ਼ਾ ਲਾਉਣਾ। ਮੌਜੂ ਵੀ ਕੀ ਸੀ? ਮੈਂ ਤੁਹਾਨੂੰ ਦੱਸਣਾ 4-5 ਕਰੈਕਟਰ ਸੀ ਅਸੀਂ, ਉਧਰ ਓਕੇ ਛੋਟੇ ਤੋਂ ਚਾय ਦੇ ਕੱਪ ਅੱਗੇ ਰੱਖੇ ਸੀਗੇ। ਓਕੇ ਟੌਪਿਕ ਕੀ ਸੀ? ਟੌਪਿਕ ਜਿਹੜਾ ਸੀਗਾ ਉਹ ਸੀਗਾ ਵੀ ਅਸੀਂ ਸ਼ੋਅ ਸ਼ੁਰੂ ਕਰਨ ਲੱਗੇ ਆ, ਉਹ ਸਾਰਾ ਖੇਲਿਆ ਸੀ ਵੀ Tea time। ਗੇਮਾਂ ਕਰਿਆ ਕਰਾਂਗੇ, ਇੰਜ ਕਰਿਆ ਕਰਾਂਗੇ, ਇੰਜ ਕਰਾਂਗੇ। ਭਾਈ ਫੈਸਲਾ ਹੋ ਸੀਗੇ। ਹਾਂ ਮੈਂ ਸ਼ੁਰੂ ਕੀਤਾ ਸੀ ਉਸਤਾਦ ਜੀ। ਹਾਂਜੀ ਨਹੀਂ ਯਾਰ ਉਸਤਾਦ ਜੀ ਨੇ ਕਰਾਇਆ ਤੁਹਾਡੇ ਟਾਈਮ ਤੇ। ਨਹੀਂ ਉਸਤਾਦ ਜੀ ਮਾਫ। ਅੱਛਾ ਠੀਕ ਹੈ। ਮੈਂ ਸ਼ੁਰੂ ਕੀਤਾ ਸੀਗਾ ਹਾਂ ਤੇ ਉਹ ਜਰਾ ਅੱਛਾ ਚਲਾ ਗਿਆ। ਤੁਹਾਡੇ ਕੋਲ ਹੋਸਟ ਬਰਦਾਸ਼ਤ ਨਹੀਂ ਹੁੰਦਾ। ਆਏ ਆ ਗੱਲ ਆ ਸਾਡੀ। ਨਹੀਂ ਉਸਤਾਦ ਜੀ ਉਹ ਅਸੀਂ ਉਹ ਅੱਛਾ ਚਲਾ ਗਿਆ। ਮੈਂ ਕਿਹਾ ਕਿੱਥੇ ਆ? ਕਹਿੰਦੇ ਉਹ ਅੱਛਾ ਚਲਾ ਗਿਆ। ਕਿੰਨੇ ਦਿਨ ਬੰਦ ਹੋ ਗਿਆ, ਮਿੱਟੀ ਹੋ ਗਿਆ। ਅਸੀਂ ਸਟਾਰਟ ਤੇ ਨਾ ਅਸੀਂ ਕੀਤਾ ਸੀਗਾ, ਉਹਦੇ ਚ ਮੈਂ ਹੋਸਟ ਬਣ ਰਿਹਾ ਸੀਗਾ, ਜਿਹੜੇ ਮਿੱਟਾ ਬਣ ਰਿਹਾ ਸੀ। ਉਹ ਚ ਯਾਰ ਉਸਤਾਦ ਜੀ ਕਹਿੰਦੇ ਇਹਨੂੰ ਜਾਰੀ ਰੱਖੋ, ਮੈਂ ਤੁਹਾਨੂੰ ਕਹਿਣ ਡਿਆ ਜਾਰੀ ਰੱਖੋ। ਤੇ ਫਿਰ ਉਸਤਾਦ ਜੀ ਨੂੰ ਬਣਾ ਇੰਜ ਕਰਕੇ ਬੈਠੇ ਨੇ ਤੇ ਉਹ ਏਡਾ ਅੱਛਾ ਗਿਆ। ਨਹੀਂ ਫਿਰ ਬੰਦ ਹੋ ਗਿਆ ਸੀ, ਵਿਊਜ਼ ਘਟ ਹੋ ਗਿਆ ਸੀ, ਹਾਂਜੀ ਵਿਊਜ਼ ਹੋ ਗਏ ਸੀ, ਖਤਮ ਹੋ ਗਿਆ ਸੀ। ਵਿਊ ਨਹੀਂ ਸੀ ਘਟੇ। ਮੈਂ ਤਾਂ ਯਾਰ ਕੱਟ ਗਏ ਸੀ ਨਾ, ਹਰ ਗੱਲ ਚ ਨਾ ਪਾਇਆ ਕਰ। ਵਿਊਜ਼ ਘਟ ਗਏ ਸੀਗੇ। ਫਿਰ ਇੱਕ ਤਾਂ ਤੁਸੀਂ ਯਕਦਮ ਆਏ ਉੱਪਰ ਆਹੀ ਪੜਦੇ ਲੱਗੇ ਸੀਗੇ, ਪੜਦੇ ਲਾਏ। ਫਿਰ ਤੁਸੀਂ ਕਿਹਾ ਗੇਮਾਂ ਲਿਆਓ, ਉਹ ਲਿਆਓ, ਪਿੱਛੇ ਪੁੱਲ ਜੇ ਟੰਗੇ, ਉਹ ਟੰਗੇ। ਤਾਂ ਜੀ ਮੈਂ ਬਿਲਕੁਲ ਫਿਰ ਇੰਜ ਵਿਊਜ਼ ਉੱਥੇ ਹੀ ਸੀ। ਉਹ ਭਲਾ ਕੀ ਹੋਇਆ ਜਿਵੇਂ views ਉਹ ਨਾ ਉਹ ਇਹਨਾਂ ਨੇ ਨਾ ਉਹ ਬੂਝੋ ਤੋਂ ਜਾਣੇ ਪੱਟੀ ਬੰਨ ਕੇ ਨਾ ਇਹਨਾਂ ਨੇ ਉਹ ਰੱਖਿਆ। ਉਹ ਨਾ ਮੱਝ ਤਾਂ ਉਹ ਲੈ ਕੇ ਆਏ ਭੀੜ ਕਿਤੋਂ। ਓਏ ਉਹ ਕੈਸੇ ਗੇਮਾਂ ਕੀਤੀ ਸੀ ਸਾਡੀ? ਉਹ ਗੇਮਾਂ ਉਹ ਸੀ ਕਿ ਪੱਟੀ ਬਣ ਕੇ ਨਾ ਮੈਂ ਤੁਹਾਡੇ ਹੱਥ ਕੋਈ ਚੀਜ਼ ਦਾ ਫੜਾਉਣੀ, ਤੁਸੀਂ ਬੁੱਝਣਾ ਕੀ ਆ। ਦੱਸੋ ਬੜਾ ਇਹਨੇ ਉਹ ਭੀੜ ਫੜ ਲਿਆ। ਮੈਨੂੰ ਕਹਿੰਦਾ ਆਹ ਕੀ ਆ? ਪੂਰਾ ਭੀੜ ਸੀ ਆ ਕਰਕੇ ਦੰਦਾਲਾ ਲਓ ਤੇਰਾ ਤਾਂ ਮੈਂ ਦੱਸੋ ਕੀ ਉਹ ਮੈਂ ਕਹਾਂ ਨਹੀਂ ਕਰ ਰਿਹਾ। ਯਾਰ ਕੁਕੜੀ ਧੌਣ ਲਿਆਂਦੀ, ਕੁਕੜੀ ਧੌਣ ਮੁਰਗੇ ਵਾਲੇ ਕੋਲ ਫੋਟਾ ਲਿਆਂਦਾ। ਆਹੋ ਜੈਨੂਇਨ ਧੌਣ ਨਹੀਂ ਦੀ ਕੁਕੜੀ ਦੀ, ਧੌਣ ਲਿਆ ਕੇ ਉੱਤੇ ਰਾਤੀ ਹੱਥੇ। ਮੈਂ ਕਿਹਾ ਦੱਸੋ ਕੀ ਹੁਣ ਇਹ ਕਰ ਰਿਹਾ। ਯਾਰ ਪੂਛ ਲਿਆਂਦੀ। ਅੱਛਾ ਏਡੀ ਏਡੀ ਵੱਡੀ ਐਟਮ ਲੈ ਉਸਤਾਦ ਜੀ ਬੜੀ ਬੜੀ ਮੈਂ ਨੈਸ਼। ਚੱਲਦੇ ਸ਼ੋਅ 'ਚ ਅਸੀਂ ਆਏ, ਉਹ ਇੱਕ ਅਸੀਂ ਕੀਤਾ ਸੀ ਨਦੀਮ ਕੈਫੇ ਤੇ। ਮੈਂ ਸੀ, ਭਾਈ ਦਾਨਿਸ਼ ਸੀ, ਦੱਛਾ ਸੀ, ਮੁਦੱਸਰ ਤੇ ਸਾਰੇ ਚੱਲਦੇ ਸ਼ੋਅ ਚ ਸੀ। ਨਹੀਂ ਅਸੀਂ ਸ਼ੋਅ ਕੀਤਾ ਸੀ ਡਾਕਟਰ ਵਕੀਲ ਵਾਲਾ। ਉਹ ਤੇ ਉਹ ਨੋਨੀ ਦੀ ਵੇ, ਉਹ ਨੋਨੀ ਦੀ ਵੇ ਤਾਂ ਗਿਆ। ਸਜਾਜਨੀ ਆਫੀਸ਼ੀਅਲ ਦਾ ਪਹਿਲਾ ਸ਼ੋਅ ਸੀ। ਪਹਿਲਾ ਸ਼ੋਅ ਨਹੀਂ ਇਸ ਸਜਾਗੇ ਨੇ ਆਫੀਸ਼ੀਅਲ ਦਾ ਪਹਿਲਾ ਸ਼ੋਅ ਸੀ, ਨਦੀਮ ਕੈਫੇ ਕੀਤਾ ਸੀ, ਫੈਸਲ ਰਾਮੇ ਵੀ ਸੀ, ਲਾਲਾ ਦਲੀਪ ਵੀ ਸੀ। ਅੰਦਰ ਬੈਠੇ ਸੀ ਇੱਕ ਢਾਬੇ ਜਿਹਦੇ ਢਾਬੇ ਟੈਪ ਦੇ ਵਿੱਚ। ਮੈਂ ਤੁਹਾਨੂੰ ਦੱਸਣਾ ਸਜਾਦ ਜਾਨੀ ਆਫੀਸ਼ੀਅਲ ਤੋਤੇ ਦੀਆਂ ਗੱਲਾਂ ਮੈਂ ਉੱਚ ਕੀਤੀਆਂ ਸੀ। ਪਹਿਲਾ ਸ਼ੋਅ ਕੀਤਾ ਸੀ ਕੋਹੀਨੂਰ। ਕੋਹਿਨੂਰ ਵਾਲਾ ਕੈਫੇ ਆ। ਮੈਂ ਵੀ ਸੀ ਉਹ ਚ start ਨਹੀਂ ਉਹ ਜਿਹੜਾ ਕੈਫੇ ਜਿੱਥੇ ਅਸੀਂ ਸਭ ਤੋਂ ਪਹਿਲੇ ਤੁਹਾਡਾ ਉਹ ਮੁਕਾਬਲੇ ਜੁਗਤਬਾਜ਼ੀ ਵਾਲਾ ਵੀ ਕੀਤਾ ਸੀ ਕੈਫੇ 'ਚ ਰਾਤ ਨੂੰ। ਉਹਦੇ ਇਧਰਲੀ ਸਾਈਡ ਤੇ ਨਾ ਇੱਕ ਉਹ ਦਰਮਿਆਨ ਵਾਲੇ ਖਾਨੇ 'ਚ ਬੈਠ ਕੇ ਉਹ 'ਚ ਮੇਰਾ ਤੋਤਾ ਮਰਿਆ ਸੀਗਾ। ਇਹਦਾ ਤੋਤਾ ਮਰਿਆ ਮੇਰਾ ਤੋਤਾ ਮਰ ਗਿਆ ਸੀ। ਮੈਂ ਵੀ ਸੀ ਉਹ ਚ। ਤੂੰ ਵੀ ਸੀਗਾ? ਹਾਂ ਮੈਂ ਵੀ ਸੀ। ਤੇਰਾ ਕੀ ਮਰਿਆ ਸੀ? ਉਸੇ ਸ਼ੋਅ ਚ ਐਲਾਨ ਟੀਵੀ ਖਰਾਬ ਹੋ ਗਿਆ ਤੇ ਐਲਾਨ ਇਦਾਂ ਕਰਕੇ ਉਹ ਇਹਦਾ ਟੀਵੀ ਦਾ ਦੱਸਿਆ ਸੀ ਕਿ ਟੀਵੀ ਠੀਕ ਕਰਾਉਣ ਗਿਆ। ਤੁਸੀਂ ਕਿਹਾ ਸੀ ਸਾਰੇ ਜਣੇ ਐਲਾਨ ਆਪਣਾ ਆਪਣਾ ਦੱਸੋ। ਆਹੋ ਸਾਜੀ ਕਿਸੇ ਦਾ ਮੈਂ ਵੀ ਬੱਚਾ ਗਵਾ ਗਿਆ ਤੇ ਉਹ ਵੀ ਆ। ਨਹੀਂ ਉਹ ਚ ਨਹੀਂ ਇਹ ਦੂਰ ਸੀਗਾ। ਇਹ ਫਿਰ ਬਲਰ ਕੀਤਾ ਹੋਣਾ ਕਿਤੇ। ਬਾਅਦ ਚ ਆਇਆ ਹੋਣਾ ਤੂੰ ਕਿਤੇ। ਨਹੀਂ ਉਹ ਉਸ ਉਹ ਚ ਤੋਂ ਨਹੀਂ ਹੈਗਾ ਤੂੰ। ਅਗਲੇ 2 ਦਿਨਾਂ ਬਾਅਦ ਤੇ ਉਹ ਡਾਕਟਰ ਵਕੀਲ ਵਾਲਾ ਸ਼ੋਅ ਰਿਕਾਰਡ ਹੋਇਆ ਨਦੀਮ ਕੈਫੇ ਦੀ ਛੱਤ ਤੇ। ਉਹ ਚ ਨਹੀਂ ਹੁਣ ਸੀ ਤੂੰ ਹੈਗਾ ਹੁਣ ਤੂੰ। ਤੈਨੂੰ ਕੀ ਚ ਪਾਉਣਾ? ਡਾਕਟਰ ਵਕੀਲ ਚ ਉਧਰ ਪਾਉਣਾ? ਫਿਰ 14 ਅਗਸਤ ਵਾਲਾ ਸ਼ੋਅ ਕੀਤਾ ਸੀ 6-7 ਬੰਦਿਆਂ ਨਾਲ ਉੱਥੇ। ਨਹੀਂ ਤੈਨੂੰ ਕ੍ਰੈਡਿਟ ਜਾਂਦਾ ਯਾਰ, ਨਹੀਂ, ਤੂੰ ਅੱਜ ਯਾਦ ਕਰੋ ਮੈਂ ਤੁਹਾਡਾ ਕਿੰਨਾ ਤੂੰ ਬਹੁਤ ਇਹਦਾ ਜ਼ਿਆਦਾ ਨੋਨੀ ਆਫੀਸ਼ੀਅਲ ਕਰ ਦਿਓ ਜੀ, ਸਜਾਜਨੀ ਆਫੀਸ਼ੀਅਲ। ਬਹੁਤ ਜ਼ਿਆਦਾ ਮੈਂ ਆਇਆ ਬੜਾ ਅੱਛਾ ਰਾਜੀ ਹੋ ਜੀ। ਬਹੁਤ ਜ਼ਿਆਦਾ ਕੀਤੇ ਤੁਸੀਂ। ਚਲੋ ਜੀ ਲਓ ਜੀ ਨਾਗਰੀ ਟਾਈਮ ਹੋ ਗਿਆ ਪੂਰਾ। ਖੁਸ਼ ਰਹੋ, ਆਪਣਾ ਖਿਆਲ ਰੱਖੋ ਤੇ ਆਪਣਾ ਨਾ ਥੱਲੇ ਇੱਕ ਉਹ ਦੇ ਦਿਓ ਕਮੈਂਟਸ, ਬੈਸਟ ਜਿਹੜਾ ਤੁਹਾਡੀ ਲਾਈਫ ਦਾ ਬੈਸਟ ਟੀ ਟਾਈਮ ਆ ਯੈਸ ਉਹਦਾ ਨੰਬਰ ਲਿਖ ਦਿਓ ਤੇ ਯਾਨੀ ਨੰਬਰ ਲਿਖ ਦਿਓ ਕਿ ਇਹ ਨਵਾਂ ਟੀ ਟਾਈਮ। ਨਾਲੇ ਉਸਤਾਦ ਜੀ ਇਹ ਵੀ ਕਹਿ ਦੋ ਕਿ ਫੈਸਲ ਤੇ ਮੈਂ ਜੋ ਵੀ ਗੱਲਬਾਤ ਹੈ ਸਕ੍ਰਿਪਟ ਹੁੰਦਾ ਹੈ, ਮੁਹੱਬਤ ਹੈਗੀ ਹੈ। ਬਿਲकुल ਕਿ ਮੈਂ ਕਦੇ ਵੀ ਨਹੀਂ ਗੁस्ताख ਹੋ सकता अपने साथियों का। अस्सलाम वालेकुम नाज़रीन, टी टाइम में खुश आमदीद, अपना ख्याल रखिए। अगले प्रोग्राम में आपसे फिर मुलाकात होगी। खुदा हाफिज।